ਅਸੀਂ ਲੜਾਂਗੇ ਸਾਥੀ ਉਦਾਸ ਮੌਸਮ ਲਈ, ਅਸੀਂ ਲੜਾਂਗੇ ਸਾਥੀ ਗੁਲਾਮ ਸਦਰਾਂ ਲਈ, ਅਸੀਂ ਚੁਣਾਂਗੇ ਸਾਥੀ ਜ਼ਿੰਦਗੀ ਦੇ ਟੁਕੜੇ। ਜਦੋਂ ਬੰਦੂਕ ਨਾ ਹੋਈ ਉਦੋਂ ਤਲਵਾਰ ਹੋਵੇਗੀ, ਜਦੋਂ ਤਲਵਾਰ ਨਾ ਹੋਈ ਲੜਨ ਦੀ ਲਗਨ ਹੋਵੇਗੀ, ਲੜਨ ਦੀ ਜਾਂਚ ਨਾ ਹੋਈ ਲੜਨ ਦੀ ਲੋੜ ਹੋਵੇਗੀ। ਤੇ ਅਸੀਂ ਲੜਾਂਗੇ ਸਾਥੀ, ਅਸੀਂ ਲੜਾਂਗੇ ਕਿ ਲੜਨ ਬਾਝੋਂ ਕੁਝ ਵੀ ਨਹੀਂ ਮਿਲਦਾ। ਅਸੀਂ ਲੜਾਂਗੇ ਕਿ ਹਲੇ ਤੱਕ ਲੜੇ ਕਿਉਂ ਨਹੀਂ। ਅਸੀਂ ਲੜਾਂਗੇ ਸਾਥੀ ਆਪਣੀ ਸਜ਼ਾ ਕਬੂਲਣ ਲਈ, ਲੜ ਕੇ ਮਰ ਚੁੱਕਿਆਂ ਦੀ ਯਾਦ ਜਿੰਦਾ ਰੱਖਣ ਲਈ। ਅਸੀਂ ਲੜਾਂਗੇ ਸਾਥੀ, ਅਸੀਂ ਲੜਾਂਗੇ। ਦੋਸਤੋ, ਪਾਸ਼ ਦੀਆਂ ਇਹਨਾਂ ਸਤਰਾਂ ਦੇ ਨਾਲ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਤੇ, ਸਲਾਮ, ਗੁੱਡ ਈਵਨਿੰਗ। ਮੈਂ ਪ੍ਰੋਫੈਸਰ ਲਖਵੀਰ ਸਿੰਘ ਤੁਹਾਨੂੰ ਦਸ਼ਮੇਸ਼ ਖਾਲਸਾ ਕਾਲਜ ਮੁਕਤਸਰ ਪਰਿਵਾਰ ਦੇ ਆਨਲਾਈਨ ਵਿਹੜੇ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਆਖਦਾ। ਤੁਹਾਡਾ ਸਾਰਿਆਂ ਦਾ ਸਵਾਗਤ। ਮੈਂ ਗੁਜ਼ਾਰਿਸ਼ ਕਰਾਂਗਾ ਜਿਹੜੇ ਦੋਸਤ ਸਾਨੂੰ ਦੇਖ ਰਹੇ ਨੇ ਫੇਸਬੁੱਕ ਦੇ ਉੱਤੇ, YouTube ਦੇ ਉੱਤੇ, ਉਹ ਕਿਰਪਾ ਕਰਕੇ ਆਨਲਾਈਨ ਲੈਕਚਰ ਨੂੰ ਵੱਧ ਤੋਂ ਵੱਧ ਆਪਣੀ ਫੇਸਬੁੱਕ ਟਾਈਮਲਾਈਨ ਦੇ ਉੱਤੇ ਆਪਣੇ ਦੋਸਤਾਂ ਦੇ ਨਾਲ, ਆਪਣੇ ਸਹਿਕਰਮੀਆਂ ਦੇ ਨਾਲ, ਆਪਣੇ ਵਿਦਿਆਰਥੀਆਂ ਦੇ ਨਾਲ ਸਾਂਝਾ ਕਰ ਦੇਣ ਤਾਂ ਕਿ ਬਾਕੀ ਦੋਸਤ ਵੀ ਆ ਜਾਣ ਤੇ ਅਸੀਂ ਅੱਜ ਦੇ ਇਸ ਲੈਕਚਰ ਨੂੰ ਸ਼ੁਰੂ ਕਰ ਸਕੀਏ। ਦੋਸਤੋ, ਖਾਲਸਾ ਕਾਲਜ ਕੌਂਸਲ ਦੇ ਪ੍ਰਧਾਨ ਸਰਦਾਰ ਬੀਰੇਂਦਰ ਸਿੰਘ ਬਰਾੜ ਜੀ, ਜਨਰਲ ਸਕੱਤਰ ਸਰਦਾਰ ਉਪਿੰਦਰਪਾਲ ਸਿੰਘ ਸੰਧੂ ਜੀ ਦੀ ਰਹਿਨਮਾਈ ਤੇ ਪ੍ਰਿੰਸੀਪਲ ਡਾਕਟਰ ਗੁਰਜਿੰਦਰ ਸਿੰਘ ਬਰਾੜ ਜੀ ਦੀ ਪ੍ਰੇਰਨਾ ਤੇ ਹੱਲਾਸ਼ੇਰੀ ਦੇ ਨਾਲ ਵਿਉਂਤੀ ਇਸ ਲੈਕਚਰ ਲੜੀ ਦੇ ਵਿੱਚ, ਜਿਵੇਂ ਕਿ ਤੁਸੀਂ ਜਾਣਦੇ ਹੋ, ਹਰ ਐਤਵਾਰ ਅਸੀਂ ਕਿਸੇ ਨਾ ਕਿਸੇ ਮਹੱਤਵਪੂਰਨ ਵਿਸ਼ੇ ਨੂੰ ਲੈ ਕੇ, ਕਿਸੇ ਨਾ ਕਿਸੇ ਮਹੱਤਵਪੂਰਨ ਟੌਪਿਕ ਨੂੰ ਲੈ ਕੇ, ਕਿਸੇ ਮਾਹਰ ਵਿਦਵਾਨ ਨੂੰ, ਕਿਸੇ ਮਾਹਰ ਚਿੰਤਕ ਨੂੰ ਤੁਹਾਡੇ ਸਨਮੁਖ ਕਰਦੇ ਹਾਂ। ਇਸੇ ਲੈਕਚਰ ਲੜੀ ਨੂੰ ਤੁਹਾਡੇ ਵੱਲੋਂ ਭਰਮਾ ਹੁੰਗਾਰਾ ਮਿਲ ਰਿਹਾ। ਸਾਨੂੰ ਇਸ ਬਾਰੇ ਦੇਸ਼ ਵਿਦੇਸ਼ ਦੇ ਉੱਤੇ ਫੋਨ ਵੀ ਆਉਂਦੇ ਨੇ, ਮੈਸੇਜ ਵੀ ਆਉਂਦੇ ਨੇ। ਸਾਡਾ ਇਸ ਲੈਕਚਰ ਦੇ ਲੜੀ ਦੇ ਲਈ ਜਿਹੜੇ ਅਸੀਂ ਲੈਕਚਰ ਵਿਉਂਤ ਰਹੇ ਹਾਂ ਉਹਦੀ ਹੱਲਾਸ਼ੇਰੀ ਵੀ ਤੁਹਾਨੂੰ ਮਿਲਦੀ ਰਹਿੰਦੀ ਹੈ। ਸਾਡਾ ਦੋਸਤੋ ਉਦੇਸ਼ ਇਹ ਆ ਕਿ ਇਸ ਲੈਕਚਰ ਦੇ ਲੜੀ ਦੇ ਮਾਧਿਅਮ ਦੇ ਰਾਹੀਂ ਅਸੀਂ ਇੱਕ ਆਰਕਾਈਵ ਜਿਹੜਾ ਬਣਾਈਏ, ਜਿਹਦੇ ਵਿੱਚ ਵੱਖ-ਵੱਖ ਵਿਦਵਾਨ ਜਿਹੜੇ ਸਾਡੇ ਇਸ ਮੰਚ ਦੇ ਉੱਤੇ ਆ ਕੇ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਨੇ, ਉਹ ਇੱਕ ਸਾਡੇ YouTube ਚੈਨਲ ਦੇ ਉੱਤੇ ਜਿਹੜਾ ਅਵੇਲੇਬਲ ਨੇ, ਉਹ ਤੋਂ ਵਿਦਿਆਰਥੀ, ਸਾਡੇ ਦੋਸਤ, ਸਾਡੇ ਪ੍ਰੋਫੈਸਰ ਸਾਹਿਬਾਨ ਉਹ ਤੋਂ ਲਾਹਾ ਲੈ ਸਕਣ। ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਹ ਲਾਹਾ ਲੈਂਦੇ ਵੀ ਹੋਵੋਗੇ। ਤਾਂ ਇਸੇ ਲੈਕਚਰ ਲੜੀ ਦੀ ਇਸੇ ਨਿਰੰਤਰਤਾ ਦੇ ਵਿੱਚ ਅੱਜ ਦੇ ਲੈਕਚਰ 'ਚ ਅਸੀਂ ਰੈਜ਼ਿਸਟੈਂਸ ਥੀਮਸ ਇਨ ਪੰਜਾਬੀ ਪੋਇਟਰੀ ਵਿਸ਼ੇ ਦੇ ਉੱਤੇ ਜਿਹੜੀ ਗੱਲਬਾਤ ਆ ਉਹ ਕਰਾਂਗੇ। ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਅੱਜ ਡਬਲਿਨ, ਆਇਰਲੈਂਡ ਤੋਂ ਬੇਹੱਦ ਚਿੰਤਨਸ਼ੀਲ ਸਾਡੇ ਵਿਦਵਾਨ ਦੋਸਤ ਮਹਿਮੂਦ ਅਮਾਨ ਜੀ ਸਾਡੇ ਨਾਲ ਜੁੜਨਗੇ, ਜਿਹੜੇ ਕਿ ਇਸ ਵਿਸ਼ੇ ਦੇ ਉੱਤੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਮਹਿਮੂਦ ਅਮਾਨ ਜੀ ਸਾਡੇ ਨਾਲ ਨੇ। ਮੈਂ ਸਾਡੇ ਸਤਿਕਾਰਯੋਗ ਪ੍ਰਿੰਸੀਪਲ ਡਾਕਟਰ ਗੁਰਜਿੰਦਰ ਸਿੰਘ ਬਰਾੜ ਜੀ ਨੂੰ ਬੇਨਤੀ ਕਰਾਂਗਾ ਕਿ ਉਸ ਸਾਡੇ ਅੱਜ ਦੇ ਗੈਸਟ ਸਪੀਕਰ ਮਹਿਮੂਦ ਅਮਾਨ ਜੀ ਨੂੰ ਸਾਡੇ ਕਾਲਜ ਦੇ ਆਨਲਾਈਨ ਵਿਹੜੇ ਦੇ ਵਿੱਚ ਉਹਨਾਂ ਨੂੰ ਜੀ ਆਇਆਂ, ਉਹਨਾਂ ਨੂੰ ਸਵਾਗਤੀ ਸ਼ਬਦ ਕਹਿਣ। ਡਾਕਟਰ ਗੁਰਜਿੰਦਰ ਸਿੰਘ ਬਰਾੜ ਜੀ। ਮੈਂ ਦਸ਼ਮੇਸ਼ ਖਾਲਸਾ ਸ਼੍ਰੀ ਮੁਕਤਸਰ ਸਾਹਿਬ ਦੇ ਪਰਿਵਾਰ ਵੱਲੋਂ ਸਾਰੇ ਹੀ ਵਿਦਵਾਨਾਂ ਨੂੰ, ਸਾਹਿਤਕਾਰਾਂ ਨੂੰ ਜੋ ਇਸ ਸਮੇਂ ਸਾਡੇ ਨਾਲ ਜੁੜੇ ਨੇ ਆਨਲਾਈਨ, ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅਸੀਂ ਪਿਛਲੇ 2.5-3 ਮਹੀਨਿਆਂ ਤੋਂ ਇਹ ਲੈਕਚਰ ਲੜੀ ਸ਼ੁਰੂ ਕੀਤੀ ਹੋਈ ਹੈ। ਵੱਖ-ਵੱਖ ਵਿਦਵਾਨ ਸਾਡੇ ਨਾਲ ਹਰ ਹਫ਼ਤੇ ਜੁੜਦੇ ਨੇ ਤੇ ਉਸ ਦਾ ਸਾਡੇ ਵਿਦਿਆਰਥੀ ਭਰਪੂਰ ਫਾਇਦਾ ਉਠਾ ਰਹੇ ਨੇ। ਅੱਜ ਸਾਡੇ ਨਾਲ ਮਹਿਮੂਦ ਅਮਾਨ ਜੀ ਆਇਰਲੈਂਡ ਤੋਂ ਆਨਲਾਈਨ ਸਾਡੇ ਨਾਲ ਜੁੜੇ ਨੇ। ਮੈਂ ਉਹਨਾਂ ਦਾ ਆਪਣੇ ਕਾਲਜ ਦੇ ਪ੍ਰਧਾਨ ਸਰਦਾਰ ਬੀਰੇਂਦਰ ਸਿੰਘ ਜੀ ਬਰਾੜ, ਸਾਡੇ ਕਾਲਜ ਦੇ ਜਨਰਲ ਸਕੱਤਰ ਸਰਦਾਰ ਉਪਿੰਦਰਪਾਲ ਸਿੰਘ ਜੀ ਸੰਧੂ, ਸਾਡੇ ਕਾਲਜ ਦੇ
ਪ੍ਰੋਫੈਸਰ ਸਾਹਿਬਾਨ, ਸਾਡੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਹੈ ਜੀ। ਉਹਨਾਂ ਨੂੰ ਜੀ ਆਇਆਂ। ਮੈਨੂੰ ਉਮੀਦ ਹੈ ਕਿ ਜੋ ਅਸੀਂ ਐਫਰਟ ਕਰ ਰਹੇ ਹਾਂ ਪਿਛਲੇ ਕੁਝ ਸਮੇਂ ਤੋਂ, ਤੇ ਜਿਸ ਤਰ੍ਹਾਂ ਸਾਨੂੰ ਹੁੰਗਾਰਾ ਮਿਲ ਰਿਹਾ ਤੇ ਸਾਡਾ ਹੌਸਲਾ ਵੀ ਵੱਧ ਰਿਹਾ ਕਿ ਇਸ ਨੂੰ ਨਿਰੰਤਰਤਾ ਇਹਦੇ ਵਿੱਚ ਰੱਖੀਏ। ਇਹ ਲਗਾਤਾਰ ਜਿਹੜਾ ਹੈ ਲੈਕਚਰਾਂ ਦੀ ਲੜੀ ਚੱਲਦੀ ਰਹੇ ਤੇ ਤੁਹਾਡਾ ਜਿਹੜਾ ਹੈ ਸਹਿਯੋਗ ਹੈ ਸਾਰੇ ਸਾਥੀਆਂ ਦਾ, ਸਰੋਤਿਆਂ ਦਾ, ਵਿਦਵਾਨਾਂ ਦਾ, ਸਾਹਿਤਕਾਰਾਂ ਦਾ ਸਾਨੂੰ ਮਿਲਦਾ ਰਹੇ। ਅੱਜ ਸਾਡੇ ਨਾਲ ਮਹਿਮੂਦ ਅਵਾਨ ਜੀ ਜੋ ਇੱਕ ਕਵੀ ਨੇ ਤੇ ਲੇਖਕ ਵੀ ਨੇ, ਸਾਡੇ ਨਾਲ ਅੱਜ ਕਵਿਤਾ ਦੇ ਉੱਤੇ ਹੀ ਆਪਣੇ ਵਿਚਾਰ ਪੇਸ਼ ਕਰਨਗੇ। ਮੈਂ ਤੁਹਾਡੇ ਵਿਚਕਾਰ ਜ਼ਿਆਦਾ ਸਮਾਂ ਨਹੀਂ ਲੈਂਦਾਗਾ। ਮੈਂ ਅਗਲੀ ਕਾਰਵਾਈ ਦੇ ਲਈ ਪ੍ਰੋਫੈਸਰ ਲਖਵੀਰ ਸਿੰਘ ਜੀ ਨੂੰ ਸੱਦਾ ਦਿੰਦਾ ਹਾਂ ਕਿ ਅਗਲੀ ਕਾਰਵਾਈ ਸ਼ੁਰੂ ਕਰ। ਪ੍ਰੋਫੈਸਰ ਲਖਵੀਰ ਸਿੰਘ। ਬਹੁਤ ਬਹੁਤ ਧੰਨਵਾਦ ਡਾਕਟਰ ਗੁਰਜਿੰਦਰ ਸਿੰਘ ਬਰਾੜ ਜੀ। ਤੁਹਾਡੀ ਪ੍ਰੇਰਨਾ ਨਾਲ ਤੇ ਤੁਹਾਡੀ ਹੱਲਾਸ਼ੇਰੀ ਦੇ ਨਾਲ ਹੀ ਇਹ ਲੈਕਚਰ ਲੜੀ ਹੈ ਜਿਹੜੀ ਅੱਗੇ ਵਧ ਰਹੀ ਹੈ, ਤੇ ਇਸ ਮੰਚ ਦੇ ਉੱਤੇ ਅਸੀਂ ਦੇਸ਼ ਵਿਦੇਸ਼ ਦੇ ਵਿੱਚੋਂ ਜਿਹੜੇ ਬੁਲਾਰੇ ਨੇ ਉਹ ਸਾਡੇ ਵਿਦਿਆਰਥੀਆਂ ਦੇ, ਇਸ ਖਿੱਤੇ ਦੇ, ਇਸ ਇਲਾਕੇ ਦੇ, ਜਾਂ ਜਿਹੜੇ ਸਾਡੇ ਅਕੈਡਮਿਕ ਜਿਹੜੇ ਵਿਦਵਾਨ ਸਾਡੇ ਨਾਲ ਜੁੜਦੇ ਨੇ ਉਹਨਾਂ ਨਾਲ ਇਹ ਸਾਂਝਾ ਕਰ ਪਾ ਰਹੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਦੋਸਤੋ, ਮੈਂ ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਸਰੋਤਿਆਂ ਦੇ ਨਾਲ ਸਾਡੇ ਅੱਜ ਦੇ ਗੈਸਟ ਸਪੀਕਰ ਮਹਿਮੂਦ ਅਮਾਨ ਜੀ ਦਾ ਸੰਖੇਪ ਜਾਂ ਤਾਰਫ ਜ਼ਰੂਰ ਕਰਾਉਣਾ ਚਾਹਾਂਗਾ। ਜਿਵੇਂ ਕਿ ਡਾਕਟਰ ਗੁਰਜਿੰਦਰ ਸਿੰਘ ਬਰਾੜ ਜੀ ਦੱਸ ਕੇ ਗਏ ਨੇ ਕਿ ਮਹਿਮੂਦ ਅਮਾਨ ਜੀ ਕਵੀ ਨੇ, ਲੇਖਕ ਨੇ ਤੇ ਕਾਲਮ ਨਵੀਸ ਨੇ ਜਿਹੜੇ ਦਾ ਤੌਰ ਤੇ ਆਪਣਾ ਕੰਮ ਕਰਦੇ ਨੇ। ਡਬਲਿਨ ਆਇਰਲੈਂਡ ਤੋਂ ਸਾਡੇ ਨਾਲ ਜੁੜੇ ਹੋਏ ਨੇ। ਬੇਸ਼ੱਕ ਉਹਨਾਂ ਦਾ ਜਿਹੜਾ ਪਿਛੋਕੜ ਆ ਉਹ ਪਾਕਿਸਤਾਨੀ ਪੰਜਾਬ ਦੇ ਨਾਲ ਜੁੜਦਾ। ਜੇ ਮੈਂ ਉਹਨਾਂ ਦੇ ਸਾਹਿਤਕ ਕਾਰਜ ਦੀ ਗੱਲ ਕਰਾਂ, ਹੁਣ ਤੱਕ ਉਹਨਾਂ ਦੇ 3 ਜਿਹੜੀਆਂ ਕਵਿਤਾ ਦੀਆਂ ਕਿਤਾਬਾਂ ਉਹ ਆ ਚੁੱਕੀਆਂ ਨੇ। ਰਾਤ ਸਮੁੰਦਰ ਖੇਡ 2007 ਦੇ ਵਿੱਚ ਉਹਨਾਂ ਦੀ ਪਹਿਲੀ ਕਿਤਾਬ ਪ੍ਰਕਾਸ਼ਿਤ ਹੋਈ। ਬੀਣੀ ਲਿਖਿਆ ਦਿਨ 2012 ਦੇ ਵਿੱਚ ਉਹਨਾਂ ਦੀ ਕਿਤਾਬ ਪ੍ਰਕਾਸ਼ਿਤ ਹੋਈ ਕਵਿਤਾ ਦੀ। ਤੀਜੀ ਕਿਤਾਬ ਉਹਨਾਂ ਦੀ ਸੇਜਲ 2017 ਦੇ ਵਿੱਚ ਪ੍ਰਕਾਸ਼ਿਤ ਹੁੰਦੀ ਆ। ਇਸ ਤੋਂ ਇਲਾਵਾ ਉਹ ਕੋ ਐਡੀਟਰ ਦੇ ਤੌਰ ਤੇ ਜਿਹੜੀ ਇੱਕ ਖਾਸ ਤੌਰ ਤੇ ਫੋਕ ਟੇਲ ਦੇ ਨਾਲ ਸੰਬੰਧਿਤ ਕਿਤਾਬ ਆ ਜਿਹਦਾ ਨਾਮ ਫੈਸੀਨੇਟਿੰਗ ਫੋਕ ਟੇਲ ਆਫ ਪੰਜਾਬ ਅਨਡਿਵਾਈਡਡ ਪੰਜਾਬ, ਇਸ ਐਡੀਸ਼ਨ ਦੇ ਅਧੀਨ ਵੀ ਉਹਨਾਂ ਨੇ ਸਹਿ ਸੰਪਾਦਕ ਦੇ ਤੌਰ ਤੇ ਜਿਹੜੀ ਕਿਤਾਬ ਉਹਨਾਂ ਦੀ ਪ੍ਰਕਾਸ਼ਿਤ ਹੋਈ ਆ। ਇਸ ਤੋਂ ਇਲਾਵਾ ਮਹਿਮੂਦ ਅਵਾਨ ਜੀ ਪਾਕਿਸਤਾਨ ਤੋਂ ਨਿਕਲਦੇ ਜਿਹੜਾ ਅਖਬਾਰ ਆ ਦੀ ਨਿਊਜ਼ ਤੇ ਡੌਨ, ਉਹਨਾਂ ਦੇ ਵਿੱਚ ਸਮੇਂ-ਸਮੇਂ ਤੇ ਜਿਹੜੇ ਆਰਟੀਕਲ ਲਿਖਦੇ ਰਹਿੰਦੇ ਨੇ ਕਰੰਟ ਵਿਸ਼ਿਆਂ ਨਾਲ ਸੰਬੰਧਿਤ, ਪੰਜਾਬੀ ਕਿਤਾਬਾਂ ਨਾਲ, ਪੰਜਾਬੀ ਸੱਭਿਆਚਾਰ ਜਾਂ ਸਾਹਿਤ ਦੇ ਬਾਰੇ ਉਹਨਾਂ ਦੇ ਜਿਹੜੇ ਲੇਖ ਹੈ ਇਹਨਾਂ ਤੋਂ ਅਖਬਾਰਾਂ ਦੇ ਉੱਤੇ ਪ੍ਰਕਾਸ਼ਿਤ ਹੁੰਦੇ ਰਹੇ ਨੇ। ਹੁਣ ਤੱਕ ਲਗਭਗ 60 ਦੇ ਕਰੀਬ ਉਹ ਜਿਹੜੇ ਆਰਟੀਕਲ ਨੇ ਉਹ ਲਿਖ ਚੁੱਕੇ ਨੇ। ਇਸ ਤੋਂ ਇਲਾਵਾ ਮਹਿਮੂਦ ਅਵਾਨ ਜੀ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿੱਚ, ਲਿਟਰੇਰੀ ਫੈਸਟੀਵਲ ਦੇ ਵਿੱਚ ਤੇ ਇਹਨਾਂ ਦੇ ਵਿੱਚ ਪੰਜਾਬ ਬਾਰੇ, ਪੰਜਾਬੀ ਬਾਰੇ ਜਿਹੜੇ ਆਪਣੇ ਲੈਕਚਰ ਨੇ ਉਹ ਸਾਂਝੇ ਕਰਦੇ ਰਹਿੰਦੇ ਨੇ। ਇਸ ਤੋਂ ਇਲਾਵਾ ਮਹਿਮੂਦ ਅਵਾਨ ਜੀ PTV, BBC ਦੇ ਉੱਤੇ ਰੇਡੀਓ ਬ੍ਰੌਡਕਾਸਟ ਦੇ ਨਾਲ ਵੀ ਜੁੜੇ ਹੋਏ ਨੇ। ਇਹਨਾਂ ਦੇ ਉੱਤੇ ਇੰਟਰਵਿਊਜ਼ ਵਗੈਰਾ ਤੇ ਆਪਣੇ ਜਿਹੜੇ ਵਿਚਾਰ ਨੇ ਉਹ ਲਗਾਤਾਰ ਸਾਂਝੇ ਕਰਦੇ ਰਹਿੰਦੇ ਨੇ। ਮਹਿਮੂਦ ਅਵਾਨ ਜੀ ਨੂੰ ਹੁਣ ਤੱਕ 2 ਅਵਾਰਡ ਨੇ ਜਿਹੜੇ ਉਹ ਮਿਲ ਚੁੱਕੇ ਨੇ। 2012 ਦੇ ਵਿੱਚ ਉਹਨਾਂ ਨੂੰ ਮਾਸੂਦ ਖਾਦਰਪੋਸ਼ ਪੋਇਟਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ। 2017 ਦੇ ਵਿੱਚ ਉਹਨਾਂ ਨੂੰ ਪੰਜਾਬ ਇੰਸਟੀਚਿਊਟ ਆਫ ਲੈਂਗੁਏਜ, ਆਰਟ ਐਂਡ ਕਲਚਰ ਦੇ ਵੱਲੋਂ ਸ਼ਫਕਤ ਤਨਵੀਰ ਮਿਰਜ਼ਾ ਅਵਾਰਡ ਜਿਹੜਾ ਪੋਇਟਰੀ ਦੇ ਲਈ ਦਿੱਤਾ ਜਾਂਦਾ, ਉਹਦੇ ਦੇ ਲਈ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਿਆ। ਸਾਡਾ ਅੱਜ ਮਹਿਮੂਦ ਅਵਾਨ ਜੀ ਨਾਲ, ਜੋ ਕਿ ਪੰਜਾਬ ਨੂੰ ਸਮਝਣ ਦੇ ਲਈ, ਪੰਜਾਬ ਖਾਸ ਤੌਰ ਤੇ ਮੱਧਕਾਲੀ ਪੰਜਾਬ ਨੂੰ ਜਾਂ ਕਰੰਟ ਪੰਜਾਬ ਨੂੰ ਜਾਂ ਪੰਜਾਬੀ ਸਾਹਿਤ ਨੂੰ ਸਮਝਣ ਦੇ ਲਈ ਬੇਹੱਦ ਸੂਖਮ ਦ੍ਰਿਸ਼ਟੀ ਰੱਖਦੇ ਨੇ। ਅੱਜ ਸਾਡਾ ਮਹਿਮੂਦ ਅਵਾਨ ਜੀ ਨਾਲ ਜੁੜਨ ਦਾ ਸਬਬ ਜਿਹੜਾ ਹੈਗਾ ਰੈਜ਼ਿਸਟੈਂਸ ਥੀਮ ਇਨ ਪੰਜਾਬੀ ਪੋਇਟਰੀ ਵਿਸ਼ੇ ਦੇ ਕਰਕੇ ਬਣਿਆ, ਤੇ ਉਹ ਇਸ ਵਿਸ਼ੇ ਦੇ ਉੱਤੇ ਸਾਡੇ ਨਾਲ ਅੱਜ ਵਿਚਾਰ ਜਿਹੜੇ ਸਾਂਝੇ ਕਰਨਗੇ। ਕਿਉਂਕਿ ਦੋਸਤੋ, ਜਦੋਂ ਤੁਸੀਂ ਪੰਜਾਬ ਨੂੰ ਪੜ੍ਹਦੇ ਹੋ ਤਾਂ ਪੰਜਾਬੀ ਜਿਹਨ ਨੂੰ ਪੜ੍ਹਦੇ ਹੋ ਤਾਂ ਪੰਜਾਬੀ ਜਿਹਨ ਹਮੇਸ਼ਾ ਨਾਬਰਾਂ ਨੂੰ ਪਿਆਰ ਕਰਨ ਵਾਲਾ ਰਿਹਾ। ਜਿਹੜੇ ਵਿਦਰੋਹੀ ਜਿਹੜੇ ਸੁਰ ਵਾਲੇ ਵਿਅਕਤੀ ਨੇ, ਵਿਦਰੋਹੀ ਵਿਅਕਤੀਤਵ ਆ, ਉਹਨਾਂ ਨੂੰ ਪਿਆਰ ਕਰਨ ਵਾਲਾ ਰਿਹਾ। ਪੰਜਾਬੀ ਜਿਹਨ ਦੇ ਵਿੱਚ ਸੂਰਮਾ ਤੇ ਸ਼ਹੀਦ ਆ ਜਿਹੜੇ ਹਮੇਸ਼ਾ ਪੰਜਾਬੀ ਅਵਚੇਤਨ ਦੇ ਵਿੱਚ ਬਹੁਤ ਡੂੰਘੀ ਤਰ੍ਹਾਂ ਸਮਾਏ ਹੋਏ ਨੇ। ਸ਼ਹੀਦੀ ਦਾ ਰੋਮਾਂਸ ਸਾਡੀ ਲੋਕਧਾਰਾ ਦੇ ਵਿੱਚੋਂ ਵੀ ਆਪਾਂ ਜਿਹੜਾ ਦੇਖ ਸਕਦੇ ਹਾਂ। ਕੇਂਦਰੀ ਸੂਤਰ ਜਿਹੜਾ ਸ਼ਹੀਦੀ ਦਾ ਰੋਮਾਂਸ ਸਾਡੀ ਲੋਕਧਾਰਾ ਦੇ ਵਿੱਚ ਰਿਹਾ। ਸੂਰਮਾ ਸ਼ਹੀਦ ਸਾਡੀਆਂ ਕਥਾ ਕਹਾਣੀਆਂ ਦੇ ਵਿੱਚ ਵਾਰ-ਵਾਰ ਸਿਰ ਕੱਢਦੇ ਸਾਨੂੰ ਦਿਖਾਈ ਦਿੰਦੇ ਨੇ। ਸਰਹੱਦੀ ਸੂਬਾ ਹੋਣ ਕਰਕੇ ਜਿਹੜਾ ਪੰਜਾਬ ਆ ਉਹ ਪੰਜਾਬੀਆਂ ਦਾ ਜਿਹੜਾ ਵਾਹ ਉਹ ਵਾਰ-ਵਾਰ ਧਾੜਵੀਆਂ ਦੇ ਨਾਲ ਪੈਂਦਾ ਰਿਹਾ, ਤੇ ਯੁੱਧ ਤੋਂ ਬਾਅਦ ਉਜਾੜਾ ਤੇ ਉਜੜ ਕੇ ਦੁਬਾਰੇ ਮੁੜ ਵਸਣਾ ਪੰਜਾਬ ਦੀ ਜਿਹੜੀ ਖਸਲਤ ਆ ਉਹ ਸਦੀਆਂ ਤੋਂ ਪੰਜਾਬ ਦੀ ਅਸੀਂ ਦੇਖਦੇ ਹਾਂ। ਪੰਜਾਬ ਇਸ ਦੇ ਨਾਲ ਹਮੇਸ਼ਾ ਦੋ ਚਾਰ ਹੁੰਦਾ ਰਿਹਾ, ਤੇ ਪੰਜਾਬੀ ਲੋਕ ਕਾਵਿ ਦੇ ਵਿੱਚ ਤੇ ਮੱਧਕਾਲੀ ਸਾਹਿਤ ਦੇ ਵਿੱਚ ਅਸੀਂ ਭਗਤਾਂ ਤੇ ਆਸ਼ਕਾਂ ਨੂੰ ਨਾਬਰ ਦੇ ਵਜੋਂ ਦੇਖਦੇ ਹਾਂ, ਨਾਬਰੀ ਦੀ ਸੁਰ ਦੇ ਵਜੋਂ ਅਸੀਂ ਦੇਖਦੇ ਹਾਂ।
ਸ਼ਹੀਦ ਪਰਦੇਸੀ ਮੁਲਕ ਸਾਡੇ ਸਾਹਿਤ ਦੇ ਵਿੱਚ ਤੇ ਸਾਹਿਤ ਦੇ ਵਿੱਚ ਵਾਰ-ਵਾਰ ਕਿਉਂ ਨਾਇਕ ਬਣਦੇ ਨੇ? ਇਹ ਇਸ ਦਾ ਜਵਾਬ ਅਸੀਂ ਪੰਜਾਬ ਦੀ ਭੂਗੋਲਿਕ ਸਥਿਤੀ ਦੇ ਵਿੱਚੋਂ, ਪੰਜਾਬ ਦੇ ਇਤਿਹਾਸ ਦੇ ਵਿੱਚੋਂ ਤੇ ਪੰਜਾਬ ਦੇ ਇਤਿਹਾਸ ਦੇ ਵਿੱਚ ਵਾਰ-ਵਾਰ ਪਈ ਵੱਢ ਆ ਜਿਹੜੀ, ਜਾਂ ਖੇਤੀਬਾੜੀ ਆਰਥਿਕਤਾ ਜਿਹੜੀ ਹੈਗੀ ਆ, ਜਾਂ ਕਬਾਇਲੀ ਅਵਚੇਤਨ ਜਿਹੜਾ ਸਾਡਾ, ਇਸ ਵਿਸ਼ੇਸ਼ ਮਾਨਸਿਕਤਾ ਦੇ ਵਿੱਚੋਂ ਵੀ ਅਸੀਂ ਇਸ ਨੂੰ ਤਲਾਸ਼ ਸਕਦੇ ਹਾਂ। ਤਾਂ ਪੰਜਾਬੀ ਸਾਹਿਤ ਦੀ ਲਗਭਗ ਹੁਣ ਤੱਕ ਅਸੀਂ ਦੇਖੀਏ ਤਾਂ 1000 ਸਾਲ ਲੰਬੀ ਜਿਹੜੀ ਪਰੰਪਰਾ ਹੋ ਚੁੱਕੀ ਹੈ, ਤੇ ਇਸ 1000 ਸਾਲ ਦੀ ਪਰੰਪਰਾ ਦੇ ਵਿੱਚ ਜਿਹੜਾ ਸਾਹਿਤ ਲਿਖਿਆ ਗਿਆ ਉਹਦੀ ਮੁੱਖ ਸੁਰ ਜਿਹੜੀ ਰਹੀ ਆ ਉਹ ਸਥਾਪਤੀ ਦੀ ਵਿਰੋਧੀ ਰਹੀ ਆ ਤੇ ਲੋਕ ਪੱਖੀ ਸੁਰ ਰਹੀ ਆ। ਤੇ ਮੱਧਕਾਲ ਦੇ ਵਿੱਚ ਜੇਕਰ ਅਸੀਂ ਸੂਫੀ ਜਾਂ ਗੁਰਮਤ ਕਾਵਧਾਰਾ ਦੇ ਧਾਰਮਿਕ ਮੁਹਾਵਰੇ ਦੇ ਬਾਵਜੂਦ ਵੀ ਇਹ ਜਿਹੜੀਆਂ ਕਾਵਧਾਰਾਵਾਂ ਨੇ ਇਹ ਸਥਾਪਤ ਸੱਤਾ ਤੇ ਕੁਲੀਨ ਵਰਗ ਦੇ ਸੱਭਿਆਚਾਰ ਦੇ ਸਮਾਨਾਂਤਰ ਲੋਕ ਪੱਖੀ ਸੱਭਿਆਚਾਰ ਦੀ ਸਿਰਜਣਾ ਦੀ ਜਿਹੜੀ ਆ ਉਹ ਗੱਲ ਕਰ ਰਹੀਆਂ ਨੇ। ਰਮਾਨੀ ਪਿੱਠ ਵਾਲੇ ਜੇ ਕਿੱਸਿਆਂ ਦੀ ਵੀ ਗੱਲ ਕਰੀਏ ਤਾਂ ਅਸੀਂ ਕਿੱਸਿਆਂ ਦੇ ਵਿੱਚ ਵੀ ਜਿਹੜਾ ਰਾਜਿਆਂ ਦਾ ਜਾਂ ਦਰਬਾਰੀਆਂ ਦਾ ਜਿਹੜਾ ਚਰਿੱਤਰ ਆ ਉਹ ਮਾਨਸ ਖਾਣੇ, ਹੰਕਾਰੇ ਤੇ ਵਿਲਾਸੀ ਬੰਦਿਆਂ ਵਾਲਾ ਰਿਹਾ। ਤੇ ਮੱਧਕਾਲੀ ਕਿੱਸਾ ਕਾਵ ਦੇ ਵਿੱਚ ਰਾਜ ਮੋਹ ਤੇ ਧੌਂਸ ਦੀ ਖਾਤਰ ਜਿਹੜੇ ਕੁਰਬਾਨ ਹੋਣ ਵਾਲੇ ਸਾਡੇ ਜਿਹੜੇ ਨਾਇਕ ਨੇ ਉਹ ਵੀ ਸਾਨੂੰ ਦਿਖਾਈ ਦਿੰਦੇ ਨੇ। ਤਾਂ ਆਧੁਨਿਕ ਪੰਜਾਬੀ ਸਾਹਿਤ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਆਧੁਨਿਕ ਪੰਜਾਬੀ ਸਾਹਿਤ ਦੇ ਵਿੱਚ 1857 ਤੋਂ ਗਦਰ ਤੋਂ ਲੈ ਕੇ ਕੌਮੀ ਸੁਤੰਤਰਤਾ ਸੰਗਰਾਮ ਦੌਰਾਨ ਰਚਿਆ ਗਿਆ ਜਿਹੜਾ ਸਾਹਿਤ ਆ ਉਹਦੀ ਮੁੱਖ ਸੁਰ ਵੀ ਬਰਤਾਨਵੀ ਬਸਤੀਵਾਦ ਦੇ ਵਿਰੁੱਧ ਪ੍ਰਤੀਰੋਧ ਵਾਲੀ ਰਹੀ ਆ। 1957 ਦੇ ਬਾਰ ਦਾ ਜਿਹੜਾ ਜਾਂਗਲੀ ਵਿਦਰੋਹ ਹੋਵੇ, ਕੂਕਾ ਲਹਿਰ ਹੋਵੇ, ਸਿੰਘ ਸਭਾ ਲਹਿਰ ਹੋਵੇ, ਸਤਨਾਮੀ ਲਹਿਰ ਹੋਵੇ, ਬਾਰ ਦਾ 1907 ਦਾ ਜਿਹੜਾ ਕਿਸਾਨ ਅੰਦੋਲਨ ਹੋਵੇ, ਗੁਰਦੁਆਰਾ ਸੁਧਾਰ ਲਹਿਰ ਹੋਵੇ, ਗਦਰ ਲਹਿਰ ਹੋਵੇ, ਅਕਾਲੀ ਬੱਬਰ ਲਹਿਰ ਹੋਵੇ, ਕਿਰਤੀ ਲਹਿਰ ਹੋਵੇ, ਇਹਨਾਂ ਦਾ ਸਾਰਾ ਸਾਹਿਤ ਹੀ ਵਿਦਰੋਹੀ ਦੀ ਸੁਰ ਵਾਲਾ ਸਾਨੂੰ ਦਿਖਾਈ ਦਿੰਦਾ। ਜਾਂ ਅਸੀਂ ਦੇਖੀਏ ਪ੍ਰਗਤੀਵਾਦੀ ਸਾਹਿਤ ਆ ਜਾਂ ਸੁਤੰਤਰਤਾ ਤੋਂ ਬਾਅਦ ਪੈਦਾ ਹੋਏ ਜਨ ਅੰਦੋਲਨ ਦੌਰਾਨ ਜਿਹੜਾ ਸਾਹਿਤ ਰਚਿਆ ਗਿਆ ਉਹਦੀ ਸੁਰ ਵੀ ਸਾਨੂੰ ਸਥਾਪਤੀ ਦੇ ਖਿਲਾਫ ਨਾਬਰੀ ਵਾਲੀ ਦਿਖਾਈ ਦਿੰਦੀ ਹੈ। ਹਰੀ ਕ੍ਰਾਂਤੀ ਤੋਂ ਬਾਅਦ ਖਾਸ ਤੌਰ ਤੇ ਮੈਂ ਪੂਰਬੀ ਪੰਜਾਬ ਦੀ ਗੱਲ ਕਰਾਂ ਤਾਂ ਹਰੀ ਕ੍ਰਾਂਤੀ ਤੋਂ ਬਾਅਦ ਜਿਹੜਾ ਪੈਦਾ ਹੋਇਆ ਨਕਸਲਵਾੜੀ ਅੰਦੋਲਨ ਆ ਉਹ ਤੋਂ ਪ੍ਰਭਾਵਿਤ ਜਿਹੜੀ ਜੁਝਾਰਵਾਦੀ ਕਵਿਤਾ ਉਹਦੀ ਵੀ ਸੁਰ ਜਿਹੜੀ ਸਾਨੂੰ ਆ ਵਧੇਰੇ ਤੌਰ ਤੇ ਤਿੱਖੀ ਤੇ ਨਾਬਰੀ ਵਾਲੀ ਦਿਖਾਈ ਦਿੰਦੀ ਆ। ਜਾਂ 20ਵੀਂ ਸਦੀ ਦੇ ਵਿੱਚ ਖਾਸ ਤੌਰ ਤੇ ਜਿਹੜਾ ਕਿਸਾਨੀ ਅੰਦੋਲਨ ਹੁਣ ਚੱਲ ਰਿਹਾ ਉਸ ਕਿਸਾਨੀ ਅੰਦੋਲਨ ਦੇ ਸੰਦਰਭ ਦੇ ਵਿੱਚ ਵੀ ਆਪਾਂ ਦੇਖੀਏ ਤਾਂ 20ਵੀਂ ਸਦੀ ਦੇ ਆਖਰੀ ਦਹਾਕੇ ਦੇ ਵਿੱਚ ਭਾਰਤੀ ਹੁਕਮਰਾਨਾਂ ਦੀਆਂ ਜਿਹੜੀਆਂ ਨਵੀਆਂ ਆਰਥਿਕ ਨੀਤੀਆਂ ਜਿਹੜੀਆਂ ਉਹਨਾਂ ਨੇ ਲਾਗੂ ਕੀਤੀਆਂ ਉਹਦੇ ਨੀਤੀਆਂ ਦੇ ਹੇਠ ਉਹਨਾਂ ਨੇ ਸਾਮਰਾਜ ਦਾ ਜਿਹੜਾ ਆਰਥਿਕ ਏਜੰਡੇ ਨੂੰ ਅਪਣਾਇਆ। ਤਾਂ ਖਾਸ ਤੌਰ ਤੇ ਅਖੌਤੀ ਵਿਸ਼ਵੀਕਰਨ ਦੇ ਨਾਂ ਦੇ ਵਿਕਾਸ ਦੇ ਨਾਂ ਦੇ ਹੇਠ ਜਿਹੜੇ ਲੁਭਾਵਣੇ ਵਾਅਦੇ ਕੀਤੇ ਗਏ, ਉਪਭੋਗਤਾਵਾਦੀ ਸੱਭਿਆਚਾਰ ਖੜਾ ਕਰਨ ਦੀ ਗੱਲ ਕੀਤੀ ਗਈ, ਉਹਦੇ ਅਧੀਨ ਅਸੀਂ ਦੇਖਦੇ ਹਾਂ ਕਿ ਜਨਤਕ ਸੰਗਠਨ ਥੋੜੇ ਜਿਹੇ ਜਿਹੜੇ ਕਮਜ਼ੋਰ ਥੋੜੇ ਹੋਏ ਨੇ, ਪਰ ਇਸ ਦਾ ਭਾਵ ਨਹੀਂ ਕਿ ਵਿਕਾਸ ਦੇ ਨਾਂ ਦੇ ਹੇਠ ਉਜਾੜੇ ਗਏ ਅਸਲੋਂ ਜਿਹੜੇ ਲੋਕ ਸੀ ਉਹ ਨਿਸਲ ਹੋ ਗਏ ਨੇ ਜਾਂ ਕਮਜ਼ੋਰ ਹੋ ਗਏ। ਵਿਰੋਧ ਤੇ ਜਿਹੜਾ ਵਿਦਰੋਹ ਆ ਉਹਦੇ ਅੰਦਾਜ਼ ਭਾਵੇਂ ਅੱਜ ਦੇ ਦੌਰ ਦੇ ਵਿੱਚ ਬਦਲੇ ਨੇ, ਪਰ ਰੋਸ ਜਾਂ ਪ੍ਰਤੀਰੋਧ ਦੀ ਮੂਲ ਭਾਵਨਾ ਜਿਹੜੀ ਹੈਗੀ ਆ ਉਹ ਬਿਲਕੁਲ ਵੀ ਨਹੀਂ ਬਣੀ। ਤਾਂ ਇਸ ਦੌਰ ਦੇ ਵਿੱਚ ਪ੍ਰਤੀਰੋਧ ਦੀ ਕੀ ਸਾਰਥਕਤਾ ਬਣਦੀ ਆ? ਪੰਜਾਬੀ ਸਾਹਿਤ ਦੇ ਵਿੱਚ ਪ੍ਰਤੀਰੋਧ ਦੀ ਪਰੰਪਰਾ ਕੀ ਰਹੀ ਆ? ਪੰਜਾਬੀ ਕਵਿਤਾ ਦੇ ਵਿੱਚ ਪ੍ਰਤੀਰੋਧ ਦੀ ਕੀ ਪਰੰਪਰਾ ਰਹੀ ਆ? ਪ੍ਰਤੀਰੋਧ ਪੰਜਾਬੀਆਂ ਦੀ ਖਸਲਤ ਕਿਵੇਂ ਬਣਿਆ? ਪੰਜਾਬ ਦੇ ਵਿੱਚ ਪ੍ਰਤੀਰੋਧ ਦੀ ਭਾਵਨਾ ਕਿਸ ਤਰ੍ਹਾਂ ਟਰੈਵਲ ਕਰਦੀ ਆ? ਉਹ ਪਰੰਪਰਾ ਕਿੱਥੋਂ ਪਈ ਆ? ਇਹ ਸਾਰੇ ਵਿਸ਼ਿਆਂ ਬਾਰੇ ਸਾਡੇ ਨਾਲ, ਜਾਂ ਪੰਜਾਬੀ ਲੋਕਧਾਰਾ ਦੇ ਵਿੱਚ ਪ੍ਰਤੀਰੋਧ ਦੀ ਭਾਵਨਾ ਕਿਸ ਤਰ੍ਹਾਂ ਪ੍ਰਗਟ ਹੋ ਰਹੀ ਆ, ਇਹਨਾਂ ਸਾਰੇ ਵਿਸ਼ਿਆਂ ਬਾਰੇ ਸਾਡੇ ਨਾਲ ਮਹਿਮੂਦ ਅਵਾਨ ਜੀ ਵਿਚਾਰ ਸਾਂਝੇ ਕਰਨਗੇ। ਮੈਂ ਇੱਕ ਦਰੁਸਤ ਕਰਦਾ ਜਾਵਾਂ, ਜ਼ੁਬੇਰ ਅਹਿਮਦ ਜੀ ਸਾਡੇ ਨਾਲ ਜੁੜੇ ਹੋਏ ਨੇ। ਮੈਂ ਦੱਸਣਾ ਭੁੱਲ ਗਿਆ ਕਿ ਮਹਿਮੂਦ ਅਵਾਨ ਜੀ ਮੈਂਬਰ ਆਫ ਐਡਵਾਈਜ਼ਰੀ ਬੋਰਡ ਆਫ ਐਨੂਅਲ ਪੰਜਾਬੀ ਮੈਗਜ਼ੀਨ 12 ਮਾਹ ਦੇ ਨਾਲ ਵੀ ਜੁੜੇ ਹੋਏ ਨੇ। ਇਹ ਮੈਥੋਂ ਛੁੱਟ ਗਿਆ ਸੀ, ਰਹਿ ਗਿਆ ਸੀ, ਇਹਦੇ ਲਈ ਮੈਂ ਮਾਫੀ ਮੰਗਾਂਗਾ। ਜਿਹੜੇ ਕਿ ਅਮਰਜੀਤ ਚੰਦਨ ਜੀ ਨਾਲ ਮਿਲ ਕੇ ਕੰਮ ਕਰ ਰਹੇ ਨੇ। ਜਿਹੜੇ ਦੋਸਤ ਸਾਨੂੰ ਦੇਖ ਰਹੇ ਨੇ ਉਹ ਪਲੀਜ਼ ਇਸ ਲੈਕਚਰ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣ ਤਾਂ ਕਿ ਬਾਕੀ ਦੋਸਤ ਵੀ ਸਾਡੇ ਨਾਲ ਆ ਜਾਣ ਤੇ ਵੱਧ ਤੋਂ ਵੱਧ ਇਸ ਲੈਕਚਰ ਦਾ ਲਾਹਾ ਲੈ ਸਕਣ। ਇੱਕ ਗੁਜ਼ਾਰਿਸ਼ ਹੋਰ ਹੈ ਕਿ ਸਵਾਲ ਜਵਾਬ ਜਿਹੜੇ ਦੋਸਤ ਇਸ ਲੈਕਚਰ ਦੇ ਪ੍ਰਤੀ ਕਰਨਾ ਚਾਹੁੰਦੇ ਨੇ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਛੱਡੀ ਜਾਣ। ਅਸੀਂ ਅਖੀਰ ਦੇ ਵਿੱਚ ਸਵਾਲ ਜਵਾਬ ਸੈਸ਼ਨ ਦੇ ਵਿੱਚ ਮਹਿਮੂਦ ਅਵਾਨ ਜੀ ਤੋਂ ਉਹਨਾਂ ਸਵਾਲਾਂ ਦੇ ਜਵਾਬ ਜਿਹੜੇ ਉਹ ਲਵਾਂਗੇ। ਤੇ ਹੁਣ ਮੈਂ ਮਹਿਮੂਦ ਅਵਾਨ ਜੀ ਨੂੰ ਸੱਦਾ ਦੇਵਾਂਗਾ ਕਿ ਉਹ ਰੈਜ਼ਿਸਟੈਂਸ ਥੀਮਸ ਇਨ ਪੰਜਾਬੀ ਪੋਇਟਰੀ ਵਿਸ਼ੇ ਦੇ ਉੱਤੇ ਸਾਡੇ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਜਿਹੜੇ ਸਾਂਝੇ ਕਰਨ। ਮਹਿਮੂਦ ਅਵਾਨ ਜੀ, ਸਕਰੀਨ ਤੁਹਾਡੇ ਕੋਲ ਆ, ਤੁਸੀਂ ਆਪਣੇ ਵਿਚਾਰ ਸਾਂਝੇ ਕਰੋ। ਆਪਾਂ ਅਖੀਰ ਦੇ ਉੱਤੇ ਸਵਾਲ ਜਵਾਬ ਸੈਸ਼ਨ ਦੇ ਵਿੱਚ ਮਿਲਾਂਗੇ। ਮਹਿਮੂਦ ਅਵਾਨ ਜੀ। ਜਨਾਬ ਬੜੀ ਮਿਹਰਬਾਨੀ ਲਖਵੀਰ ਬਰਾੜ ਸਾਹਿਬ, ਤੁਹਾਡੀ ਸਾਰਿਆਂ ਸੱਜਣਾ ਬੇਲੀਆਂ ਮਿੱਤਰਾਂ ਸਲਾਮ, ਸਤਿ ਸ੍ਰੀ ਅਕਾਲ, ਨਮਸਕਾਰ। ਹਾਂਜੀ, ਮੁੱਢ ਬੰਨ ਲਿਆ ਲਖਵੀਰ ਨੇ। ਮੈਂ ਹੁੰਦਾ ਤੇ ਆਇਰਲੈਂਡ ਹੈ, ਲੇਕਿਨ ਇਹ ਦੱਸਣਾ ਜ਼ਰੂਰੀ ਹੈ ਕਿ ਉਹ ਕਹਿੰਦਾ ਨੇ ਜਿਸ ਧਰਤੀ ਮੇਰੇ ਪੁਰਖੇ ਜੰਮੇ। ਮੈਂ ਪਧਰਾੜ ਦੀ ਜੰਮ ਪਾਲਿਆ, ਮੇਰੀ ਜਿਹੜਾ ਕਿ ਖੁਸ਼ਾਬ ਦਾ ਜ਼ਿਲ੍ਹਾ ਉਹਦਾ ਪਿੰਡ ਹੈ, ਔਰ ਇਹ ਤੁਸੀਂ ਸਮਝ ਲਓ ਸਰਗੋਧੇ ਡਿਵੀਜ਼ਨ ਦਾ ਪਾਰਟ ਹੈ। ਸੋ ਮੇਰਾ ਜਿਹੜੀ ਜੰਮਪਲ ਤੇ ਪੜ੍ਹਾਈ ਲਿਖਾਈ ਹੈ ਉਹ ਸਾਰੀ ਉੱਥੋਂ ਦੀ ਹੈ, ਤੇ ਉਸ ਤੋਂ ਬਾਅਦ ਲਾਹੌਰੋਂ ਪੜ੍ਹਾਈ ਕੀਤੀ ਮੈਂ।
ਜਿਹੜਾ ਅੱਜ ਦਾ ਸਬਜੈਕਟ ਹੈ ਉਹਨੂੰ ਅਸੀਂ ਉਹ ਬੜਾ ਸਵਾਦੀ ਹੈ, ਸਵਾਦਲਾ ਹੈ ਜਿਵੇਂ ਅਸੀਂ ਕਹਿੰਦੇ ਹਾਂ। ਫੋਕਸ ਮੇਰਾ ਜ਼ਿਆਦਾਤਰ ਰਹੇਗਾ ਫੋਕ ਤੇ ਸਾਡੇ ਕਲਾਸਿਕਸ ਤੇ ਕੰਟੈਂਪਰਰੀ ਤੇ ਵੀ, ਜਿਹਦੇ ਵਿੱਚ ਲਹਿੰਦੇ ਪੰਜਾਬ ਦੀ ਜ਼ਿਆਦਾ ਗੱਲ ਹੋਏਗੀ ਔਰ ਚੜ੍ਹਦੇ ਪੰਜਾਬ ਦਾ ਜਿੰਨਾ ਮੈਂ ਪੜ੍ਹਿਆ ਉਹਦਾ ਵੀ ਅਸੀਂ ਜ਼ਿਕਰ ਕਰਾਂਗੇ। ਇਹ ਗੱਲ ਦੱਸਣੀ ਜ਼ਰੂਰੀ ਹੈ, ਜਿਹੜੀ ਪੰਜਾਬ ਦੀ ਸਾਰੀ ਰੀਤ ਹੈ, ਜਿਹੜੀ ਵੱਡੀ ਰੀਤ ਹੈ, ਉਹ ਫਿਕਸ਼ਨ ਦੀ ਨਹੀਂ ਹੈ, ਉਹ ਪ੍ਰੋਜ਼ ਦੀ ਨਹੀਂ ਹੈ, ਉਹ ਸ਼ਾਇਰੀ ਦੀ ਹੈ, ਉਹ ਕਵਿਤਾ ਦੀ ਹੈ, ਉਹ ਪੋਇਟਰੀ ਦੀ ਹੈ। ਇਸ ਤੋਂ ਉਸ ਸਾਰੇ ਨੂੰ ਸਮੇਟਣਾ ਸੰਭਾਲਣਾ ਇਸ ਸਾਰੇ ਟਾਈਮ ਵਿੱਚ ਉਹ ਕੋਸ਼ਿਸ਼ ਕਰਾਂਗੇ ਕਿ ਸ਼ਾਇਰੀ ਆਪ ਬੋਲੇ। ਮੇਰਾ ਅੱਜ ਦੀ ਸਾਰੀ ਗੱਲ ਦਾ ਮਕਸਦ ਇਹ ਹੋਏਗਾ ਕਿ ਮੈਂ ਘੱਟ ਬੋਲਾਂ ਔਰ ਜਿਹੜੀ ਸਾਡੀ ਸ਼ਾਇਰੀ ਹੈ ਉਹ ਆਪ ਬੋਲੇ ਤੇ ਉਹ ਤੁਹਾਨੂੰ ਦੱਸੇ ਕਿ ਜਿਹੜੀ ਰੈਜ਼ਿਸਟੈਂਸ ਥੀਮਸ ਰਹੇ ਨੇ ਉਹ ਉਸ ਟਾਈਮ ਦੀ ਪੋਲਿਟਿਕਸ ਦੇ ਨਾਲ ਔਰ ਉਸ ਟਾਈਮ ਦੀ ਸੁਸਾਇਟੀ ਦੇ ਨਾਲ ਕਿਸ ਤਰੀਕੇ ਨਾਲ ਲਿੰਕ ਹੋਏ ਨੇ। ਉਸ ਡਿਟੇਲ ਜਾਣ ਤੋਂ ਪਹਿਲੇ ਮੈਂ ਥੋੜਾ ਜਿਹਾ ਤੁਹਾਨੂੰ ਇੱਕ ਦੇ ਦੇਵਾਂ ਕਿ ਅਸੀਂ ਇਹਨੂੰ ਸਟਰਕਚਰ ਕਿਵੇਂ ਕਰਾਂਗੇ ਤਾਂ ਕਿ ਅਸੀਂ 55 ਮਿੰਟ ਚ ਇਹਨੂੰ ਮੁਕਾ ਸਕੀਏ। ਪਹਿਲੇ ਤੇ ਅਸੀਂ ਗੱਲ ਕਰਾਂਗੇ ਕਿ ਰੈਜ਼ਿਸਟੈਂਸ ਨੂੰ ਮੈਂ ਦੋ ਸੈਕਸ਼ਨ ਵਿੱਚ ਡਿਵਾਈਡ ਕੀਤਾ। ਇੱਕ ਜਿਹੜੀ ਹੈ ਸੋਸ਼ਲ ਪੋਲੀਟੀਕਲ ਨੂੰ ਮੈਂ ਸਪਲਿਟ ਕਰ ਦਿੱਤਾ, ਇੱਕ ਜਿਹੜੀ ਸੋਸ਼ਲ ਇਸ਼ੂਜ਼ ਦੇ ਖਿਲਾਫ ਰੈਜ਼ਿਸਟੈਂਸ ਹੈ ਔਰ ਦੂਜੀ ਜਿਹੜੀ ਪੋਲੀਟੀਕਲ ਇਸ਼ੂਜ਼ ਦੀ ਰੈਜ਼ਿਸਟੈਂਸ ਹੈ। ਸੋ ਅਸੀਂ ਸੋਸ਼ਲ ਤੋਂ ਸ਼ੁਰੂ ਕਰਾਂਗੇ, ਉਸ ਤੋਂ ਬਾਅਦ ਅਸੀਂ ਆਪਣੀ ਪੋਲੀਟੀਕਲ ਰੈਜ਼ਿਸਟੈਂਸ ਤੇ ਆਵਾਂਗੇ। ਉਹਦੇ ਵਿੱਚ ਜਿਹੜੇ ਇਨਵੇਜਨਸ ਹੋਏ ਨੇ ਉਹਨਾਂ ਇਨਵੇਜਨਸ ਨੂੰ ਅਸੀਂ ਵੇਖਾਂਗੇ ਕਿ ਸਾਡੀ ਸ਼ਾਇਰੀ ਨੇ ਕਿਵੇਂ ਵੇਖਿਆ, ਸਾਡੇ ਸ਼ਾਇਰਾਂ ਨੇ ਕਿਵੇਂ ਰਿਸਪੌਂਡ ਕੀਤਾ, ਔਰ ਐਂਡ ਦੇ ਉੱਤੇ ਅਸੀਂ ਜਿਹੜਾ ਪੋਸਟ ਪਾਰਟੀਸ਼ਨ ਹੈ, ਜਿਹੜਾ ਵੰਡ ਤੋਂ ਬਾਅਦ ਦਾ ਉਜਾੜਿਆਂ ਤੋਂ ਬਾਅਦ ਦਾ ਦੀ ਸ਼ਾਇਰੀ ਹੈ ਉਹਨੂੰ ਟੱਚ ਕਰਾਂਗੇ ਔਰ ਅੱਜ ਤੱਕ ਅਸੀਂ ਪੜਾਵਾਂਗੇ। ਸੋ ਇਹ ਪਲਾਨ ਹੈ ਕਿ ਇਸ ਤਰੀਕੇ ਨਾਲ ਸਟਰਕਚਰਲੀ ਅਸੀਂ ਚੱਲਾਂਗੇ। ਔਰ ਜਿਵੇਂ ਮੈਂ ਆਖਿਆ ਕਿ ਮੇਰਾ ਦਿਲ ਹੈ, ਕਿਉਂਕਿ ਮੈਂ ਆਪ ਸ਼ਾਇਰ ਹਾਂ, ਕਿ ਮੈਂ ਘੱਟ ਬੋਲਾਂ ਔਰ ਸ਼ਾਇਰੀ ਬੋਲੇ। ਜਿਹੜੀ ਸ਼ਾਇਰੀ ਮੈਂ ਕਿਉਂਕਿ ਜਿਹੜਾ ਟਾਈਮ ਬਹੁਤ ਲਾਇਆ ਮੈਂ ਸ਼ਾਇਰੀ ਸਿਲੈਕਟ ਕਰਨ ਵਿੱਚ, ਤਾਂ ਕਿ ਸ਼ਾਇਰੀ ਆਪ ਤੁਹਾਨੂੰ ਦੱਸੇ ਕਿ ਉਹ ਕਿਹੜੇ ਟਾਈਮ ਦੀ, ਕਿਹੜੇ ਇਸ਼ੂ ਦੀ, ਕਿਹਦੀ ਗੱਲ ਕਰ ਰਹੀ ਹੈ। ਰੈਜ਼ਿਸਟੈਂਸ ਪੋਇਟਰੀ ਦਾ ਇੱਕ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਹੈ, ਇਹ ਡਿਸਕਲੇਮਰ ਦੇਣਾ ਜ਼ਰੂਰੀ ਹੈ ਕਿ ਰੈਜ਼ਿਸਟੈਂਸ ਪੋਇਟਰੀ ਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੁੰਦੀ ਹੈ ਕਿ ਉਹ ਸ਼ਾਇਰੀ ਤੋਂ ਨਿਕਲ ਕੇ ਪ੍ਰੋਪੇਗੈਂਡਾ 'ਚ ਵੜ ਜਾਂਦੀ ਹੈ। ਸੋ ਉਹਦੀ ਜਿਹੜੀ ਪੋਇਟਿਸਿਟੀ ਹੈ, ਉਹਦੀ ਜਿਹੜੀ ਆਪਣੀ ਸ਼ਾਇਰੀ ਹੈ, ਉਹ ਕਿਧਰੇ ਕਿਧਰੇ ਮਰ ਜਾਂਦੀ ਹੈ ਜਦੋਂ ਤੁਸੀਂ ਉਹਨੂੰ ਪਿਓਰ ਰੈਜ਼ਿਸਟੈਂਸ, ਪੋਲੀਟੀਕਲ ਰੈਜ਼ਿਸਟੈਂਸ ਸੈਂਸ ਵਿੱਚ ਵੇਖਦੇ ਹੋ। ਤੇ ਮੈਂ ਕੋਸ਼ਿਸ਼ ਇਹੀ ਕੀਤੀ ਹੈ ਕਿ ਮੈਂ ਉਸ ਕਿਸਮ ਦੀਆਂ ਦੀ ਵਰਸਿਸ, ਸ਼ੇਰ, ਕਵਿਤਾ, ਢੋਲੇ, ਮਾਈਏ ਪਿਕ ਕਰਾਂ, ਨਜ਼ਮਾਂ, ਜਿਹਦੇ ਵਿੱਚ ਸ਼ਾਇਰੀ ਜਿਹੜੀ ਹੈ ਉਹ ਆਪਣੀ ਹੋਂਦ ਨਹੀਂ ਖੋਂਦੀ ਔਰ ਜਿਹੜੀ ਰੈਜ਼ਿਸਟੈਂਸ ਹੈ ਉਹ ਵੀ ਨਾਲ ਨਾਲ ਚੱਲਦੀ ਹੈ। ਸੋ ਔਰ ਇਹ ਬੜਾ ਔਖਾ ਕੰਮ ਹੈ ਬਿਕੋਜ਼ ਜਿਹੜੀ ਨੇਚਰ ਹੈ ਰੈਜ਼ਿਸਟੈਂਸ ਦੀ ਉਹ ਇੱਕ ਅਨਫੋਰਚੂਨੇਟਲੀ ਈਵਨ ਇਨ ਲਿਟਰਰੀ ਟਰਮਸ ਉਹ ਪ੍ਰੋਪੇਗੈਂਡਾ ਟੁਰ ਜਾਂਦੀ ਹੈ। ਪਰ ਅਸੀਂ ਵੇਖਦੇ ਹਾਂ, ਉਸ ਤੋਂ ਬਾਅਦ ਤੁਹਾਡੇ ਸਵਾਲ ਲਵਾਂਗੇ ਔਰ ਨਾਲ ਨਾਲ ਅਸੀਂ ਚੱਲਾਂਗੇ। ਅੱਛਾ, ਸਭ ਤੋਂ ਪਹਿਲੇ ਇਹ ਹੁਣ ਗੱਲ ਕਰਨੀ ਜ਼ਰੂਰੀ ਹੁੰਦੀ ਹੈ ਕਿ ਲਿਖਦਾ ਕਿਉਂ ਹੈ ਬੰਦਾ, ਕਿਉਂ ਲਿਖਣਾ ਕਿਉਂ ਜ਼ਰੂਰੀ ਹੈ। ਲਿਖਤ ਦਾ ਰੈਜ਼ਿਸਟੈਂਸ ਨਾਲ ਜਾਂ ਉਹਦੇ ਐਕਸ਼ਨ ਨਾਲ ਕੀ ਤਾਲੁਕ ਹੈ। ਸੋ ਮੈਂ ਬਾਬੇ ਨਾਨਕ ਤੋਂ ਸ਼ੁਰੂ ਕਰਦਾ ਕਿ ਬਾਬਾ ਨਾਨਕ ਕਹਿੰਦਾ ਕਿ ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਏ ਕਿਛ ਕਹੀਏ, ਕਿ ਅਗਰ ਦੁਨੀਆ 'ਚ ਰਹਿਣਾ ਤੇ ਕੁਝ ਸੁਣਨਾ ਤੇ ਫਿਰ ਕੁਝ ਕਹਿਣਾ ਵੀ ਹੈ। ਇਹ ਜਿਹੜਾ ਐਕਟ ਆਫ ਰਾਈਟਿੰਗ ਹੈ, ਇਹ ਜਿਹੜਾ ਕਹਿਣ ਦਾ ਫਨ ਹੈ, ਜਿਹੜਾ ਸਾਡੀ ਓਰਲ ਹਿਸਟਰੀ 'ਚੋਂ ਆ ਕੇ ਸਾਡੀ ਆਪਣੀ ਰਿਟਨ ਟੈਕਸਟ 'ਚ ਆ ਕੇ ਸ਼ਾਮਿਲ ਹੋ ਰਿਹਾ, ਉਹਦੇ ਨਾਲ ਕਨੈਕਟ ਹੋਣ ਵਾਸਤੇ ਤੁਸੀਂ ਪਹਿਲੇ ਸੁਣੋਗੇ, ਪਹਿਲੇ ਤੁਸੀਂ ਆਪਣੀ ਸੁਸਾਇਟੀ ਨੂੰ ਵੇਖੋਗੇ, ਆਸ-ਪਾਸ ਨੂੰ ਵੇਖੋਗੇ, ਫਿਰ ਲਿਖੋਗੇ। ਇਹ ਬੇਸਿਕ ਪ੍ਰਿੰਸੀਪਲ ਰੂਟ ਆਫ ਰਾਈਟਿੰਗ ਹੈ ਜਿੱਥੋਂ ਕਿ ਰਾਈਟਿੰਗ ਸਟਾਰਟ ਹੁੰਦੀ ਹੈ। ਔਰ ਦੂਜੀ ਗੱਲ ਬਾਬਾ ਸੁਲਤਾਨ ਬਾਹੂ ਉਸੇ ਗੱਲ ਨੂੰ ਅੱਗੇ ਵਧਾਉਂਦਾ ਕਿ ਮੈਂ ਲਿਖਾਂਗਾ ਕਿਉਂ, ਮੈਂ ਗੱਲ ਕਿਉਂ ਕਰਾਂਗਾ। ਬਾਬਾ ਸੁਲਤਾਨ ਬਾਹੂ ਕਹਿੰਦਾ ਕਿ ਲੀਰਾਂ ਦੀ ਗਲ ਕਫਨੀ ਪਾ ਕੇ ਰਲਸਾਂ ਸੰਗ ਫਕੀਰਾਂ ਹੋ, ਕਿ ਮੈਂ ਉਹਨਾਂ ਮਾੜਿਆਂ ਨਾਲ, ਉਹਨਾਂ ਫਕੀਰਾਂ ਨਾਲ ਰਲਣਾ। ਸੋ ਜਦੋਂ ਤੁਸੀਂ ਫਕੀਰਾਂ ਨਾਲ ਰਲਣਾ, ਜਦੋਂ ਤੁਸੀਂ ਉਹਨਾਂ ਨਾਲ ਰਲਣਾ ਜਿਹੜੇ ਰਜਿਸਟ ਕਰ ਰਹੇ ਨੇ, ਜਿਹੜੇ ਪਿੰਡ ਦੇ ਵਿੱਚ ਨੇ, ਉਹਨਾਂ ਨਾਲ ਰਲਣਾ, ਤੇ ਫਿਰ ਉਹ ਲੀਰਾਂ ਦੀ ਗਲ ਕਫਨੀ ਪਾਣੀ ਪੈਂਦੀ ਹੈ। ਔਰ ਇਹ ਉਹ ਲਫ਼ਜ਼ਾਂ ਦੀ ਕਫਨੀ ਹੈ ਜਿਹੜੀ ਲੋਕਾਂ ਨੇ ਪਾਈ ਹੈ, ਜਿਹਦਾ ਅਸੀਂ ਅੱਗੇ ਅੱਗੇ ਜ਼ਿਕਰ ਕਰਾਂਗੇ। ਔਰ ਬਾਬਾ ਸੁਲਤਾਨ ਬਾਹੂ ਨੇ ਇੱਕ ਹੋਰ ਕਨੈਕਟ ਕੀਤਾ ਉਹਨੂੰ ਅੱਗੇ ਜਾ ਕੇ ਕਿ ਇਹ ਕੰਮ ਔਖਾ ਕੰਮ ਹੈ ਰਾਈਟਿੰਗ ਵਾਲਾ। ਉਸੇ ਰਾਹ ਵੱਲ ਜਾਈਏ ਬਾਹੂ ਜਿਸ ਥੀ ਖਲਕਤ ਡਰਦੀ ਹੋ, ਕਿ ਅਗਰ ਲਿਖਣਾ ਤੇ ਫਿਰ ਉਹ ਲਿਖੋ ਜਿਸ ਉਸ ਰਾਹ ਤੇ ਲਿਖੋ ਜਿਸ ਉਹ ਜਿਹੜੀ ਰੈਜ਼ਿਸਟੈਂਸ ਪੇੜੇ 'ਚ ਹੋ ਰਹੀ ਹੈ ਉਸੇ ਲੈਵਲ ਦੀ ਰੈਜ਼ਿਸਟੈਂਸ ਲਫ਼ਜ਼ਾਂ ਦੇ ਵਿੱਚ ਵੀ ਨਜ਼ਰ ਆਏ ਕਿ ਖਲਕਤ ਜਿਸ ਰਾਹ ਤੋਂ ਜਾਣ ਤੋਂ ਡਰਦੀ ਹੈ ਉਹ ਉਸ ਰਾਹ ਤੇ ਜਾਣਾ, ਤੇ ਗੱਲ ਵੀ ਉਹੀ ਕਰਨੀ ਹੈ ਜਿਸ ਗੱਲ ਦੇ ਉੱਤੇ ਫਿਰ ਜਿਹੜੇ ਡਾਢੇ ਹੁੰਦੇ ਨੇ ਉਹ ਫਿਰ ਲਿੱਤਰ ਵੀ ਮਾਰਦੇ ਨੇ, ਉਹ ਜੇਲ੍ਹਾਂ 'ਚ ਵੀ ਸੁੱਟਦੇ ਨੇ। ਸੋ ਉਹ ਜਿਹੜਾ ਸਾਰੀ ਤੁਸੀਂ ਵੇਖ ਲਓ ਕਿ ਸਾਡਾ ਜਿਹੜਾ ਵਡਕਾ ਸੁਲੇਖ ਹੈ, ਜਿਹੜਾ ਕਲਾਸਿਕ ਹੈ, ਉਹ ਸਾਨੂੰ ਕੀ ਦੱਸ ਰਿਹਾ ਕਿ ਅਸਾਂ ਲਿਖਣਾ ਕਿਵੇਂ ਹੈ। ਔਰ ਬਾਬਾ ਨਾਨਕ ਦੀ ਇੱਕ ਹੋਰ ਐਕਟ ਆਫ ਰਾਈਟਿੰਗ ਜਿਹਦੇ ਨਾਲ ਮੈਂ ਕਨੈਕਟ ਕਰਦਾ ਬਹੁਤ ਜ਼ਿਆਦਾ, ਉਹ ਹੈ ਕਿ ਧੰਨ, ਸਾਰਿਆਂ ਸੁਣਿਆ ਹੋਣਾ,
ਧਨ ਸੋ ਕਾਗਦ ਕਲਮ ਧਨ, ਧਨ ਭਾਂਡਾ ਧਨ ਮਸ, ਧਨ ਲਿਖਾਰੀ ਨਾਨਕਾ ਜਿਸ ਨਾਮ ਲਿਖਾਇਆ ਸਚ। ਕਿ ਇਹ ਹਰ ਮਤਲਬ ਜਿਹੜਾ ਲਿਖਣ ਵਾਲੀ ਸ਼ੈ ਹੈ, ਜਿਹੜਾ ਪੈਨ ਹੈ, ਪੈਨਸਲ ਹੈ, ਕਾਗਜ਼ ਹੈ, ਸ਼ਾਹੀ ਹੈ, ਇਹ ਸਾਰੀ ਧਨ ਹੈ। ਇਹ ਸਾਰੀ ਦੀ ਐਪਰੀਸ਼ੀਏਸ਼ਨ ਔਰ ਸਾਰੀ ਦੀ ਪ੍ਰੇਜ਼ ਹੋ ਰਹੀ ਹੈ, ਤਾਂ ਕਿ ਇਸ ਸਾਰੇ ਮਟੀਰੀਅਲ ਪ੍ਰੋਸੈਸ ਦੇ ਵਿੱਚੋਂ ਜੋ ਨਿਕਲੇ ਲਿਖਣ ਵਾਲੇ ਦਾ ਉਹ ਸੱਚ ਨਿਕਲੇ। ਔਰ ਫਿਰ ਆਰਟ ਆਫ ਰਾਈਟਿੰਗ ਹੈ, ਯਾਨੀ ਵੇਖੋ ਨਾ, ਪਹਿਲੇ ਤੁਸੀਂ ਲਿਖਦੇ ਕਿਉਂ ਹੋ, ਤੁਸੀਂ ਲੋਕਾਂ ਨਾਲ ਜੁੜਨਾ, ਦੈਨ ਐਕਟ ਆਫ ਰਾਈਟਿੰਗ ਹੈ, ਦੈਨ ਇੱਕ ਆਰਟ ਆਫ ਰਾਈਟਿੰਗ ਹੈ। ਉਹਦੇ ਤੇ ਵੀ ਬਾਬਾ ਨਾਨਕ ਦੀ ਇੱਕ ਲਾਈਨ ਹੈ ਕਿ ਜੇ ਇੱਕ ਹੋਏ ਤਾਂ ਉਗਵੇ, ਰੁੱਤੀ ਹੋ ਰੁੱਤ ਹੋਏ, ਨਾਨਕ ਪਾਹੇ ਬਾਹਰਾ ਕੋਰੇ ਰੰਗ ਨਾ ਸੋਏ। ਕਿ ਕੋਰਾ ਰੰਗ ਜਿਹੜਾ ਨਾ, ਇਹਨੂੰ ਡਾਈ ਕਰਨਾ ਪੈਂਦਾ, ਕੋਰੇ ਰੰਗ ਨਾ ਸੋਏ। ਇਹਨੂੰ ਫਿਰ ਜੋ ਤੁਸੀਂ ਲਿਖਦੇ ਹੋ ਉਹਨੂੰ ਸੁਧਾਰਨਾ ਪੈਂਦਾ, ਉਹਨੂੰ ਐਡਿਟ ਕਰਨਾ ਪੈਂਦਾ, ਉਹਨੂੰ ਪ੍ਰੈਜ਼ੈਂਟੇਬਲ ਕਰਨਾ ਪੈਂਦਾ, ਉਹਨੂੰ ਜਿਹੜੀ ਉਹ ਆਰਟ ਆਫ ਪੋਇਟਿਸਿਟੀ ਹੈ, ਆਰਟ ਆਫ ਰਾਈਟਿੰਗ ਹੈ, ਉਹਦੇ ਵਿੱਚ ਲਿਆਉਣਾ ਚਾਹੀਦਾ। ਵਰਨਾ ਜਿਹੜੀ ਆਮ ਜ਼ਬਾਨੀ ਗੱਲਬਾਤ ਹੈ ਉਹ ਤੇ ਸ਼ਾਇਰੀ ਨਹੀਂ ਬਣਦੀ। ਉਹਨੂੰ ਸ਼ਾਇਰੀ ਬਣਾਉਣ ਵਾਸਤੇ ਉਹਨੂੰ ਫਿਰ ਇੱਕ ਐਡੀਟੋਰੀਅਲ ਪ੍ਰੋਸੈਸ ਚ ਗੁਜ਼ਾਰਨਾ ਪੈਂਦਾ, ਤਾਂ ਕਿ ਜਦੋਂ ਲੋਕਾਂ ਤੱਕ ਆਪਣੇ ਤੇ ਫਿਰ ਉਹ ਟੁੰਬੇ ਵੀ ਸੇ। ਔਰ ਇਹ ਆਰਟ ਆਫ ਰਾਈਟਿੰਗ ਹੈ। ਔਰ ਸਾਡੀ ਜਿਹੜੀ ਪੰਜਾਬ ਦੀ, ਜਿਹਨੂੰ ਮੈਂ ਤੇ ਔਰ ਅਸੀਂ ਸਾਰੇ ਜਿਹੜੇ ਲੋਕ, ਅਸੀਂ ਦੇਸ਼ ਪੰਜਾਬ ਆਖਦੇ ਹਾਂ, ਕਿਉਂਕਿ ਪੰਜਾਬ ਆਪ ਇੱਕ ਸੈਪਰੇਟ, ਇੱਕ ਆਟੋਨਮਸ ਐਂਟਿਟੀ ਰਹੀ ਹੈ ਹਿਸਟੋਰੀਕਲੀ। ਔਰ ਇਹ ਜਿਹੜਾ ਦੇਸ਼ ਪੰਜਾਬ ਹੈ, ਇਹਦੀ ਰਾਈਟਿੰਗ ਵੱਖਰੀ ਨਹੀਂ ਹੋ ਸਕਦੀ। ਔਰ ਇਹਦੀ ਲੋਕ ਰੀਤ ਔਰ ਇਹਦਾ ਵੱਡਕਾ ਸੁਲੇਖ, ਯਾਨੀ ਜਿਹੜਾ ਕਲਾਸਿਕ ਹੈ ਔਰ ਜਿਹੜਾ ਫੋਕਲੋਰ ਹੈ, ਉਹ ਵੀ ਵੱਖਰਾ ਨਹੀਂ ਹੋ ਸਕਦਾ। ਸੋ ਇਹ ਆਪਸ ਵਿੱਚ ਨੇ, ਆਪਸ ਵਿੱਚ ਇੰਜ ਫਿਊਜ਼ ਹੋ ਜਾਂਦੇ ਨੇ, ਜੁੜ ਜਾਂਦੇ ਨੇ, ਔਰ ਉਹਦੇ ਵਿੱਚੋਂ ਜਿਹੜੀ ਹੈ ਉਹ ਜਨਮ ਲੈਂਦੀ ਹੈ। ਲੇਕਿਨ ਜਦੋਂ ਤੁਸੀਂ ਲਿਖਦੇ ਹੋ ਤੇ ਉਹਦੇ ਵਿੱਚ ਫਿਰ ਹੈਜ਼ਰਡਸ ਆਫ ਰਾਈਟਿੰਗ ਨੇ, ਉਹਦੇ ਵਿੱਚ ਉਹ ਜਿਹੜਾ ਬਿਜ਼ਨਸ ਆਫ ਰਾਈਟਿੰਗ ਹੈ ਉਸ ਤੋਂ ਬਚਣਾ ਵੀ ਜ਼ਰੂਰੀ ਹੈ। ਜਿਹੜੀ ਮੈਂ ਪ੍ਰੋਪੇਗੈਂਡਾ ਦੀ ਗੱਲ ਕਰ ਰਿਹਾ ਸਾਂ, ਉਹਦੇ ਵਿੱਚ ਇੱਕ ਹੋਰ ਹੈਜ਼ਰਡ ਵੀ ਹੈ, ਔਰ ਉਹ ਵੀ ਬਾਬਾ ਨਾਨਕ ਦੀ ਲਾਈਨ ਤੋਂ ਮੈਂ ਲੈ ਰਿਹਾ ਕਿ ਬਾਬਾ ਨਾਨਕ ਨੇ ਕਿਹਾ ਕਿ ਧਿਰਗ ਤਿਨਾ ਕਾ ਜੀਵਿਆ ਜੋ ਲਿਖ ਲਿਖ ਵੇਚੇ ਨਾਉ। ਔਰ ਦੂਜੀ ਲਾਈਨ ਕਿ ਕੁੱਲਾਂ ਦੇਂਦੇ ਬਾਵਲੇ ਲੈਂਦੇ ਵੱਡੇ ਨ ਲੱਜ, ਚੂਹਾ ਖੁੱਡ ਨਾ ਮਾਵੇ ਤਿਕਲ ਬੰਨੇ ਛੱਜ। ਕਿ ਇਹ ਜਿਹੜੇ ਕੁੱਲਾਂ ਪਾਉਂਦੇ ਨੇ, ਇਹ ਜਿਹੜੇ ਮੇਰੇ ਵੀ ਅਵਾਰਡਾਂ ਦਾ ਜ਼ਿਕਰ ਹੋਇਆ, ਇਹ ਜਿਹੜੀ ਅਵਾਰਡ ਹੈ, ਜਿਹੜਾ ਵੱਖਰਾ ਹੋਣਾ ਹੈ, ਇਹ ਜਿਹੜੀ ਆਪਣੇ ਆਪ ਨੂੰ ਇੱਕ ਹਾਇਰ ਪੈਡੈਸਟਲ ਤੇ ਲੈ ਕੇ ਜਾਣਾ, ਈਵਨ ਐਜ਼ ਅ ਰਾਈਟਰ, ਇਹ ਇੰਜ ਹੀ ਹੈ ਜਿਵੇਂ ਚੂਹੇ ਨੇ ਆਪਣੀ ਕੰਡ ਦੇ ਉੱਤੇ ਜਿਹੜਾ ਉਹ ਛੱਜ ਬਣ ਕੇ, ਤਿੱਕਲ ਛੱਜ ਬਣ ਕੇ ਆਪਣੀ ਤਿੱਕਲ ਦੇ ਉੱਤੇ ਤੇ ਉਹ ਖੁੱਡ ਚ ਵੜਨ ਦੀ ਕੋਸ਼ਿਸ਼ ਕਰ ਰਿਹਾ। ਔਰ ਜਿਹੜੇ ਕੁੱਲਾਂ ਦੇਣ ਵਾਲੇ ਵੀ ਔਰ ਕੁੱਲਾਂ ਲੈਣ ਵਾਲੇ ਵੀ ਨਿਰਲੱਜ ਨੇ, ਉਹ ਬੇਸ਼ਰਮ ਨੇ। ਬਾਬਾ ਉਹਨਾਂ ਨੂੰ ਉਸ ਲੈਵਲ ਤੇ ਲੈ ਕੇ ਜਾ ਰਿਹਾ। ਸੋ ਜਦੋਂ ਤੁਸੀਂ ਲਿਖ ਰਹੇ ਆ, ਜਦੋਂ ਸਾਡੀ ਫੋਕਲੋਰ ਲਿਖ ਰਹੀ, ਵੇਖੋ ਨਾ, ਇਹੀ ਤੇ ਬਿਊਟੀ ਹੈ ਪੰਜਾਬ ਦੀ ਕਿ ਸਾਡੀ ਜਿਹੜੀ ਫੋਕਲੋਰ ਹੈ ਉਹ ਐਨੋਨਿਮਸ ਹੈ। ਔਰ ਸਾਰੀ ਫੋਕਲੋਰ ਇੰਜ ਹੀ ਹੁੰਦੀ ਹੈ, ਉਹਦੇ ਵਿੱਚ ਸ਼ਾਇਰ ਆਪਣਾ ਨਾਂ ਨਹੀਂ ਪਾਉਂਦਾ, ਉਹ ਆਪਣਾ ਤਖੱਲੁਸ ਨਹੀਂ ਪਾਉਂਦਾ, ਆਪਣਾ ਨਾਂ ਨਹੀਂ ਜੋੜਦਾ ਗੱਲ ਦੇ ਨਾਲ, ਉਹ ਗੱਲ ਲੋਕਾਂ ਦੀ ਗੱਲ ਬਣ ਜਾਂਦੀ ਹੈ, ਉਹਦੇ ਕੋਈ ਕਾਪੀਰਾਈਟ ਨਹੀਂ ਹੁੰਦੇ, ਉਹ ਐਨੋਨਿਮਸ ਹੈ, ਉਹ ਸਾਰਿਆਂ ਦੀ ਹੈ। ਉਹ ਜੀ ਅੱਜ ਦੀ ਬੋਲੀ ਮਾਹੀਆ ਟੱਪਾ ਜਿਹੜਾ ਅਸੀਂ ਸੁਣਦੇ ਆ ਰਹੇ ਹਾਂ, ਉਹ ਮੇਰਾ ਤੁਹਾਡਾ ਸਭ ਦਾ, ਸਾਨੂੰ ਪਤਾ ਹੀ ਕੋਈ ਨਹੀਂ ਉਹ ਕਿੰਨੇ ਲਿਖਿਆ, ਉਹਦੇ ਉੱਤੇ ਕੋਈ ਕਾਪੀਰਾਈਟ ਨਹੀਂ ਹੈ। ਸੋ ਇਹ ਜਿਹੜਾ ਇਹ ਔਰ ਦੂਜਾ ਜਿਹੜਾ ਵੇਚਣਾ, ਧਿਰਗ ਤਿਨਾ ਕਾ ਜੀਵਿਆ ਜੋ ਲਿਖ ਕੇ, ਵੇਚਣਾ ਨਹੀਂ ਹੈ, ਜੋ ਲਿਖਣਾ ਉਹ ਸੱਚ ਲਿਖਣਾ, ਔਰ ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪਾਟੇ। ਸੋ ਇਹ ਐਕਟ ਆਫ ਰਾਈਟਿੰਗ ਹੈ ਜਿਹੜਾ ਸਾਨੂੰ ਉੱਥੋਂ ਤੱਕ ਲੈ ਕੇ ਆਏਗਾ। ਔਰ ਇਹ ਮੇਰੇ ਵਾਸਤੇ ਔਖਾ ਸੀ ਕਿ ਮੈਂ ਉਹ ਚੀਜ਼ਾਂ ਚੁਣਾ ਜਿਹੜੀਆਂ ਇਸ ਜਿਹੜਾ ਸਟਰਕਚਰ ਸਾਨੂੰ ਸਾਡੇ ਵਡਕੇ ਦੇ ਗਏ ਨੇ, ਜਿਹੜਾ ਲੈਵਲ ਸਾਨੂੰ ਵਡਕੇ ਦੇ ਗਏ ਨੇ, ਉਹਦੇ ਨਾਲ ਜੁੜੇ, ਉਹਦੇ ਵਿੱਚੋਂ ਨਿਕਲੇ। ਔਰ ਇਹਦੇ ਵਿੱਚ ਇੱਕ ਹੋਰ ਬੜੀ ਇੰਟਰਸਟਿੰਗ, ਲਾਲ ਸਿੰਘ ਦਿਲ, ਤੁਸੀਂ ਸਾਰਿਆਂ ਪੜ੍ਹਿਆ ਹੋਣਾ, ਲਾਲ ਸਿੰਘ ਦਿਲ ਨੇ ਇੱਕ ਗੱਲ ਕੀਤੀ ਹੈ ਔਰ ਉਹ ਮੈਨੂੰ ਬੜੀ ਟੁੰਬੀ, ਉਹ ਮੈਂ ਸ਼ੇਅਰ ਕਰਨਾ ਚਾਹਾਂਗਾ ਕਿ ਜਿਹੜਾ ਰਾਈਟਿੰਗ ਹੈ ਉਹਦੇ ਨਾਲ ਰਾਈਟਰ ਕਿਵੇਂ ਕਨੈਕਟ ਹੁੰਦਾ, ਉਹ ਰਾਈਟਰ ਨੂੰ ਕੀ ਦਿੰਦੀ ਹੈ, ਕੀ ਉਹਨਾਂ ਬੋਲਾਂ ਦਾ ਨਾਂ ਹੈ, ਬੋਲ ਜਿਹੜੇ ਹਰ ਪਲ ਮਾਂ ਵਾਕਣ ਜਾਗ ਰਹੇ ਹੁੰਦੇ ਹਨ, ਕੀ ਉਹਨਾਂ ਬੋਲਾਂ ਦਾ ਨਾਂ ਹੈ ਜਿਹੜੇ ਜਦ ਵੀ ਹੈਕਾਂ ਵਾਂਗਰ ਟੁਰਦੇ ਡਰ ਪਰਿੰਦਿਆਂ ਨੂੰ ਗਾਵਣ ਦਾ ਸਾਹਸ ਹੁੰਦਾ, ਸਾਹਸ ਹੌਸਲਾ ਹੁੰਦਾ। ਉਹ ਕਹਿੰਦਾ ਕਿ ਉਹਨਾਂ ਬੋਲਾਂ ਦਾ ਕੀ ਨਾਂ ਹੈ ਕਿ ਜਦੋਂ ਟੁਰਦੇ ਨੇ ਤੇ ਜਿਹੜੇ ਸਾਡੇ ਵਰਗੇ ਡਰੇ ਹੋਏ ਪਰਿੰਦੇ ਨੇ ਉਹਨਾਂ ਨੂੰ ਵੀ ਗਾਣ ਦਾ ਹੌਸਲਾ ਹੁੰਦਾ। ਸੋ ਜਿਹੜੀ ਰਾਈਟਿੰਗ ਹੈ ਉਹ ਰਾਈਟਰ ਨੂੰ ਵੀ ਹੌਸਲਾ ਦਿੰਦੀ ਹੈ। ਜ਼ਰਾ ਤੁਸੀਂ ਇਹਨੂੰ ਫਲਿਪ ਕਰਕੇ ਵੇਖੋ ਕਿ ਰਾਈਟਿੰਗ ਜਿਹੜੀ ਹੈ ਉਹ ਜਿਹੜੇ ਪੇੜੇ 'ਚ ਬੈਠੇ ਨੇ ਸਿਰਫ ਉਹਨਾਂ ਨੂੰ ਹੌਸਲਾ ਨਹੀਂ ਦੇ ਰਹੀ, ਜਦੋਂ ਤੁਸੀਂ ਲਿਖ ਰਹੇ ਹੋ ਤੇ ਤੁਹਾਡਾ ਐਕਟ ਆਫ ਰਾਈਟਿੰਗ ਰਾਈਟਰ ਨੂੰ ਵੀ ਹੌਸਲਾ ਦੇ ਰਿਹਾ ਲੜਨ ਦਾ। ਸੋ ਜਿਹੜਾ ਲਿਖਣਾ ਉਹ ਰਾਈਟਰ ਦੇ ਆਪਣੇ ਵਾਸਤੇ ਵੀ ਜ਼ਰੂਰੀ ਹੈ ਕਿ ਉਹਨੂੰ ਵੀ ਹੌਸਲਾ ਹੁੰਦਾ, ਜਿਹੜਾ ਡਰ ਪਰਿੰਦਿਆਂ ਨੂੰ ਹੌਸਲਾ ਹੁੰਦਾ, ਉਹ ਲਫ਼ਜ਼ ਹੌਸਲਾ ਦਿੰਦੇ ਨੇ ਕਿ ਜਿਹੜੀ ਪੇੜੇ 'ਚ ਗੱਲ ਹੋ ਰਹੀ ਹੈ ਉਹ ਗੱਲ ਇੱਥੇ ਮੈਂ ਕਿਵੇਂ ਕਰਨੀ ਹੈ। ਅੱਛਾ, ਹੁਣ ਪਹਿਲਾ ਸੈਕਸ਼ਨ ਜਿਹੜਾ ਉਹ ਰਿਸਪੌਂਸ ਹੈ ਸੋਸ਼ਲ ਇਸ਼ੂਜ਼ ਦਾ, ਕਿ ਅਸੀਂ ਸੋਸ਼ਲ ਇਸ਼ੂਜ਼ ਨੂੰ ਸਾਡੀ ਸ਼ਾਇਰੀ ਨੇ ਕਿਵੇਂ ਰਿਸਪੌਂਡ ਕੀਤਾ, ਦੈਨ ਅਸੀਂ ਪੋਲੀਟੀਕਲ ਇਸ਼ੂਜ਼ ਤੇ ਆਵਾਂਗੇ। ਹੁਣ ਮੇਰਾ ਜਿਸ ਤਰ੍ਹਾਂ ਮੈਂ ਗੱਲ ਕੀਤੀ ਸੀ ਕਿ ਮੈਂ ਆਪ ਉਹਦੇ ਉੱਤੇ ਕੋਈ ਲੈਕਚਰ ਤਬਸਰਾ ਨਹੀਂ ਦੇਵਾਂਗਾ, ਮੇਰਾ ਮਕਸਦ ਇਹ ਹੋਏਗਾ ਕਿ ਮੈਂ ਸ਼ੇਅਰ ਪੜਾਂ, ਸ਼ਾਇਰੀ ਕੋਟ ਕਰਾਂ ਔਰ ਤੁਹਾਨੂੰ ਸਮਝ ਆ ਜਾਏ ਕਿ ਸਾਡੀ ਪੋਇਟਰੀ ਨੇ ਉਹਨੂੰ ਕਿਵੇਂ ਵੇਖਿਆ, ਉਸ ਸਬਜੈਕਟ ਨੂੰ ਕਿਵੇਂ ਵੇਖਿਆ। ਹੁਣ ਵੇਖੋ, ਜਿਹੜਾ ਕਾਸਟ, ਕਲਰ ਔਰ ਕ੍ਰੀਡ ਦੇ ਉੱਤੇ ਸਾਡੇ ਜਿਹੜੇ ਵਡਕਿਆਂ ਨੇ
ਜਿਹੜੇ ਸਾਡੇ ਕਾਫੀਆਂ ਨੇ, ਸਾਡੇ ਭਗਤਾਂ ਨੇ ਉਹ ਜਿਹੜੀਆਂ ਗੱਲਾਂ ਕੀਤੀਆਂ ਨੇ, ਉਹਦੇ ਵਿੱਚੋਂ ਮੈਂ ਤੁਹਾਨੂੰ ਕੁਝ ਚੀਜ਼ਾਂ ਕੋਟ ਕਰ ਰਿਹਾ। ਔਰ ਤੁਸੀਂ ਵੇਖੋ ਕਿ ਜਦੋਂ ਦੁਨੀਆ ਕਿੱਥੇ ਕਿੱਥੇ ਫਸੀ ਹੋਈ ਸੀ, ਔਰ ਅਮਰੀਕਾ ਹੁਣ ਤੱਕ ਫਸਿਆ ਆ, ਔਰ ਵੈਸਟ ਹੁਣ ਤੱਕ ਫਸਿਆ ਆ ਉਸ ਰੇਸਿਜ਼ਮ ਦੇ ਵਿੱਚ, ਔਰ ਉਸ ਕਲਰ, ਕ੍ਰੀਡ, ਕਾਸਟ ਦੇ ਵਿੱਚ, ਉਹਦੇ ਵਿੱਚ ਅੱਜ ਤੋਂ ਹਜ਼ਾਰਾਂ ਸਾਲ ਪਹਿਲੇ ਸਾਡੇ ਵਡਕੇ ਜਿਹੜੇ ਨੇ ਉਹ ਉਹਨੂੰ ਕਿਵੇਂ ਵੇਖ ਰਹੇ ਸਨ, ਕਿਵੇਂ ਰਲ ਰਹੇ ਸਨ ਉਹਨੇ। ਬਾਬਾ ਨਾਨਕ ਜਿਵੇਂ ਕਹਿੰਦਾ ਕਿ ਨੀਚੇ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ। ਹੁਣ ਇਹਨੂੰ ਮੈਨੂੰ ਐਕਸਪਲੇਨ ਕਰਨ ਦੀ ਲੋੜ ਹੀ ਨਹੀਂ ਹੈ। ਔਰ ਜਦੋਂ ਬਾਬੇ ਤੋਂ ਗੱਲ ਟੁੱਟਦੀ ਹੈ ਤੇ ਸ਼ਾਹ ਹੁਸੈਨ ਕਹਿੰਦਾ ਚੂੜੀ ਹਾਂ ਦਰਬਾਰ ਦੀ, ਉਹ ਚੂੜੀ ਆਪ ਚੂੜਾ ਬਣ ਜਾਂਦਾ, ਆਪ ਚੂੜੀ ਇੱਕ ਤੇ ਫੈਮਿਨਾਈਨ ਬਣ ਜਾਂਦਾ, ਔਰ ਦੂਜਾ ਉਹ ਆਪਣੇ ਆਪ ਨੂੰ ਲੋਐਸਟ ਜੋ ਬਾਬਾ ਨਾਨਕ ਕਹਿ ਰਿਹਾ ਉਹਦੇ ਨਾਲ ਕਨੈਕਟ ਕਰਦਾ। ਉਸੇ ਨੂੰ ਬੁੱਲਾ ਸ਼ਾਹ ਅੱਗੇ ਲੈ ਕੇ ਟੁਰਦਾ, ਉਹ ਕਹਿੰਦਾ ਮੈਂ ਚੂੜੀ ਹਾਂ ਸੱਚੇ ਸਾਹਿਬ ਦਰਬਾਰੋਂ। ਦੈਨ ਜਦੋਂ ਵਾਰਿਸ ਸ਼ਾਹ ਤੇ ਗੱਲ ਆਂਦੀ ਤੇ ਵਾਰਿਸ ਸ਼ਾਹ ਪੂਰਾ ਇੱਕ ਚੁਰਟੜੀ ਨਾਮਾ ਲਿਖ ਦਿੰਦਾ, ਪੂਰੀ ਇੱਕ ਵਰਸ ਐਂਥੋਲੋਜੀ ਲਿਖ ਦਿੰਦਾ, ਜਿਹਦੇ ਵਿੱਚ ਉਹ ਚੁਰਟੜੀ ਦੀ ਗੱਲ ਕਰ ਰਿਹਾ, ਚੂੜਿਆਂ ਦੀ ਗੱਲ ਕਰ ਰਿਹਾ, ਲੋ ਕਾਸਟ ਦੀ ਗੱਲ ਕਰ ਰਿਹਾ, ਔਰ ਆਪਣੇ ਆਪ ਨੂੰ ਜੋੜ ਰਿਹਾ ਉਹਨਾਂ ਦੇ ਨਾਲ। ਔਰ ਜਦੋਂ ਅਸੀਂ ਅੱਗੇ ਬੁੱਲੇ ਸ਼ਾਹ ਫਿਰ ਆਉਂਦੇ ਹਾਂ ਤੇ ਬੁੱਲਾ ਸ਼ਾਹ ਤੇ ਆਪਣੀ ਜੈਂਡਰ ਹੀ ਬਦਲ ਦਿੰਦਾ, ਉਹ ਕਿਤੇ ਕੰਜਰੀ ਬਣ ਜਾਂਦਾ, ਕਿਤੇ ਉਹ ਔਰਤ ਬਣ ਜਾਂਦਾ, ਔਰ ਉਹ ਲੋਐਸਟ ਆਫ ਦ ਲੋ ਦੇ ਨਾਲ ਰੁਲ ਜਾਂਦਾ। ਅਸੀਂ ਜਦੋਂ ਸ਼ਾਹ ਹੁਸੈਨ ਲਾਉਂਦੇ ਹਾਂ ਤੇ ਸ਼ਾਹ ਹੁਸੈਨ ਆਪਣੀ ਕਾਸਟ ਚੋਂ ਹੀ ਬਦਲਿਆ ਜਾਂਦਾ। ਸ਼ਾਹ ਹੁਸੈਨ ਕਹਿੰਦਾ ਕਿ ਸ਼ਾਹ ਹੁਸੈਨ, ਹਾਲਾਂਕਿ ਜੋ ਬਾਇਓਗ੍ਰਾਫੀ ਸਾਨੂੰ ਮਿਲਦੀ ਹੈ ਕਿ ਸ਼ਾਹ ਹੁਸੈਨ ਕੌਲੀ ਜਾਂ ਜੁਲਾਹਾ ਤੇ ਨਹੀਂ ਸੀ, ਲੇਕਿਨ ਉਹਦਾ ਪਿਓ ਕੰਮ ਕਰਦਾ ਸੀ ਉੱਥੇ, ਤੇ ਉਹਨੇ ਆਪਣੇ ਆਪ ਨੂੰ ਪ੍ਰਾਊਡਲੀ ਕਹਿਣਾ ਸ਼ੁਰੂ ਕਰਤਾ ਕਿ ਮੈਂ ਜੁਲਾਹਾ। ਜਦੋਂ ਸ਼ਾਹ ਹੁਸੈਨ ਕਹਿੰਦਾ, ਮਾਧੂ ਲਾਲ ਹੁਸੈਨ ਕਹਿੰਦਾ ਹੈ ਨੀ ਹੁਸੈਨੋ ਜਲਾਹਾ, ਨਾ ਉਹ ਮੁਹੰਮਦ ਨਾ ਉਹ ਕਾਫਰ ਜੋ ਆਹਾ ਸੋ ਆਹਾ, ਹੈ ਨੀ ਹੁਸੈਨੋ ਜਲਾਹਾ। ਅਗਲੀ ਇੱਕ ਹੋਰ ਲਾਈਨ ਹੈ, ਸ਼ਾਹ ਹੁਸੈਨ ਕਹਿੰਦਾ ਕਿ ਨਾ ਹੁਸੈਨਾ ਤੇ ਜ਼ਾਤ ਜੁਲਾਹਾ, ਗਾਲੀਆਂ ਤਾਣੀਆਂ ਵਾਲਾ। ਕਿ ਤਾਣੀਆਂ ਤੰਦਾ ਤਾਣੀਆਂ ਵਾਲਾ ਮੈਂ, ਔਰ ਗਾਲੀਆਂ ਵਾਲਾ ਮੈਂ, ਕਿਉਂਕਿ ਲੋਐਸਟ ਹਾਂ, ਮੈਂ ਮਾੜਾ, ਮੈਂ ਜੁਲਾਇਆ, ਮੈਂ ਕਮੀ ਹਾਂ, ਤੇ ਮੈਂ ਗਾਲੀਆਂ ਤਾਣੀਆਂ ਵਾਲਾ। ਤੁਸੀਂ ਵੇਖੋ ਕਿਵੇਂ ਜੋੜ ਰਿਹਾ ਸਾਡਾ ਬਾਬਾ ਆਪਣੇ ਆਪ ਨੂੰ ਲੋਐਸਟ ਆਫ ਦੀ ਲੋ ਦੇ ਨਾਲ। ਔਰ ਬਾਬਾ ਸੁਲਤਾਨ ਬਾਹੂ ਕਹਿੰਦਾ ਕਿ ਦਿਲ ਕਾਲਿਓ ਮੂੰਹ ਕਾਲਾ ਚੰਗਾ, ਜੋ ਕੋਈ ਉਸ ਨੂੰ ਜਾਣੇ ਹੋ। ਕਿ ਇਹ ਜਿਹੜਾ ਦਿਲ ਕਾਲਾ ਜਿਹੜਾ ਨਾ, ਜਿਹੜੇ ਅਗੇਨ ਜਿਹੜੀ ਤੁਹਾਡੀ ਫੀਲਿੰਗ ਹੈ ਆਪਣੀ ਸੁਸਾਇਟੀ, ਆਪਣੀ ਲੋਐਸਟ ਆਫ ਦੀ ਲੋ ਬਾਰੇ, ਉਹਦੇ ਨਾਲ ਜਿਹੜੀ ਤੁਹਾਡੀ ਇਨਰ ਫੀਲਿੰਗਸ ਨੇ ਉਹਨੂੰ ਵੀ ਜਾ ਕੇ ਹਿੱਟ ਕਰ ਰਿਹਾ। ਔਰ ਬੁੱਲੇ ਨੂੰ ਤੇ ਸਾਰਿਆਂ ਨੇ ਪੜ੍ਹਿਆ ਹੀ ਹੈ ਕਿ ਉਹ ਰਿਲੀਜਨ ਤੋਂ ਵੀ, ਕਾਸਟ ਤੋਂ ਵੀ, ਕਲਰ ਤੋਂ, ਕ੍ਰੀਡ ਤੋਂ ਵੀ ਅੱਗੇ ਨਿਕਲ ਜਾਂਦਾ। ਸੋ ਸਾਡੀ ਜਿਹੜੀ ਕਾਫੀ ਹੈ, ਸਾਡੀ ਜਿਹੜੀ ਵਰਸ ਹੈ, ਜਿਹੜਾ ਵਡਕਾ ਸੁਲੇਖ ਹੈ ਸਾਡਾ, ਉਹਨੇ ਜਿਹੜੀ ਉਸ ਟਾਈਮ ਦੀ ਪ੍ਰੀਵੇਲਿੰਗ, ਜਿਹੜੀਆਂ ਅੱਜ ਵੀ ਪ੍ਰੀਵੇਲਿੰਗ ਨੇ, ਉਹ ਕਾਸਟ ਦੀਆਂ, ਉਹ ਜ਼ਾਤ ਦੀਆਂ, ਉਹਨੂੰ ਕਿਸ ਤਰੀਕੇ ਨਾਲ ਹਿੱਟ ਕੀਤਾ ਕਿ ਆਪਣੀ ਜ਼ਾਤ ਵੰਜਾ ਕੇ ਆਪਣੇ ਆਪ ਨੂੰ ਲੋਐਸਟ ਆਫ ਦੀ ਲੋ ਜਿਹੜੇ ਸਨ ਉਹ ਆਪਣੇ ਉਹਨਾਂ ਦੇ ਨਾਲ ਆਪਣੇ ਆਪ ਨੂੰ ਜੋੜ ਦਿੱਤਾ। ਔਰ ਇਹੀ ਸ਼ਾਇਰੀ ਹੈ, ਇਹ ਜਿਹੜਾ ਹੌਸਲਾ ਹੈ, ਇਹ ਜਿਹੜਾ ਡਰ ਪਰਿੰਦਿਆਂ ਨੂੰ ਹੌਸਲਾ ਹੁੰਦਾ, ਉਹ ਇਹਨਾਂ ਬਾਬਿਆਂ ਨੂੰ ਪੜ੍ਹ ਕੇ ਹੁੰਦਾ। ਕਿ ਉਸ ਸੁਸਾਇਟੀ, ਅੱਜ ਦੀ ਸੁਸਾਇਟੀ ਕਿੰਨੀ ਔਖੀ ਹੈ, ਔਰ ਤੁਸੀਂ ਵੇਖੋ ਕਿ ਅੱਜ ਤੋਂ 500, 700, 1000 ਸਾਲ ਪਹਿਲੇ ਦੀ ਸੁਸਾਇਟੀ ਕਿਵੇਂ ਵੇਖਦੀ ਹੋਏਗੀ, ਜਦੋਂ ਇੱਕ ਮਰਦ ਜਿਹੜਾ ਕਿ ਇੱਕ ਮਸਕੁਲੈਨਿਟੀ ਦੀ ਨਿਸ਼ਾਨੀ ਹੈ, ਉਹ ਆਪਣੇ ਆਪ ਨੂੰ ਔਰਤ ਬਣਾ ਰਿਹਾ, ਉਹ ਫੈਮਿਨਾਈਨ ਮੈਟਾਫਰ ਜਾ ਰਿਹਾ, ਔਰ ਉਹ ਆਪਣੇ ਆਪ ਨੂੰ ਕੰਜਰੀ ਬਣਾ ਰਿਹਾ, ਔਰ ਉਹ ਸੈਯਦ ਹੈ, ਯਾਨੀ ਹਾਈਐਸਟ ਆਫ ਦੀ ਹਾਈ ਕਾਸਟ ਹੈ, ਔਰ ਉਹ ਆਪਣੇ ਆਪ ਨੂੰ ਕਿੱਥੇ ਜੋੜ ਰਿਹਾ ਜਾ ਕੇ। ਸੋ ਇਸ ਵਾਸਤੇ ਬੜਾ ਜਿਗਰਾ ਚਾਹੀਦਾ ਹੈ ਸਾਰੇ ਕੰਮ ਕਰਨ ਵਾਸਤੇ। ਜਦੋਂ ਅਸੀਂ ਆਪਣੀ ਕਾਫੀਆਂ ਚੋਂ ਨਿਕਲਦੇ ਹਾਂ ਤੇ ਫਿਰ ਅਸੀਂ ਆਉਂਦੇ ਹਾਂ ਆਪਣੀ ਕਿੱਸਾ ਦੀ ਰੀਤ ਦੇ ਵਿੱਚ। ਸਾਡਾ ਜਿਹੜਾ ਕਿੱਸਾ ਰੀਤ ਹੈ ਉਹ ਉਸੇ ਕਾਫੀ ਦੀ ਰੀਤ ਨੂੰ ਲੈ ਕੇ ਅੱਗੇ ਟੁਰ ਰਿਹਾ। ਔਰ ਜਿਹੜੀ ਬਿਊਟੀਫਿਕੇਸ਼ਨ ਹੈ ਸਾਡੇ ਕਿੱਸਿਆਂ ਦੀ, ਜਿਹੜਾ ਚਾਹੇ ਹੀਰ ਵਾਰਿਸ ਸ਼ਾਹ ਦਾ ਕਿੱਸਾ ਹੋਵੇ, ਚਾਹੇ ਉਹ ਹੀਰ ਦਾ ਕਿੱਸਾ, ਉਹ ਸੋਹਣੀ ਮਾਈਵਾਲ ਦਾ ਕਿੱਸਾ ਹੈ, ਉਹ ਸਾਰੇ ਸ਼ੀਨੀ ਦਾ, ਉਹ ਜਿਹੜੇ ਵੀ ਕਿੱਸੇ ਹੈ ਨੇ ਸਾਡੇ, ਉਹਨਾਂ ਕਿੱਸਿਆਂ ਦੀ ਬਿਊਟੀਫਿਕੇਸ਼ਨ ਇਹ ਹੈ ਕਿ ਉਹਦੀ ਜਿਹੜੀ ਫੈਮਿਨਾਈਨ ਓਨਰਸ਼ਿਪ ਹੈ ਉਹਨਾਂ ਕਿੱਸਿਆਂ ਦੀ, ਔਰ ਜਿਹੜੀ ਔਰਤ ਦੀ ਜ਼ਾਤ ਨੂੰ ਬਗਾਵਤ, ਔਰ ਜਿਹੜੀ ਕਿ ਕਿਉਂਕਿ ਜਦੋਂ ਅਸੀਂ ਕਾਸਟ ਦੀ ਗੱਲ ਕਰਦੇ ਹਾਂ, ਕਲਾਸ ਦੀ ਗੱਲ ਕਰਦੇ ਹਾਂ, ਤੇ ਔਰਤ ਹਮੇਸ਼ਾ ਉਸ ਕਲਾਸ ਵਿੱਚ, ਸਾਡੀ ਸੁਸਾਇਟੀ 'ਚ ਅੱਜ ਤੱਕ ਉਹ ਉਹਨਾਂ ਲੋਐਸਟ ਆਫ ਦੀ ਲੋ ਦੇ ਨਾਲ ਹੀ ਗਿਣੀ ਗਈ ਹੈ ਹਮੇਸ਼ਾ, ਔਰ ਉਹਨੂੰ ਬਗਾਵਤ ਦਿੱਤੀ ਹੈ ਸਾਡੇ ਕਿੱਸਿਆਂ ਨੇ। ਔਰ ਜੋ ਨਰੇਟ ਕੀਤਾ ਉਹਨਾਂ ਨੇ ਉਹ ਇਤਨੇ ਤਗੜੇ ਤਰੀਕੇ ਨਾਲ ਕੀਤਾ ਕਿ ਉਹਦੀ ਲਾਈਨਾਂ ਮੈਂ ਕੁਝ ਵੇਖੋ ਤੁਸੀਂ, ਕਿ ਜਿਹੜੀ ਹੀਰ ਦੀ ਆਵਾਜ਼ ਵਾਰਿਸ ਸ਼ਾਹ ਨੇ ਪਾਈ ਹੈ, ਮੈਂ ਜਦੋਂ ਉਸ ਲਾਈਨ ਨੂੰ ਪੜ੍ਹਦਾ ਤੇ ਵੱਡਾ ਜਿਹੜਾ ਉਹ ਭੌਂਤਰ ਜਾਂਦਾ। ਵਾਰਿਸ ਸ਼ਾਹ ਨਾ ਮੁੜਾ ਰੰਜੇਥੜੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ। ਹੀਰ ਕਹਿ ਰਹੀ ਹੈ ਕਿ ਮੈਂ ਰੰਜੇਟੇ ਤੋਂ ਨਹੀਂ ਮੁੜਨਾ, ਜਿੱਦੀ ਮਰਜ਼ੀ ਆ ਜਾਏ, ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ। ਔਰ ਬੁੱਲਾ ਸ਼ਾਹ ਉਹਨੂੰ ਕਨੈਕਟ ਕਿਵੇਂ ਕਰ ਰਿਹਾ, ਉਹ ਕਹਿ ਰਿਹਾ ਕਿ ਹੱਥ ਖੁੰਡੀ ਮੇਰੇ ਅੱਗੇ ਮੰਗੂ ਮੋਢੇ ਭੋਰਾ ਲੋਈ। ਮੰਗੂ ਜਿਹੜਾ ਕਿ ਮੱਝਾਂ ਦਾ ਹਰਡ ਹੈ, ਉਹਨੂੰ ਮੰਗੂ ਕਹਿੰਦੇ ਨੇ। ਹੱਥ ਖੁੰਡੀ ਮੇਰੇ ਅੱਗੇ ਮੰਗੂ ਮੋਢੇ ਭੋਰਾ ਲੋਈ, ਬੁੱਲਾ ਵੇਖੋ ਹੀਰ ਸਲੇਟੀ ਕਿੱਥੇ ਆਣ ਖਲੋਈ। ਯਾਨੀ ਹੀਰ ਨੂੰ ਕਿੱਥੇ ਲਿਆ ਕੇ, ਇਹ ਵੇਖੋ ਨਾ ਸਾਡੀ ਸ਼ਾਇਰੀ ਦੀ ਔਰ ਸਾਡੀ ਸੁਸਾਇਟੀ ਨੇ ਤੇ ਉਹਨੂੰ
ਸੋਸਾਇਟੀ ਨੇ ਦਬਾਇਆ ਹੀ ਹੈ ਨਾ ਸ਼ੁਰੂ ਚ ਉਹਨੂੰ, ਸੋਸਾਇਟੀ ਨੇ ਤਾਂ ਦਬਾਇਆ। ਹੀਰ ਨੂੰ ਸੋਸਾਇਟੀ ਦੇ ਵਿੱਚੋਂ ਨਿਕਲੀ ਜਾਂ ਨਹੀਂ ਨਿਕਲੀ ਉਹਦਾ ਸਾਡੇ ਕੋਲ ਹਿਸਟੋਰੀਕਲ ਰੈਫਰੈਂਸ ਕੋਈ ਨਹੀਂ ਹੈ, ਲੇਕਿਨ ਸਾਡੇ ਕਿੱਸਾ ਰੀਤ ਦੇ ਸ਼ਾਇਰਾਂ ਨੇ ਉਹਨੂੰ ਕੱਢ ਦਿੱਤਾ। ਬੁੱਲਾ ਵੇਖੋ ਹੀਰ ਸਲੇਟੀ ਕਿੱਥੇ ਆਣ ਖਲੋਈ। ਸੋ ਸਾਡੀ ਕਾਫੀ ਸਾਡਾ ਕਿੱਸਾ ਜਿਹੜਾ ਕਿ ਰੋਮਾਂਟਿਕ ਹੈ, ਜਿਹੜਾ ਰੋਮਾਂਟਿਸਾਈਜ਼ਡ ਹੈ, ਅਗਰ ਉਹਨੂੰ ਇੱਕ ਲੇਅਰ ਤੇ ਵੇਖੋ, ਜਦੋਂ ਤੁਸੀਂ ਉਹਦੀਆਂ ਲੇਅਰਸ, ਉਹਦੀਆਂ ਪਰਤਾਂ ਖੋਲਣੀਆਂ ਸ਼ੁਰੂ ਕਰਦੇ ਹੋ, ਤੁਸੀਂ ਵੇਖਦੇ ਹੋ ਕਿ ਉਹ ਮਾੜਿਆਂ ਨਾਲ ਵੀ ਖਲੋਤਾ, ਉਹ ਲਿਸਿਆਂ ਨਾਲ ਖਲੋਤਾ, ਔਰ ਲਿਸਿਆਂ ਦੇ ਵਿੱਚ ਉਹ ਫੈਮਨਾਈਨ ਔਰਤਾਂ ਦੇ ਨਾਲ ਖਲੋਤਾ। ਸੋ ਜਿਹੜੀ ਪੰਜਾਬ ਦੀ, ਜਿਹੜੀ ਦੇਸ਼ ਪੰਜਾਬ ਦੀ ਰੀਤ ਹੈ, ਜਿਵੇਂ ਲਖਵੀਰ ਕਹਿ ਰਿਹਾ ਸੀ, ਇਹ ਮਾੜਿਆਂ ਨਾਲ ਖਲੋਣ ਦੀ ਰੀਤ ਹੈ, ਇਹ ਲਿਸਿਆਂ ਨਾਲ ਖਲੋਣ ਦੀ ਰੀਤ ਹੈ। ਔਰ ਸਾਡਾ ਸ਼ਾਇਰ ਜਿਹੜਾ ਕਿ ਸ਼ਾਇਰ ਸੋਸਾਇਟੀ ਜਿਹੜੀ ਮਸਕੂਲਰ ਸੋੜ ਵਾਲੀ ਸੋਸਾਇਟੀ ਹੈ, ਉਹਦੇ ਵਿੱਚ ਸ਼ਾਇਰ ਤੇ ਇੱਕ ਮਾੜਾ ਜਿਹਾ ਵਿਚਾਰਾ ਮਸਕੀਨ ਜਿਹਾ ਬੰਦਾ ਹੁੰਦਾ, ਲੇਕਿਨ ਤੁਸੀਂ ਉਹਨਾਂ ਦੇ ਲਫ਼ਜ਼ ਵੇਖੋ ਕਿ ਉਹ ਜਿਹੜੀ ਪਾਵਰ ਉਹਨਾਂ ਦੇ ਲਫ਼ਜ਼ਾਂ ਦੇ ਵਿੱਚੋਂ ਆ ਰਹੀ ਹੈ, ਉਹ ਉਹਨਾਂ ਦੀ ਪੋਇਟਰੀ ਨੂੰ, ਉਹਨਾਂ ਦੀ ਐਕਟ ਨੂੰ ਵੱਡਾ ਕਰ ਰਹੀ ਹੈ। ਸੋ ਅਸੀਂ ਹੁਣ ਅੱਗੇ ਚੱਲਦੇ ਹਾਂ ਜੀ ਕਿ ਪੋਲੀਟੀਕਲ ਇਸ਼ੂਜ਼ ਤੇ। ਸੋ ਸੋਸ਼ਲ ਇਸ਼ੂਜ਼ ਦੇ ਵਿੱਚ ਅਸੀਂ ਐਂਡ ਤੇ ਜਾ ਕੇ ਜਦੋਂ ਪੋਸਟ ਪਾਰਟੀਸ਼ਨ ਨੂੰ ਡਿਸਕਸ ਕਰਾਂਗੇ ਤੇ ਕੁਝ ਇੱਕ ਦੋ ਫੈਮਿਨਾਈਨ ਸ਼ਾਇਰਾਂ ਮੈਂ ਪਿਕ ਕੀਤੀਆਂ ਨੇ, ਉਹਨਾਂ ਦੀ ਵੀ ਅਸੀਂ ਗੱਲ ਕਰਾਂਗੇ। ਲੇਕਿਨ ਇੱਕ ਸਟਰਕਚਰ ਅਸਾਂ ਬੰਨ ਦਿੱਤਾ ਕਿ ਸਾਡਾ ਜਿਹੜਾ ਪੋਇਟਰੀ ਦਾ ਰਿਸਪੌਂਸ ਹੈ ਉਹ ਸੁਸਾਇਟੀ ਦੇ ਵਿੱਚੋਂ ਆਇਆ ਜਾਂ ਸਾਡੇ ਸ਼ਾਇਰਾਂ ਨੇ ਸੁਸਾਇਟੀ ਨੂੰ ਲਾਈਨ ਤੇ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਦੇਖੋ ਇਹ ਹੁਣ ਇੱਕ ਬਹੁਤ ਵੱਡਾ ਕੁਐਸਚਨ ਹੈ ਕਿ ਸੁਸਾਇਟੀ ਤੇ ਅੱਜ ਤੱਕ ਵੇਖੋ ਨਹੀਂ ਮਸਲਿਆਂ ਦੇ ਨਾਲ ਲੜ ਰਹੀ ਹੈ, ਉਹ ਇੱਕ ਕਮੀ ਅਜੇ ਵੀ ਸਾਨੂੰ ਅਸੀਂ ਨਾਲ ਬਿਠਾਉਣ ਵਾਸਤੇ ਤਿਆਰ ਨਹੀਂ ਹੈ ਕਿਸੇ ਨਾ ਕਿਸੇ ਫਾਰਮ ਵਿੱਚ, ਇੰਨੀ ਐਵੋਲੂਸ਼ਨ ਹੋਣ ਦੇ ਬਾਵਜੂਦ ਸਾਡੇ ਥਾਟ ਦੀ। ਲੇਕਿਨ ਉਹ ਸੁਸਾਇਟੀ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਕਿਸ ਤਰੀਕੇ ਨਾਲ ਕ੍ਰਿਟਿਸਾਈਜ਼ ਕਰ ਰਹੇ ਨੇ। ਇਹ ਤੇ ਹੋ ਗਿਆ ਸੋਸ਼ਲ ਰਿਸਪੌਂਸ। ਹੁਣ ਜਿਹੜੀ ਸਾਡੀ ਰੈਜ਼ਿਸਟੈਂਸ ਹੈ ਔਰ ਸਾਡੀ ਪੋਇਟ੍ਰਿਕ ਰੈਜ਼ਿਸਟੈਂਸ ਹੈ ਟੁਵਰਡਸ ਪੋਲੀਟੀਕਲ ਇਸ਼ੂਜ਼, ਉਹਦੇ ਉੱਤੇ ਅਸੀਂ ਜਾਂਦੇ ਹਾਂ ਔਰ ਉਹਨੂੰ ਹੁਣ ਵਨ ਬਾਏ ਵਨ ਡਿਸਕਸ ਅਸੀਂ ਕਰਦੇ ਹਾਂ। ਅਸੀਂ ਹੁਣ ਬਾਬੇ ਫਰੀਦ ਨਾਲੋਂ ਤੁਰਦੇ ਹਾਂ। ਹੁਣ ਬਾਬੇ ਫਰੀਦ ਦੀ ਲਾਈਨ ਤੁਸੀਂ ਵੇਖੋ, ਬਾਬੇ ਫਰੀਦ ਦੀ ਲਾਈਨ ਹੈ ਕਿ ਇੱਕ ਨਾ ਉਹਦੇ ਵੇਖੋ ਕੈਸਾ ਮੈਚੁਰ ਪੋਲੀਟੀਕਲ ਥਾਟ ਹੈ, ਯਾਨੀ ਇਹਨੂੰ ਤੁਸੀਂ ਸਪਿਰਿਚੁਅਲੀ ਵੇਖ ਲਵੋ ਜਾਂ ਇਹਨੂੰ ਪੋਲੀਟੀਕਲੀ ਵੇਖ ਲਵੋ, ਲੇਕਿਨ ਮੈਂ ਜਿਸ ਤਰੀਕੇ ਨਾਲ ਗੱਲ ਕਰਨੀ ਹੈ ਮੈਂ ਪੋਲੀਟੀਕਲੀ ਵੇਖ ਰਿਹਾ ਇਹਨਾਂ ਸਾਰੇ ਥਾਟਸ ਨੂੰ। ਬਾਬੇ ਦੀ ਲਾਈਨ ਹੈ ਕਿ ਇੱਕ ਨਾ ਆਟਾ ਅਗਲਾ, ਇੱਕ ਨਾ ਨਹੀਂ ਲੂਣ, ਕੁਝ ਕੁ ਲੂਣ ਕੋਈ ਨਹੀਂ, ਉਹਨਾਂ ਕੋ ਕੋਈ ਲੂਣ ਨਹੀਂ, ਇੱਕ ਨਾ ਕੋ ਆਟਾ ਵੀ ਅਗਲਾ ਪਿਆ, ਉਹਨਾਂ ਨੇ ਜ਼ਖੀਰਾ ਅੰਦੋਜ਼ੀ ਕੀਤੀ ਹੈ, ਉਹਨਾਂ ਦੇ ਭੜੋਲੇ ਭਰੇ ਨੇ। ਇੱਕ ਨਾ ਆਟਾ ਅਗਲਾ, ਇੱਕ ਨਾ ਨਹੀਂ ਲੂਣ, ਅੱਗੇ ਗਏ ਸੰਜਾਬ ਸਨ, ਚੋਟਾਂ ਖਾਸੀ ਕੌਣ। ਹੁਣ ਚੋਟਾਂ ਕੌਣ ਖਾਸੀ, ਉਹਨੂੰ ਜਿਸ ਤਰੀਕੇ ਨਾਲ ਮਰਜ਼ੀ ਤੁਸੀਂ ਲੈ ਜਾਓ, ਲੇਕਿਨ ਪੋਲੀਟੀਕਲ ਰੈਜ਼ਿਸਟੈਂਸ ਵਿੱਚ ਤੁਸੀਂ ਵੇਖੋਗੇ ਕੈਸਾ ਇਹ ਅੱਜ ਦਾ ਵੀ ਹੈ, ਜੋ ਹੁਣ ਕਿਸਾਨੀ ਸੰਘਰਸ਼ ਚੱਲ ਰਿਹਾ ਹੈ, ਜੋ ਗੱਲ ਹੋ ਰਹੀ ਹੈ, ਜ਼ਰਾ ਵੇਖੋ ਕਿ ਕਿਸ ਤਰੀਕੇ ਨਾਲ 1000 ਸਾਲ ਪਹਿਲੇ ਸਾਡਾ ਬਾਬਾ ਸਾਨੂੰ ਦੱਸ ਗਿਆ ਕਿ ਕੀ ਹੋ ਸਕਦਾ। ਜਿਹੜਾ ਕੈਪੀਟਲਿਸਟਿਕ ਸਿਸਟਮ ਦੀ ਰੇਂਜ ਹੈ ਉਹ ਉੱਥੇ ਵੀ ਇਨਵੋਕ ਹੋ ਰਹੀ ਹੈ ਕਿਸੇ ਨਾ ਕਿਸੇ ਫਾਰਮ ਵਿੱਚ। ਔਰ ਇੱਕ ਜਿਹਨੂੰ ਅਸੀਂ, ਜਿਹੜਾ ਮੈਂ ਲਾਈਨ ਬਹੁਤ ਕੋਟ ਕਰਦਾ, ਮੈਂ ਉਹਨੂੰ ਪੰਜਾਬ ਦੇ ਸੈਂਸ ਵਿੱਚ ਵੇਖਦਾ ਕਿ ਪੰਜਾਬ ਜਿਹੜੀ ਫਰਟਾਈਲ ਲੈਂਡ ਸੀ, ਜਿਹੜੇ ਪੋਲੀਟੀਕਲ ਰਿਸਪੌਂਸ ਦੀ ਗੱਲ ਕਰ ਰਹੇ ਹਾਂ, ਸਾਡੇ ਸ਼ਾਇਰਾਂ ਨੂੰ ਪੋਲੀਟੀਕਲ ਰਿਸਪੌਂਸ ਦੇਣਾ ਹੀ ਇਸ ਤੋਂ ਪਿਆ ਕਿਉਂਕਿ ਸਰਵਰ ਪੰਛੀ ਹੇਕੜੋ ਭਾਈਵਾਲ 50, ਕਿ ਇਹ ਜਿਹੜਾ ਨਾ ਇਹ ਜਿਹੜੀ ਝੀਲ ਹੈ, ਇਹ ਸਰਵਰ ਹੈ, ਇਹ ਪਾਣੀ ਦਾ ਜਿਹੜੇ ਫਰੈਸ਼ ਪਾਣੀ ਹੈ, ਇਹਦੇ ਉੱਤੇ ਇੱਕ ਪੰਛੀ ਹੈ ਲੇਕਿਨ ਉਹਨੂੰ ਫੜਨ ਵਾਲੇ 50 ਨੇ, 50 ਸ਼ਿਕਾਰੀ ਉਹਦੇ ਪਿੱਛੇ ਫਿਰ ਰਹੇ ਨੇ। ਔਰ ਇਹ ਪੰਜਾਬ ਨਾਲ ਹੁੰਦਾ ਰਿਹਾ ਹਮੇਸ਼ਾ ਕਿ ਸਾਡੀ ਫਰਟੀਲਿਟੀ, ਸਾਡੇ ਵੱਡੇ ਦਰਿਆ ਔਰ ਸਾਡੀ ਜਿਹੜੀ ਵੈਲਫੇਅਰ ਵੇਖ ਕੇ ਕਿੱਥੋਂ ਪਹਾੜਾਂ ਤੋਂ ਲੈ ਕੇ ਕੈਸਾ ਦੜ ਵੀ ਆਉਂਦਾ ਰਿਹਾ। ਜਦੋਂ ਅਸੀਂ ਰੈਜ਼ਿਸਟੈਂਸ ਦੀ ਗੱਲ ਕਰਦੇ ਹਾਂ ਤੇ ਫਿਰ ਬਾਬਰ ਬਾਣੀ ਤੋਂ ਬਗੈਰ ਤੇ ਗੱਲ ਪੂਰੀ ਨਹੀਂ ਹੁੰਦੀ। ਔਰ ਬਾਬੇ ਨਾਨਕ ਨੇ ਜਿਸ ਸਟਰੋਂਗ ਤਰੀਕੇ ਨਾਲ ਉਹਨੂੰ ਰੀਬਟ ਕੀਤਾ ਔਰ ਜਿਹੜੇ ਸਟਰੋਂਗ ਵਰਡਸ ਨੇ ਉਹ ਅੱਜ ਦੀ ਸ਼ਾਇਰੀ ਵਿੱਚ ਤੁਹਾਨੂੰ ਨਹੀਂ ਲੱਭਦੇ। ਦੇਖੋ ਨਾ, ਰਾਜੇ ਸ਼ੀ ਮੁਕੱਦਮ ਕੁੱਤੇ, ਜਾ ਜਗਾਇਨ ਬੈਠੇ ਸੁੱਤੇ, ਚਾਕਰ ਨਹੁੰ ਦਾ ਪਾਇਨ ਖਾਓ, ਰਤ ਪਿੱਤ ਕੁੱਤਿਓ ਚੱਟੀ ਜਾਓ। ਇਹਨੀਆਂ ਜਿਹੜੇ ਸ਼ੀ ਨੇ, ਰਾਜੇ ਨੇ, ਇਹ ਮੁਕੱਦਮ ਨੇ, ਜਿਹੜੇ ਇਹਨਾਂ ਦੇ ਰਿਪਰੈਜ਼ੈਂਟੇਟਿਵਸ ਨੇ, ਇਹ ਕੁੱਤੇ ਨੇ, ਇਹ ਨਹੁੰ ਮਾਰਦੇ ਨੇ ਔਰ ਉਸ ਤੋਂ ਬਾਅਦ ਸਾਡੀ ਰਤ ਪਿੱਤ ਚੱਟੀ ਜਾ ਰਹੇ ਨੇ। ਰਾਜੇ ਸ਼ੀ ਮੁਕੱਦਮ ਕੁੱਤੇ। ਔਰ ਜਦੋਂ ਬਾਬਰ ਬਾਣੀ ਤੇ ਗੱਲ ਹੁੰਦੀ ਹੈ ਬਾਬਰ ਦੇ ਇਨਵੇਜਨ ਦੀ, ਤੇ ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵਿਲਾ ਲੋ, ਸ਼ਰਮ ਧਰਮ ਦੋਏ ਛਪ ਖਲੋਏ, ਕੂੜ ਫਿਰੇ ਪ੍ਰਧਾਨ ਵਿਲਾ ਲੋ, ਖੂਨ ਕੇ ਸੋਲੇ ਗਾਵੇ ਨਾਨਕ, ਰਤ ਕਾ ਕੰਗੂ ਪਾਏ ਵਿਲਾ ਲੋ। ਔਰ ਇਸੇ ਬਾਬਰ ਬਾਣੀ ਦੇ ਵਿੱਚ ਜਦੋਂ ਲਾਹੌਰ ਸ਼ਹਿਰ ਦਾ ਜ਼ਿਕਰ ਹੁੰਦਾ, ਜੋ ਜ਼ੁਲਮ ਲਾਹੌਰ ਸ਼ਹਿਰ ਤੇ ਹੋਇਆ, ਤੇ ਉਹ ਲਾਈਨ ਹੈ, ਮਤਲਬ ਅਸੀਂ ਜਿਹੜੇ ਲਾਹੌਰ ਪੜ੍ਹੇ ਆ, ਲਿਖੇ ਆ, ਪੜ੍ਹੇ ਆ, ਲਾਹੌਰ ਸ਼ਹਿਰ ਜ਼ਹਿਰ ਕੈਰ ਸਵਾ ਪੈਰ, ਲਾਹੌਰ ਸ਼ਹਿਰ ਤੇ ਸਵਾ ਪੈਰ 8 ਪੈਰ ਜਿਹੜਾ ਉਹ ਜ਼ਹਿਰ ਕਹਿਰ ਬਰਸ ਰਿਹਾ। ਔਰ ਬਾਬਰ ਬਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ, ਕਿ ਐਸੀ ਬਾਬਰ ਬਾਣੀ ਫਿਰੀ ਹੈ ਇੱਥੇ ਸਾਡੇ ਦੇਸ਼ ਵਿੱਚ ਕਿ ਕਿਸੇ ਨੂੰ ਰੋਟੀ ਨਸੀਬ ਨਹੀਂ ਹੋਈ। ਸੋ ਇਹ ਜਿਹੜਾ ਰਿਸਪੌਂਸ ਹੈ, ਤੁਸੀਂ ਵੇਖੋ ਕਿ ਉਸ ਟਾਈਮ ਦੀ ਪੋਲੀਟੀਕਲ ਇਨਵੇਜਨ ਤੇ ਪੋਲੀਟੀਕਲ ਸਪਰੈਸ਼ਨ ਤੇ ਸਾਡੇ ਵੜਕੇ ਕੀ ਰਿਸਪੌਂਸ ਕਰ ਰਹੇ ਨੇ। ਸੋ ਜਦੋਂ ਪੰਜਾਬ ਉੱਠਦਾ ਤੇ ਪੰਜਾਬ ਲੜਦਾ ਤੇ ਪੰਜਾਬ ਫਿਰ ਜਦੋਂ ਆਪਣੇ ਤੋਂ ਡਾਢੇ ਦੇ ਹੱਥੀ ਪੈਂਦਾ ਤੇ ਉਹ ਬਾਕੀਆਂ ਨੂੰ ਸਮਝ ਨਹੀਂ ਆਉਂਦੀ ਕਿ ਕਿੱਥੋਂ ਆ ਰਿਹਾ।
ਉਹ ਸਾਰੀ ਜਿਹੜੀ ਹਿਸਟਰੀ ਹੁਣ ਮੈਂ ਜਿਹੜੀ ਪਹਿਲੇ ਗੱਲ ਕਰ ਰਿਹਾ ਸਾਂ ਕਿ ਸ਼ਾਇਰ ਤੇ ਵਿਚਾਰਾ ਮਲੂਮ ਤਬੀਅਤ ਦਾ, ਬੜਾ ਸੈਂਸਿਟਿਵ ਤਬੀਅਤ ਦਾ, ਮੈਲੋ ਜਿਹਾ ਕਰੈਕਟਰ ਹੁੰਦਾ ਪ੍ਰਾਇਮਰੀਲੀ, ਲੇਕਿਨ ਸਾਡੇ ਕਰੈਕਟਰ ਤੁਸੀਂ ਵੇਖੋ, ਫਿਰ ਉਹ ਕਹਿੰਦੇ ਨੇ ਕਿ ਪੰਜਾਬੀ ਹੱਥੀ ਪੈ ਜਾਂਦਾ ਜਦੋਂ ਕਿਸੇ ਡਾਢੇ ਨੂੰ ਵੇਖਦਾ। ਤੇ ਸਾਡੀ ਤੇ ਗੁੜਤੀ ਇੰਝ ਚੱਲੀ ਆ ਰਹੀ, ਔਰ ਸਾਡਾ ਸ਼ਾਇਰ ਅਗਰ ਇਤਨੇ ਰਿਸਪੌਂਸਿਵ ਨੇ, ਹਾਂਜੀ ਰੱਤ ਪਿੱਤ ਕੁੱਤੇ ਉਹ ਚੱਟੀ ਜਾਓ, ਤੇ ਫਿਰ ਸਾਡਾ ਪੋਲੀਟੀਕਲ ਰਿਸਪੌਂਸ ਕੀ ਹੋਏਗਾ। ਅੱਛਾ, ਦੂਜਾ ਜਿਹੜਾ ਤੁਸੀਂ ਚੜ੍ਹਦੇ ਪੰਜਾਬ ਵਿੱਚ ਉਹ ਵਾਰਾਂ ਸ਼ਾਇਦ ਪੜ੍ਹੀਆਂ ਨੇ ਜਾਂ ਨਹੀਂ ਪੜ੍ਹੀਆਂ, ਲੇਕਿਨ ਸਾਡੇ ਲਹਿੰਦੇ ਪੰਜਾਬ ਵਿੱਚ ਵਾਰ ਦਾ ਜਿਹਨੂੰ ਕਿ ਪੌੜੀ ਵੀ ਕਿਹਾ ਜਾਂਦਾ ਸਾਡੀ ਫੋਕਲੋਰ ਦੇ ਵਿੱਚ, ਵਾਰ ਦੀ ਇੱਕ ਟ੍ਰੈਡੀਸ਼ਨ ਹੈ, ਔਰ ਉਹ ਪਿਓਰਲੀ ਵਾਰ ਪੋਇਮ ਹੈ। ਉਹ ਜਿਹੜੀਆਂ ਜੰਗਾਂ ਹੋਈਆਂ ਨੇ, ਈਵਨ ਜਿਹੜੀਆਂ ਟ੍ਰਾਈਬਲ ਜੰਗਾਂ ਨੇ, ਲੋਕਲ ਦੀਆਂ ਲਲੇਰੀਆਂ ਅਵਾਨਾਂ ਦੀਆਂ ਜੰਗਾਂ ਨੇ, ਫॉर एग्जांपल ਜਾਂ ਮਿਸਰੀ ਖਾਨ ਅਵਾਨ ਦੀ ਵਾਰ ਹੈ, ਜਾਂ ਨਜਾਬਤ ਦੀ ਵਾਰ ਹੈ, ਮੁਜ਼ੱਫਰ ਦੀ ਵਾਰ ਹੈ, ਬਹੁਤ ਸਾਰੀਆਂ ਵਾਰਾਂ ਨੇ। ਈਵਨ ਜਿਹੜੀਆਂ ਲੋਅਰ ਲੈਵਲ ਤੇ ਲੋਕਲ ਲੈਵਲ ਦੇ ਉੱਤੇ ਕੋਈ ਫਾਈਟਸ ਹੋਈਆਂ ਨੇ, ਜਾਂ ਇੱਕ ਕਾਸਟ ਦੀ ਦੂਜੀ ਕਾਸਟ ਨਾਲ, ਜਾਂ ਇੱਕ ਗ੍ਰਾਂ ਦੀ ਦੂਜੇ ਗ੍ਰਾਂ ਨਾਲ, ਉਹਦੀਆਂ ਵੀ ਵਾਰਾਂ ਲਿਖੀਆਂ ਨੇ। ਔਰ ਇਹਨਾਂ ਵਾਰਾਂ ਦੀ ਬਿਊਟੀ ਹੈ ਕਿ ਇਹ ਸੱਚ ਹੈ, ਸਾਡਾ ਸ਼ਾਇਰ ਸੱਚਾਰ ਹੈ, ਕਿ ਜੇ ਮਾਰ ਪਈ ਹੈ ਉਹਨੂੰ ਡਾਢੀ ਲਿਖੀਆਂ ਨੇ, ਜ਼ਿਆਦਾਤਰ ਜਿਹੜੀਆਂ ਲਿਖੀਆਂ ਗਈਆਂ ਨੇ ਉੱਥੋਂ ਕੁਝ ਲੋਕਾਂ ਨੇ ਲੈ ਲਈਆਂ, ਲੇਕਿਨ ਜਿਹੜਾ ਮਾਰ ਅਗਰ ਉਸ ਕਬੀਲੇ ਨੂੰ ਵੀ ਪਈ ਹੈ ਤਾਂ ਉਹਦੀ ਵੀ ਗੱਲ ਉਹਨੇ ਕੀਤੀ, ਯਾਨੀ ਜਿਹੜਾ ਦੁਸ਼ਮਣ ਹੈ ਉਹਦੀ ਕੁਆਲਿਟੀਜ਼ ਨੂੰ ਵੀ ਐਕਨੋਲੇਜ ਕੀਤਾ ਸਾਡੀ ਵਾਰ ਨੇ। ਤੇ ਵਾਰਾਂ ਦੇ ਵਿੱਚ ਜਿਹੜੀ ਵੱਡੀ ਵਾਰ ਹੈ, ਉਹ ਪਹਿਲੀ ਵੱਡੀ ਵਾਰ ਉਹ ਨਜਾਬਤ ਦੀ ਹੈ, ਜਿਹੜੀ ਕਿ ਨਾਦਰ ਸ਼ਾਹ ਦਾ ਜਦੋਂ ਇਨਵੇਜਨ ਹੋ ਰਿਹਾ ਤੇ ਉਹ ਲਿਖ ਰਿਹਾ। ਇਹ ਮਟੀਲਾ ਹਰਲਨ ਦਾ ਸੀ ਨਜਾਬਤ, ਔਰ 1799 ਦੇ ਕਰੀਬ ਡਿਸਟ੍ਰਿਕਟ ਸਰਗੋਧੇ ਵਿੱਚ ਜੰਮਿਆ ਪੜਿਆ। ਔਰ ਤੁਹਾਨੂੰ ਪਤਾ ਕਿ ਨਾਦਰ ਸ਼ਾਹ ਦਾ ਇਨਵੇਜਨ ਜਿਹੜਾ ਉਹ 1737 ਤੋਂ 39 ਦੇ ਦਰਮਿਆਨ ਦਾ। ਹੁਣ ਜ਼ਰਾ ਉਹਦੀਆਂ ਕੁਝ ਲਾਈਨਾਂ ਮੈਂ ਪੜ੍ਹ ਰਿਹਾ, ਕਿਉਂਕਿ ਨਾਦਰ ਸ਼ਾਹ ਨੂੰ ਬੁਲਾਇਆ ਗਿਆ ਮੁਗਲਾਂ ਦੇ ਦਰਬਾਰ ਦੇ ਵਿੱਚੋਂ ਹੀ, ਔਰ ਬੁਲਾ ਕੇ ਜਦੋਂ ਉਹਨੇ ਫਿਰ ਜੋ ਕੀਤਾ ਸੋ ਕੀਤਾ, ਉਹ ਆਇਆ ਪਤਾ ਨਹੀਂ ਕੀ ਸੀ ਕਰਨ, ਔਰ ਉਸ ਤੋਂ ਬਾਅਦ ਜੋ ਉਹਨੇ ਕੀਤਾ, ਕੁਝ ਲਾਈਨਾਂ ਉਹਦੀਆਂ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ, ਤੁਹਾਨੂੰ ਇਹਦੇ ਰਾਈਮ ਦਾ ਪਤਾ ਲੱਗੇਗਾ ਔਰ ਦੀ ਗੱਲ ਦਾ ਪਤਾ ਲੱਗੇਗਾ। ਵਾਰ ਦੀ ਬਿਊਟੀ ਇਹ ਹੁੰਦੀ ਹੈ ਕਿ ਵਾਰ ਦੇ ਵਿੱਚ ਉਹ ਸਾਰੀ ਜਿਹੜੀ ਇਨਵੇਜਨ ਦੀ ਡਿਟੇਲ ਹੈ ਉਹ ਤੁਹਾਨੂੰ ਦਿੰਦਾ, ਕਿਵੇਂ ਟੁਰਦਾ, ਕਿੱਥੇ ਆਉਂਦਾ, ਕਿੱਥੇ ਅਪੜਦਾ, ਕਿਹੜਾ ਉਹਦੇ ਨਾਲ ਲੜ ਰਿਹਾ, ਕਿਹੜਾ ਸਬਮਿਸਿਵ ਹੋ ਰਿਹਾ, ਕਿਹਨੂੰ ਉਹ ਵਾਈ ਜਾ ਰਿਹਾ, ਉਹ ਸਾਰੀਆਂ ਗੱਲਾਂ ਦੀ ਜ਼ਿਕਰ ਹੁੰਦੀ। ਪੋਲੀਟੀਕਲ ਕਮੈਂਟ ਘੱਟ ਹੁੰਦਾ ਵਾਰ ਵਿੱਚ, ਉਹਦੀ ਜਿਹੜੀ ਡਿਟੇਲਿੰਗ ਹੈ ਉਹ ਜ਼ਿਆਦਾ ਹੁੰਦੀ ਹੈ। ਲੇਕਿਨ ਇਹ ਅਗਰ ਤੁਸੀਂ ਨਹੀਂ ਸੁਣੀਆਂ ਤੇ ਇਹ ਤੁਸੀਂ ਸੁਣੋ, ਨਾਦਰ ਸ਼ਾਹ ਨਜਾਬਤ ਕੀ ਕਹਿੰਦਾ। ਨਾ ਕੀਤੀ ਨਿਮਕ ਹਲਾਲੀ ਜੌਫ ਤੁਰਾਨੀਆਂ, ਉਹਨਾਂ ਘਰ ਚੁਗੱਤੇ ਦੇ ਬਾਲੀ ਆਤਸ਼ ਆਣ ਕੇ, ਉਹਨਾਂ ਰੁਕਾ ਲਿਖ ਜਵਾਬੀ ਭੇਜਿਆ ਨਾਦਰ ਸ਼ਾਹ, ਮੈਦਾਨ ਦਿੱਲੀ ਦਾ ਖਾਲੀ ਬੂਦਾ ਬਾਦਸ਼ਾਹ। ਇਹਦੀ ਕੋਈ ਨਾ ਵੇਖੋ ਨਾ, ਬੂਦਾ ਬਾਦਸ਼ਾਹ ਕੇ ਬੂਦਾ ਬਾਦਸ਼ਾਹ ਆ ਜਾ ਬਈ, ਇਹੀ ਟਾਈਮ ਹੈ ਹੁਣ ਲੈ ਜਾ ਕੇ ਹਿੰਦ ਨੂੰ। ਇਹਦੀ ਕੋਈ ਨਾ ਚੱਲੇ ਚਾਲੀ ਰਸਮ ਚੁਗੱਤਿਆਂ, ਇਹਦੀ ਰਈਅਤ ਨਹੀਂ ਸੁਖਾਲੀ ਕੂਕੇ ਰਾਤ ਦਿਨ। ਰਈਅਤ ਸੁਖਾਲੀ ਨਹੀਂ ਹੈ, ਔਖੀ ਹੈ ਰਈਅਤ। ਇਹੀ ਟਾਈਮ ਹੈ ਜਦੋਂ ਰਈਅਤ ਔਖੀ ਹੁੰਦੀ ਹੈ, ਉਹੀ ਟਾਈਮ ਹੁੰਦਾ ਹਿੱਟ ਕਰਨ ਦਾ। ਤੂੰ ਚੜ ਕੇ ਦੇ ਵਿਖਾਲੀ ਤਖਤ ਮੁਬਾਰਕੋਂ, ਪਰ ਘਿਨ ਖਜ਼ਾਨਿਓ ਮਾਲੀ ਜਿੰਨੀ ਚਾਹਨਾ ਹੈ, ਕਿ ਜਿੰਨੀ ਚਾਹਨਾ ਹੈ ਖਜ਼ਾਨੇ ਲੁੱਟੀ ਜਾ। ਹੁਣ ਅੱਗੋਂ ਡਿਟੇਲ ਦੇ ਰਿਹਾ ਕਿ ਅਟਕ ਤੋਂ ਚੜਿਆ ਨਾਦਰ ਸ਼ਾਹ ਰਨ ਬਹਿਰੀ ਕੁੱਟੇ, ਤੇ ਵਹਿ ਪਏ ਪੰਜਾਬ ਪਾਸਤੇ ਸਹਿ ਮਾਰੇ ਮੁੱਠੇ, ਕਿ ਉਹ ਮੁੱਠਾਂ ਦੇ ਜਿਹੜੇ ਸਾਡੇ ਗਰੋਹ ਨੇ ਉਹਨਾਂ ਨੂੰ ਕਿਲ ਕੀਤੀ ਆ ਰਿਹਾ, ਮਾਰੀ ਆ ਰਿਹਾ। ਦੋ ਬਾਰੀ ਰਾਹ ਨੇ ਗੋਂਦਲਾਂ ਲਜਪੂਤਾਂ ਆਹੇ, ਜਿਹੜੇ ਗੋਂਦਲ ਤੇ ਲਜਪੂਤ ਨੇ ਇਹ ਲੜੇ ਨੇ ਬਾਹਰ ਦੇ ਵਿੱਚ ਉਹਦੇ ਨਾਲ। ਤੇ ਦਿੱਲੂ ਤੇ ਸੈਦੂ ਵੱਡੀਆਂ ਅਸਮਾਨੀ ਸਾਏ, ਉਹਨਾਂ ਹਿੰਮਤ ਕੀਤੀ ਸੂਰਮਿਆਂ ਚੁੱਕ ਸਿਉ ਲੰਘਾਏ, ਕਿ ਉਹਨਾਂ ਨੇ ਨੇਜ਼ੇ ਜਿਹੜੇ ਨੇ ਲੰਘਾ ਦਿੱਤੇ ਨੇ ਉਹਦੀ ਫੌਜ ਦੇ ਵਿੱਚ। ਸੋ ਇਹਨਾਂ ਦੋ ਬਾਰ ਦੇ ਗੋਂਦਲਾਂ ਲਜਪੂਤਾਂ ਜਿਹੜੇ ਨੇ ਉਹਨਾਂ ਨੇ ਉਹ ਲੜੇ ਨੇ ਗੋਂਦਲ ਬਾਰ ਵਾਲੇ ਉਹਦੇ ਨਾਲ। ਔਰ ਮਨਸੂਰ ਨਿਜ਼ਾਮੁਲ ਮੁਲਕ ਜਿਹਨੇ ਬੁਲਾਇਆ ਸੀ ਉਹਨੂੰ, ਉਹਦੇ ਉੱਤੇ ਕਮੈਂਟ ਉਹ ਕਰ ਰਿਹਾ ਜਿਹੜਾ ਕਿ ਮੁਗਲ ਕੋਰਟ ਦੇ ਵਿੱਚੋਂ, ਮਨਸੂਰ ਨਿਜ਼ਾਮੁਲ ਮੁਲਕ ਦੀ ਜੜ ਮੁੱਢੋਂ ਜਾਏ, ਜਿਨ੍ਹਾਂ ਬਾਲ ਮਤਾਬੀ ਚੋਰ ਨੂੰ ਘਰ ਆਪ ਵਿਖਾਏ। ਇਹਦੇ ਉੱਤੇ ਗੱਲ ਕਰ ਰਿਹਾ। ਫਿਰ ਅੱਗੇ ਕੀ ਕਹਿ ਰਿਹਾ ਕਿ ਆਪ ਇਹ ਨਸੀ ਜਾ ਰਹੇ ਨੇ, ਔਰ ਪੰਜਾਬ ਨਾਲ ਕੀ ਹੋ ਰਿਹਾ। ਐਸੇ ਮੁਲਕ ਪੰਜਾਬ, ਵੇਖੋ ਜਿਹੜੀ ਅਸੀਂ ਗੱਲ ਕਰਦੇ ਹਾਂ ਮੁਲਕ ਪੰਜਾਬ ਹੈ, ਇਹ ਦੇਸ਼ ਪੰਜਾਬ ਹੈ। ਸਾਡੇ ਸਾਰੇ ਕਲਾਸਿਕ ਨੇ ਇੰਝ ਵੇਖਿਆ, ਐਸੇ ਮੁਲਕ ਪੰਜਾਬ ਵਿੱਚ ਝੜ ਹੁਕਮ ਚਲਾਏ, ਤੇ ਇੱਥੋਂ ਭੱਜਾ ਕੰਢ ਦੇ ਜਗ ਲਾਨਤ ਪਾਏ। ਕਹਿੰਦਾ ਕਿ ਜਗ ਲਾਨਤ ਪਾਏ ਇਸ ਤੋਂ, ਇੱਥੋਂ ਜਦੋਂ ਨਾਦਰ ਸ਼ਾਹ ਆ ਗਿਆ ਤੇ ਫਿਰ ਉਹ ਭੱਜ ਗਿਆ। ਅੱਛਾ, ਦੂਜਾ ਜਿਹੜਾ ਵੱਡਾ ਸਾਡਾ ਇਨਵੇਜਨ ਹੈ, ਮੈਂ ਬਸ ਟਾਈਮ ਵੀ ਵੇਖ ਰਿਹਾ, ਉਹ ਹੈ ਜਿਹੜੇ ਅਬਦਾਲੀ ਦੇ ਹਮਲੇ ਨੇ। ਔਰ ਸਾਰੇ ਫੋਕਲੋਰ ਹੈ ਜਿਹੜੀ ਲੋਕ ਲਾਈਨ ਤੇ ਸੁਣੀ ਹੋਣੀ ਹੈ ਕਿ ਖਾਦਾ ਪੀਤਾ ਲਾਏ ਦਾ ਤੇ ਬਾਕੀ ਅਹਿਮਦ ਸ਼ਾਹ ਦਾ। ਉਹਨੇ 8 ਹਮਲੇ ਕੀਤੇ ਨੇ ਪੰਜਾਬ ਦੇ ਉੱਤੇ, ਜਿਹੜੇ ਅਬਦਾਲੀ ਨੇ 1748 ਤੋਂ ਗਿਣ ਕੇ 1768 ਤੱਕ। ਔਰ ਸਾਡੇ ਸਾਰੇ ਸ਼ਾਇਰਾਂ ਨੇ ਉਹ ਇੰਨੇ ਮੈਸਿਵ ਅਟੈਕਸ ਹੈ ਕਿ ਉਹਦੇ ਉੱਤੇ ਸਾਰੇ ਸ਼ਾਇਰਾਂ ਨੇ ਲਿਖਿਆ। ਔਰ ਵਾਰਿਸ ਸ਼ਾਹ ਨੇ ਉਹਦੇ ਉੱਤੇ ਇੱਕ ਸੀਹਰਫੀ ਲਿਖੀ ਹੈ ਉਹਦੇ ਪਹਿਲੇ ਹਮਲੇ ਤੇ, ਉਹਦੀਆਂ ਕੁਝ ਲਾਈਨਾਂ ਮੈਂ ਛੇਤੀ ਪੜ੍ਹ ਦੇਣਾ। ਜੀਮ ਜਿਸ ਦਿਨ ਸ਼ਹਿਰ ਲਾਹੌਰ ਉੱਤੇ ਪਿਆ ਸ਼ੋਰ ਚ ਚੋਰ ਆਣ ਢੁਕੇ, ਕਿ ਚੋਰ ਆ ਗਏ ਨੇ ਅਫਗਾਨਿਸਤਾਨ ਚੋਂ।
ਰੋਜ਼ ਸਵਾਦ ਜ਼ਰਬ ਲਾਹੌਰ ਦਾ ਵੇਖ ਕੇ ਜੀ ਸ਼ੋਰ ਪਿਆ ਸੀ ਕੌਣ ਲਾਹੌਰ ਉੱਥੇ ਤੋਏ ਤੌਰ ਲਾਹੌਰ ਦਾ ਵੇਖ ਕੇ ਜੀ ਦੂਰ ਜ਼ਮੀਨ ਤੇ ਸਖਤ ਭੂਚਾਲ ਆਇਆ ਜ਼ੋਏ ਜ਼ੁਲਮ ਦੀ ਅੱਗ ਲਾਹੌਰ ਉੱਤੇ ਜਗ ਨਾਲੋਂ ਵੀ ਜ਼ਿਆਦਾ ਬਲੀ ਆਈ ਔਰ ਹੈ ਹਾਕਮ ਸ਼ਹਿਰ ਲਾਹੌਰ ਵਾਲੇ ਸੁੰਝਾ ਛੱਡ ਕੇ ਗਏ ਹਵੇਲੀਆਂ ਨੂੰ ਦਾਲ ਦੀਨ ਦੁਨੀ ਵਿੱਚ ਸੁਰਖਰੂ ਨਹੀਂ ਜਿਹੜੇ ਔਰਤਾਂ ਛੱਡ ਨਲਜ ਗਏ ਸ਼ੀਨ ਸ਼ਰਮ ਨਹੀਂ ਪੱਗਾਂ ਵਾਲਿਆਂ ਨੂੰ ਜਿਹੜੇ ਜੀਵ ਚਰਾ ਕੇ ਨਸ ਗਏ ਰਾਲ ਰੇ ਰੰਨਾ ਚੰਗੇਰੀਆਂ ਉਹਨਾਂ ਨਾਲੋਂ ਜਿਹੜੇ ਸ਼ਾਹ ਨਵਾਜ਼ੇ ਦੇ ਸੰਗ ਆਏ ਸ਼ਾਹ ਨਵਾਜ਼ ਨੇ ਬੁਲਾਇਆ ਸੀ ਅਬਦਾਲੀ ਨੂੰ ਜਿਹੜਾ ਗਵਰਨਰ ਹੈ ਲਾਹੌਰ ਦਾ ਔਰ ਉਹ ਆਪ ਵੀ ਨਸ ਗਿਆ ਜਦੋਂ ਅਬਦਾਲੀ ਉੱਥੇ ਆਇਆ ਤੇ ਔਰ ਨਾਲ ਵਾਰਿਸ ਸ਼ਾਹ ਫਿਰ ਵਾਰਿਸ ਸ਼ਾਹ ਜਦੋਂ ਕਵੜੇ ਚ ਆਉਂਦਾ ਤੇ ਵਾਰਿਸ ਸ਼ਾਹ ਬਹੁਤ ਖਤਰਨਾਕ ਹੋ ਜਾਂਦਾ ਜਦੋਂ ਉਹਨੂੰ ਕੌੜ ਚੜਦੀ ਹੈ ਤੇ ਫਿਰ ਉਹ ਕਹਿੰਦਾ ਮਤਲਬ ਕਾਬਲੀਆਂ ਤੇ ਬੜੀ ਕੌੜ ਹੈ ਵਾਰਿਸ ਸ਼ਾਹ ਨੂੰ ਅਬਦਾਲੀ ਦੇ ਹਮਲੇ ਉਹਨੇ ਆਪ ਵੇਖੇ ਨੇ ਉਹਨੇ ਲਿਵ ਥਰੂ ਕੀਤਾ ਤੇ ਉਹਦੇ ਵਿੱਚ ਇੱਕ ਲਾਈਨ ਉਹਨੂੰ ਮਾਰੀ ਹੈ ਜਿਹੜੀ ਕਿ ਸ਼ਾਹ ਨਵਾਜ਼ੇ ਦੇ ਤੇ ਮੁਗਲਾਂ ਦੀ ਹੈ ਕਿ ਵਾਰਿਸ ਸ਼ਾਹ ਉਹ ਲੂੰਬੜਾਂ ਵਾਂਗ ਨਸੇ ਜਿਹੜੇ ਸੋਹਣੇ ਸ਼ੇਰਾਂ ਦੇ ਰੰਗ ਹੈ ਕਿ ਆਪਣੇ ਆਪ ਨੂੰ ਬੜੇ ਸ਼ੇਰਾਂ ਦੇ ਰੰਗ ਆਖਦੇ ਤੇ ਲੂੰਬੜਾਂ ਔਰ ਨਸ ਗਏ ਨੇ ਔਰ ਦੈਨ ਹੀਰ ਵਾਰਿਸ ਸ਼ਾਹ ਇਹ ਚੋਂ ਗੱਲ ਕਰਦਾ ਜਦੋਂ ਖੇੜਿਆਂ ਨੂੰ ਨਾਲ ਰਲਾਉਂਦਾ ਕਾਬਲੀਆਂ ਨਾਲ ਉਹ ਕਹਿੰਦਾ ਕਿ ਖੇੜੇ ਕਾਬਲੀ ਕੁੱਤਿਆਂ ਵਾਂਗ ਇੱਥੇ ਵਡਵਾ ਕੇ ਨੱਕ ਤੇ ਕੰਨ ਗਏ ਸੋ ਇਹ ਸਾਡਾ ਰਿਸਪੌਂਸ ਹੈ ਰੈਜ਼ਿਸਟੈਂਸ ਹੈ ਟੁਵਰਡਸ ਅਬਦਾਲੀ ਦੀ ਸਿਰਫੀ ਅਲੀ ਹੈਦਰ ਇੱਕ ਸ਼ਾਇਰ ਗੁਜ਼ਰਿਆ ਸਾਡਾ ਟੋਬਾ ਟੇਕ ਸਿੰਘ ਜਿਹਦੀ ਜੰਮਪਲ ਸੀ 1619 ਤੋਂ 1785 ਦਾ ਉਹਦਾ ਟਾਈਮ ਹੈ ਉਹਨੇ ਵੀ ਇੱਕ ਸਿਰਫੀ ਲਿਖੀ ਹੈ ਅਲੀ ਹੈਦਰ ਨੇ ਵੀ ਉਹਦੇ ਵਿੱਚੋਂ ਉਹਦੇ ਵਿੱਚ ਇੱਕ ਲਾਈਨ ਹੈ ਕਿ ਹੈਦਰ ਆਖ ਤੂੰ ਇਹਨਾਂ ਹੀਜੜਿਆਂ ਨੂੰ ਇਹਨਾਂ ਹੈਜ਼ਾ ਨਾ ਮਰਦਾਨੀਆਂ ਨੂੰ ਕਿ ਜਿਵੇਂ ਜਿਸ ਤਰੀਕੇ ਨਾਲ ਰਿਸਪੌਂਡ ਕਰ ਰਹੇ ਨੇ ਹੈ ਕਿਆ ਹਯਾ ਇਹਨਾਂ ਰਾਜਿਆਂ ਨੂੰ ਕੁਝ ਲੱਜ ਨਹੀਂ ਤੁਰਾਨੀਆਂ ਨੂੰ ਜਿਹੜੇ ਤੁਰਾਨੀ ਹੈ ਜਿਹੜੇ ਮੁਗਲ ਨੇ ਜਿਹੜੇ ਕਿ ਤੁਰਾਨ ਫਾਰਸੀ ਇਰਾਨੀਅਨ ਜਿਹੜੇ ਮੁਗਲ ਕੋਰਟ ਵਿੱਚ ਆਏ ਸਨ ਬੜੇ ਭਰ ਦੇਣ ਖਜ਼ਾਨੇ ਫਾਰਸੀਆਂ ਨੂੰ ਖੁਰਾਸਾਨੀਆਂ ਨੂੰ ਕਿ ਆਪੇ ਚੁੱਕ ਕੇ ਖਜ਼ਾਨੇ ਦਿੱਤੀ ਆ ਰਹੇ ਨੇ ਇਹਨਾਂ ਨੇ ਕਿਸੇ ਹੋਰ ਨੂੰ ਜਾਂ ਪੰਜਾਬ ਨੂੰ ਕੀ ਸੰਭਾਲਣਾ ਸੋ ਇਹ ਰਿਸਪੌਂਸ ਸੀ ਅਬਦਾਲੀ ਦਾ ਰਿਸਪੌਂਸ ਜਿਹੜਾ ਉਹ ਬੁੱਲੇ ਸ਼ਾਹ ਨੇ ਵੀ ਦਿੱਤਾ ਉਹ ਵੀ ਉਸੇ ਟਾਈਮ ਦਾ ਜਦੋਂ ਉਹ ਕਹਿੰਦਾ ਦਰ ਖੁੱਲਾ ਅਸ਼ਰ ਅਜ਼ਾਬ ਦਾ ਬੁਰਾ ਹਾਲ ਹੋਇਆ ਪੰਜਾਬ ਦਾ ਔਰ ਦੈਨ ਬੁੱਲੇ ਦੇ ਅੰਦਰ ਇੱਕ ਜਦੋਂ ਲਹਿਰ ਅਬਦਾਲੀ ਦੇ ਖਿਲਾਫ ਸਿੱਖਾਂ ਦੀ ਇੱਕ ਲਹਿਰ ਔਰ ਅਸੀਂ ਉਹਨੂੰ ਪੰਜਾਬੀਆਂ ਦੀ ਕਹਿੰਦੇ ਹਾਂ ਉਹ ਪ੍ਰਾਇਮਰੀਲੀ ਜ਼ਾਹਿਰ ਹੈ ਮਿਸਲਾਂ ਸਨ ਲੇਕਿਨ ਉਹ ਜਿਹੜੇ ਅਟੈਕਸ ਉਹ ਅਬਦਾਲੀ ਦੇ ਕਾਫਲੇ ਦੇ ਪਾਉਂਦੇ ਸਨ ਜਦੋਂ ਲੁੱਟ ਕੇ ਵਾਪਸ ਅਫਗਾਨਿਸਤਾਨ ਜਾ ਰਿਹਾ ਹੁੰਦਾ ਸੀ ਉਹਦਾ ਜ਼ਿਕਰ ਵੀ ਬੁੱਲੇ ਸ਼ਾਹ ਨੇ ਕੀਤਾ ਸੋ ਸਾਡਾ ਬੁੱਲੇ ਸ਼ਾਹ ਵਾਰਿਸ ਸ਼ਾਹ ਅਲੀ ਹੈਦਰ ਉਸ ਟਾਈਮ ਦੇ ਜਿੰਨੇ ਸ਼ਾਇਰ ਹੈ ਨੇ ਉਹ ਵੇਖੋ ਕਿੰਨਾ ਫੋਰਸਫੁਲੀ ਉਹਨੂੰ ਰਿਸਪੌਂਡ ਕਰ ਰਹੇ ਨੇ ਔਰ ਉਹ ਜਿਹੜੀ ਸਾਰੀ ਹਿਸਟਰੀ ਹੈ ਜਿਹੜੀ ਸਾਨੂੰ ਨਹੀਂ ਲੱਭਦੀ ਉਹ ਸਾਡਾ ਸ਼ਾਇਰ ਆਪਣੀ ਲੋਕ ਜ਼ਬਾਨ ਵਿੱਚ ਆਪਣੀ ਜ਼ਬਾਨ ਵਿੱਚ ਲਿਖੀ ਜਾ ਰਿਹਾ ਔਰ ਬੁੱਲੇ ਸ਼ਾਹ ਦੀਆਂ ਲਾਈਨਾਂ ਜਿਹੜੀਆਂ ਨੇ ਉਸ ਟਾਈਮ ਦੇ ਵਿੱਚ ਜਿਹੜੀ ਗੁਰੂ ਤੇਗ ਬਹਾਦਰ ਵਾਸਤੇ ਲਾਈਨਾਂ ਨੇ ਉਹ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਨਹੀਂ ਉਹਨਾਂ ਨੇ ਕਿਉਂ ਨਹੀਂ ਪੜ੍ਹੀਆਂ ਲੇਕਿਨ ਉਹ ਮੈਂ ਕੁਝ ਲਾਈਨਾਂ ਪੜ੍ਹ ਦੇਣਾ ਤਾਂ ਕਿ ਤੁਹਾਨੂੰ ਕਨੈਕਟ ਹੋਵੇ ਕਿ ਇੱਕ ਮੁਸਲਮਾਨ ਇੱਕ ਸੂਫੀ ਉਹ ਜਿਹੜੀ ਇਹ ਰੈਬੇਲੀਅਨ ਹੈ ਔਰ ਇਹ ਜਿਹੜੀ ਰੈਜ਼ਿਸਟੈਂਸ ਹੈ ਟੁਵਰਡਸ ਅਥਾਰਟੀ ਟੁਵਰਡਸ ਮੁਗਲ ਅਥਾਰਟੀ ਜਿਹੜੇ ਕੋਲਡ ਅਨਕੋਟ ਇਸਲਾਮਿਕ ਅਥਾਰਟੀ ਬਣਾਈ ਜਾਂਦੀ ਹੈ ਹਾਲਾਂਕਿ ਡਾਇਨੈਸਟੀ ਜਿਹੜੀ ਹੈ ਉਹ ਕਿਸੇ ਮਜ਼ਹਬ ਦੀ ਡਾਇਨੈਸਟੀ ਤੇ ਨਹੀਂ ਹੁੰਦੀ ਉਹ ਤੇ ਇੱਕ ਫੈਮਿਲੀ ਦੀ ਡਾਇਨੈਸਟੀ ਹੁੰਦੀ ਹੈ ਉਹ ਬੁੱਲੇ ਸ਼ਾਹ ਦੀ ਇੱਕ ਲਾਈਨ ਹੈ ਕਿਤੇ ਚੋਰ ਹੋ ਕਿਤੇ ਕਾਜ਼ੀ ਹੋ ਕਿਤੇ ਮਿੰਬਰ ਤੇ ਬਹਿਵਾਜ਼ੀ ਹੋ ਕਿਤੇ ਤੇਗ ਬਹਾਦਰ ਗਾਜ਼ੀ ਹੋ ਆਪੇ ਆਪਣਾ ਕਟਕ ਚੜਾਈ ਦਾ ਹੁਣ ਕਿਸ ਥੀ ਆਪ ਛੁਪਾਈ ਦਾ कहूं तेग बहादुर गाजी हो आप अपना पंथ बनाया है पाया है कुछ पाया है तै आप स्वरूप वटाया है कि अपना कटक आप बनाना पैंदा है इत्थे अगर लड़ना पैंदा ते अपने लश्कर कटक लश्कर है अपना कटक आप बनाना पैंदा तां ही गल जिहड़ी है ਉਹ ਨੁਕਰੇ लगदी है फिर बहुत सारी कुछ होर वारां भी ने मैं जंग हिंद पंजाब ਦਾ ਜ਼ਿਕਰ ਨਹੀਂ ਕਰਦਾ शाह मुहम्मद ਨੂੰ ਸਾਰਿਆਂ ਨੇ ਪੜਿਆ ਹੈ ਚੱਠਿਆਂ ਦੀ ਵਾਰ ਹੈ ਜਿਹੜੀ ਕਿ ਬੇਸਿਕਲੀ ਨੂਰ ਮੁਹੰਮਦ ਚੱਠਾ ਔਰ ਗੁਲਾਮ ਮੁਹੰਮਦ ਚੱਠਾ ਜਿਹੜੇ ਹੈ ਸੰਕੋਟ ਨੂਰ ਮੁਹੰਮਦ ਦੇ ਜਿਹਦਾ ਹੁਣ ਨਾਂ ਰਸੂਲ ਨਗਰ ਹੈ ਉਹਨਾਂ ਦੀ ਜਿਹੜੀ ਰਣਜੀਤ ਸਿੰਘ ਦੀ ਮਿਸਲ ਦੇ ਨਾਲ ਚੜ੍ਹਤ ਸਿੰਘ ਤੇ ਮਾਨ ਸਿੰਘ ਦੇ ਨਾਲ ਲੜਾਈ ਹੋਈ ਹੈ ਜਿਹੜੀ ਕਿ ਕੁਝ ਹਿਸਟੋਰੀਅਨਸ ਕਹਿੰਦੇ ਨੇ ਕਿ 40 ਸਾਲ ਰਹੀ ਹੈ ਉਹਦਾ ਬੜਾ ਫੋਰਸਫੁਲ ਰਿਸਪੌਂਸ ਹੈ ਔਰ ਉਹਦੇ ਵਿੱਚ ਉਹਦੀਆਂ ਦੋ ਲਾਈਨਾਂ ਉਹ ਪੜ੍ਹਨ ਵਾਲੀ ਵਾਰ ਪੀਰ ਮੁਹੰਮਦ ਹੈ ਪਿੰਡ ਨੂਰਾਂ ਵਾਲੀ ਪਿੰਡ ਦਾ ਉਹਨੇ ਲਿਖੀ 606 ਲਾਈਨਾਂ ਦੀ ਉਹ ਵਾਰ ਹੈ ਤੇ ਲਸ਼ਕਰ ਮਹਾ ਸਿੰਘ ਦਾ ਦਰਿਆਈ ਕਾਂਗਾ ਤੇ ਸੈਦ ਨਗਰ ਨੂੰ ਵਗਿਆ ਕਰ ਕੂਕਾਂ ਚਾਂਗਾ ਤੇ ਲੱਥੇ ਤੰਬੂ ਤਾਣ ਕੇ ਸਭ ਟਾਂਗ ਬਟਾਂਗਾ ਬਾਹਰ ਗੁਰੂ ਚਿਤਾਰਦੇ ਤੇ ਅੰਦਰ ਬਾਂਗਾ ਦੇਖੋ ਨਾ ਕਿਵੇਂ ਇੱਕ ਜਿਹੜੀ ਟ੍ਰਾਈਬਲ ਫਾਈਟ ਹੈ ਜਿਹੜੀ ਦੋ ਕਬੀਲਿਆਂ ਦੀ ਜੰਗ ਹੈ ਉਹਨੂੰ ਵੇਖ ਲਓ ਨਾ ਫਿਰ ਕਿ ਕਿਵੇਂ ਜਦੋਂ ਉਹ ਆ ਜਾਂਦੀ ਹੈ ਲਿਖਤ ਦੇ ਵਿੱਚ ਤੇ ਫਿਰ ਉਹ ਲੋਕ ਰਿਲੀਜੀਅਸ ਫਾਈਟ ਵੀ ਕਿਵੇਂ ਬਣ ਜਾਂਦੀ ਹੈ ਬਾਹਰ ਗੁਰੂ ਚਿਤਾਰਦੇ ਤੇ ਅੰਦਰ ਬਾਂਗਾ ਕਿ ਅੰਦਰ ਅਜ਼ਾਨਾਂ ਦੇ ਰਹੇ ਨੇ ਔਰ ਬਾਹਰ ਗੁਰੂ ਚਿਤਾਰ ਰਹੇ ਨੇ ਸੋ ਸਾਡੇ ਫੋਕਲੋਰਿਸਟ ਨੇ ਸਾਡੇ ਵਾਰ ਲਿਖਣ ਵਾਲੇ ਨੇ
ਸਾਡੇ ਲੋਕਾਈ ਦੇ ਸ਼ਾਇਰ ਨੇ, ਉਹਨਾਂ ਸਾਰੀਆਂ ਜਿਹੜੀਆਂ ਪੱਖਾਂ ਹੈ ਸਨ ਇਹਨਾਂ ਜੰਗਾਂ ਦੀਆਂ, ਜਿਵੇਂ ਜਿਵੇਂ ਉਹਨੂੰ ਮੈਨੀਪੂਲੇਟ ਕੀਤਾ ਗਿਆ, ਉਹ ਸਾਰੀਆਂ ਪੱਖਾਂ ਨੂੰ ਵੀ ਉਹਨੇ ਅਬਜ਼ੌਰਬ ਕਰਕੇ ਤੁਹਾਨੂੰ ਦੱਸਿਆ। ਇਵੇਂ ਮੁਲਤਾਨ ਦੀ ਵਾਰ ਹੈ ਜਿਹੜੀ ਨਵਾਬ ਮੁਜ਼ੱਫਰ ਦੀ ਪੌੜੀ ਉਹਨੂੰ ਕਿਹਾ ਜਾਂਦਾ, ਸ਼ਾਹ ਅਜ਼ੀਮ ਦੀ ਲਿਖੀ ਹੋਈ, ਉਹਦੇ ਵਿੱਚ ਜੋ ਖੜਕ ਸਿੰਘ ਦਾ ਔਰ ਮਹਾਰਾਜਾ ਰਣਜੀਤ ਸਿੰਘ ਜਦੋਂ ਮੁਲਤਾਨ ਨੂੰ ਲੈ ਰਿਹਾ ਤੇ ਉਹਦੀ ਇੱਕ ਰੈਜ਼ਿਸਟੈਂਸ ਹੈ, ਔਰ ਜਿਵੇਂ ਰੈਜ਼ਿਸਟ ਕੀਤਾ ਨਵਾਬ ਮੁਜ਼ੱਫਰ ਦੀ ਤਾਰੀਫ ਹੀ ਲਿਖੀ ਗਈ ਹੈ ਬੇਸਿਕਲੀ। ਮੈਂ ਪੀੜਿਆਂ ਦਾ ਨਵਾਬ ਵਿੱਚ ਮੁਲਤਾਨ ਦੇ ਰਾਜ ਹਡਾਇਮ ਰਾਜ ਹੱਥੋਂ ਆਪਣੇ, ਕਿਉਂ ਇੱਜ਼ਤ ਕਰਾਂ ਖਰਾਬ ਮਿਲ ਕੇ ਸਿੰਘ ਨੂੰ, ਹਜੇ ਅਕਬਰ ਦਾ ਸਬਾਬ ਭਿੜਨ ਕੁਫਾਰ ਨਾਲ। ਹੁਣ ਵੇਖੋ ਇੱਥੇ ਵੀ ਕਿਸ ਤਰੀਕੇ ਨਾਲ ਰਿਲੀਜੀਅਸ ਐਂਗਲ ਜਿਹੜਾ ਉਹ ਇਨਵੋਕ ਹੋ ਰਿਹਾ, ਔਰ ਕਿਸ ਤਰੀਕੇ ਨਾਲ ਜਿਹੜੀ ਇੱਕ ਔਰ ਤਾਂ ਹੀ ਮੈਂ ਕਹਿੰਦਾ ਕਿ ਜਦੋਂ ਲੋਕ ਔਰ ਵੱਡੇ ਵੱਡੇ ਹਿਸਟੋਰੀਅਨਸ ਵੀ ਜਦੋਂ ਰਣਜੀਤ ਸਿੰਘ ਦੀ ਅੰਪਾਇਰ ਨੂੰ ਸਿੱਖ ਅੰਪਾਇਰ ਕਹਿੰਦੇ ਨੇ ਤਾਂ ਮੈਨੂੰ ਪ੍ਰੋਬਲਮ ਹੁੰਦੀ ਹੈ ਉਹਦੇ ਨਾਲ, ਕਿਉਂਕਿ ਰਣਜੀਤ ਸਿੰਘ ਨੇ ਵੀ ਹਰ ਉਹ ਕੰਮ ਵਰਤਿਆ ਜਿਹੜਾ ਕਿ ਪੋਲੀਟੀਕਲ ਪਾਵਰ ਕੰਟਰੋਲ ਕਰਨ ਵਾਸਤੇ ਜ਼ਰੂਰੀ ਸੀ, ਉਹਨੇ ਆਪਣਾ ਰਾਜ ਕਾਇਮ ਕਰਨ ਵਾਸਤੇ, ਨਹੀਂ ਤਾਂ ਬਾਕੀ ਮਿਸਲਾਂ ਨਾਲ ਕਿਉਂ ਲੜ ਰਿਹਾ ਹੁੰਦਾ, ਜਾਂ ਬਾਕੀਆਂ ਨੂੰ ਪਿੱਛੇ ਕਿਉਂ ਧੱਕਦਾ ਤੇ ਉਹਨਾਂ ਨੂੰ ਕਿਉਂ ਨਾਲ ਬਿਠਾ ਲੈਂਦਾ ਉੱਥੇ। ਉਹ ਇੱਕ ਫੈਮਿਲੀ ਦੀ ਅੰਪਾਇਰ। ਸੋ ਅੰਪਾਇਰ ਦਾ ਜਿਹੜਾ ਇੱਕ ਥਾਟ ਹੈ, ਜਿਹੜਾ ਰਾਜਿਆਂ ਦਾ ਇੱਕ ਥਾਟ ਹੈ, ਉਹ ਬਿਲਕੁਲ ਡਿਫਰੈਂਟ ਹੈ। ਹੁਣ ਉਹ ਹਕੂਮਤ ਕਿਵੇਂ ਚੱਲੀ ਉਹਦੇ ਉੱਤੇ ਅਸੀਂ ਗੱਲ ਕਰ ਸਕਦੇ ਹਾਂ ਕਿ ਉਹ ਇਨਕਲੂਸਿਵ ਸੀ ਔਰ ਕਿਸ ਤਰੀਕੇ ਨਾਲ ਸੀ। ਰਾਜ ਫੈਮਿਲੀ ਦਾ ਹੀ ਹੁੰਦਾ, ਰਾਜ ਉਸੇ ਇੱਕ ਕਲਾਸ ਦਾ ਹੀ ਹੁੰਦਾ ਜਿਹੜੀ ਕਰਦੀ ਹੈ। ਇਹ ਸਾਡਾ ਰਿਸਪੌਂਸ ਦੀ ਜਿਹੜੀਆਂ ਇਨਵੇਜਨਸ ਹੋਈਆਂ ਨੇ ਉਹਦਾ ਸਾਡਾ ਪੋਇਟਿਕ ਰਿਸਪੌਂਸ ਹੈ, ਔਰ ਫਿਰ ਸਾਡਾ ਸ਼ੇਰ ਦੁੱਲਾ ਭੱਟੀ ਉਹਦਾ ਇੱਕ ਰਿਸਪੌਂਸ ਹੈ ਜਿਹਨੂੰ ਫੋਕਲੋਰ ਨੇ ਕਿਵੇਂ ਯਾਦ ਕੀਤਾ। ਦੁੱਲਾ ਜਿਹੜਾ ਉਹ ਅਕਬਰ ਦੇ ਦੌਰ ਦਾ ਜਿਹੜੀ ਤਾਰੀਖ ਸਾਨੂੰ ਪੜਾਈ ਗਈ ਹੈ, ਅਸਾਂ ਵੇਖੀ ਹੈ, ਜ਼ਾਹਿਰ ਉਸ ਟਾਈਮ ਦੀ ਹਿਸਟਰੀ ਉਸ ਤਰ੍ਹਾਂ ਡਾਕੂਮੈਂਟ ਨਹੀਂ ਹੋਈ ਕਿ ਸਾਨੂੰ ਕਲੀਅਰਲੀ ਪਤਾ ਲੱਗ ਸਕੇ ਕਿ ਉਹ ਕਿਹੜਾ ਟਾਈਮ ਸੀ ਔਰ ਉਹਦੀ ਸਾਰੀ, ਲੇਕਿਨ ਜਿਹੜੀ ਫੋਕ ਨੇ ਸਾਨੂੰ ਤਾਰੀਫ ਦੱਸੀ ਹੈ ਉਹਦੇ ਵਿੱਚੋਂ ਮੈਂ ਕੁਝ ਲਾਈਨਾਂ ਤੁਹਾਨੂੰ ਪੜ੍ਹ ਕੇ ਸੁਣਾਵਾਂ। ਇਹ ਫੋਕ ਦੀਆਂ ਲਾਈਨਾਂ ਬੇਸਿਕਲੀ ਲੱਗਦੀਆਂ ਨੇ। ਵੱਲ ਵੱਲ ਮਾਰਾਂ ਮੁਗਲਾਂ ਦੀਆਂ ਢਾਣੀਆਂ, ਦੇਵਾਂ ਪੂਰ ਦੇ ਪੂਰ ਉਥਲ, ਮੈਂ ਬੱਦਲ ਬਣਾ ਦਿਆਂ ਧੂੜ ਦੇ ਤੇ ਕੋਟੀ ਉਮਰ ਥਰ ਥਲ। ਉਮਰਕੋਟ ਜਨਮੇ ਸੀ ਅਕਬਰ, ਉਮਰਕੋਟ ਸਿੰਧੇ ਚ ਹੁਣ ਉਹਦੀ ਉਹ ਗੱਲ ਕਰ ਰਿਹਾ, ਕਹਿੰਦਾ ਵੱਲ ਵੱਲ ਮਾਰਾਂ ਮੁਗਲਾਂ ਦੀਆਂ ਢਾਣੀਆਂ, ਦੇਵਾਂ ਪੂਰ ਦੇ ਪੂਰ ਉਥਲ, ਮੈਂ ਬੱਦਲ ਬਣਾ ਦਿਆਂ ਧੂੜ ਦੇ ਤੇ ਕੋਟੀ ਉਮਰ ਥਰ ਥਲ, ਮੈਂ ਮਾਰ ਦਿਆਂ ਬੱਗੇ ਸ਼ੇਰ ਨੂੰ ਉਹਦੀ ਹੇਠ ਵਿਛਾਵਾਂ ਖਲ, ਮੈਂ ਚੜ ਕੇ ਘੋੜਾ ਫੇਰ ਲਾਂ ਮੇਰੀ ਜਗ ਤੇ ਰਹਿ ਜਾਏ ਗੱਲ, ਕੌਣ ਕਮੀਨਾ ਬਾਦਸ਼ਾਹ ਆਵੇ ਦੁੱਲੇ ਜਵਾਨ ਤੇ ਚੱਲ ਕੇ। ਕੌਣ ਕਮੀਨਾ ਬਾਦਸ਼ਾਹ ਮੈਨੂੰ ਬੁਲਾ ਸਕਦਾ ਔਰ ਮੇਰੇ ਨਾਲ ਮੇਰੇ ਉੱਤੇ ਆ ਸਕਦਾ। ਸੋ ਇਹ ਰਿਸਪੌਂਸ ਜਿਹੜਾ ਇਹ ਦੁੱਲੇ ਭੱਟੀ ਦਾ, ਔਰ ਜਿਹੜੀ ਗੱਲ ਕਾਮਨ ਆ ਰਹੀ ਹੈ ਤੁਸੀਂ ਵੇਖ ਲਓ ਕਿ ਸਾਡੇ ਵਟਕੇ ਸੁਲੇਖ ਤੋਂ, ਸਾਡੇ ਕਲਾਸਿਕਸ ਤੋਂ, ਸਾਡੀ ਸੁਸਾਇਟੀ ਚੋਂ, ਉਹ ਇਹ ਹੈ ਕਿ ਡਾਢੇ ਨੂੰ ਅਸੀਂ ਡਾਢਾ ਨਹੀਂ ਮੰਨਦੇ। ਅਸੀਂ ਸਾਡੀ ਲੋਕ ਫੋਕਲੋਰ ਵਿੱਚ ਉਹੀ ਰਹਿ ਜਾਂਦਾ ਜਿਹੜਾ ਡਾਢੇ ਨਾਲ ਲੜਿਆ, ਜਿਹੜਾ ਹੱਕ ਵਾਸਤੇ ਆਪਣੇ ਰਾਈਟ ਵਾਸਤੇ ਡਾਢੇ ਨਾਲ ਖਲੋ ਗਿਆ, ਜਿਹੜਾ ਉਹਨਾਂ ਦੇ ਨਾਲ ਰਲ ਗਿਆ ਉਹਨੂੰ ਨਿੰਦਿਆ ਸਾਡੀ ਫੋਕਲੋਰ, ਉਹਨਾਂ ਦੇ ਨਾਂ ਹੀ ਕੋਈ ਨਹੀਂ ਬਚੇ। ਜਿਹੜਾ ਡਾਢੇ ਨਾਲ ਰੜਿਆ ਰਿਹਾ, ਹੁਣ ਕਿੰਨੇ ਯੂਨੀਅਨਿਸਟਾਂ ਦੇ ਨਾਂ ਯਾਦ ਨੇ ਲੋਕਾਂ ਨੂੰ, ਔਰ ਕਿਵੇਂ ਮਤਲਬ ਖਿਜ਼ਰ ਟਮਾਣੇ ਨੂੰ ਕਿਵੇਂ ਯਾਦ ਕੀਤਾ ਜਾਂਦਾ ਸੀ ਜਦੋਂ ਉਹਦੇ ਖਿਲਾਫ ਨਾਰੇ ਲੱਗਦੇ ਸਨ, ਉਹ ਇੱਥੇ ਕੋਟ ਵੀ ਨਹੀਂ ਕੀਤੇ ਜਾ ਸਕਦੇ। ਲੇਕਿਨ ਜਿਹੜਾ ਖਲੋ ਗਿਆ, ਭਾਵੇਂ ਉਹ ਲੋਐਸਟ ਆਫ ਦੀ ਲੋ ਦੇ ਵਿੱਚੋਂ ਹੈ, ਉਹ ਕਮੀਆਂ ਦੇ ਵਿੱਚੋਂ ਵੀ ਹੈ, ਉਹਨੂੰ ਸਾਡੀ ਫੋਕਲੋਰ ਨੇ ਮਾਣਿਆ, ਉਹਨੂੰ ਜੱਟਾਂ ਤੋਂ ਵੱਧ ਕੇ ਮਾਣਿਆ। ਔਰ ਉਹਦੇ ਵਿੱਚ ਨਿਜ਼ਾਮ ਲੋਹਾਰ ਦੀ ਰੈਜ਼ਿਸਟੈਂਸ ਹੈ, ਉਹਦੇ ਵਿੱਚ ਜਬਰੂ ਨਾਈ ਹੈ ਔਰ ਨਿਜ਼ਾਮ ਲੋਹਾਰ ਹੈ, ਉਹਦੇ ਵਿੱਚ ਚਿਰਾਗ ਮਾਛੀ ਹੈ। ਇਹ ਸਾਰੇ ਲੋਐਸਟ, ਇਹ ਸਾਰੇ ਕਮੀ ਨੇ, ਲੋਐਸਟ ਆਫ ਦੀ ਲੋ ਨੇ, ਲੇਕਿਨ ਇਹਨੂੰ ਰਾਬਿਨ ਹੁੱਡ ਬਣਾ ਦਿੱਤਾ ਸਾਡੀ ਫੋਕਲੋਰ ਨੇ। ਇਹ ਗੋਰੇ ਵਾਸਤੇ ਟਿਕੇਟ ਸਨ, ਸਾਡੇ ਵਾਸਤੇ ਉਹ ਰੱਬ ਔਰ ਸਾਡੇ ਹੀਰੋ ਬਣ ਗਏ ਨੇ। ਔਰ ਉਹਦੇ ਉੱਤੇ ਢੋਲੇ ਲਿਖੇ ਗਏ ਨੇ। ਢੋਲਾ ਜਿਹੜਾ ਉਹ ਸਾਡੇ ਬਾਹਰ ਦੀ ਬੇਸਿਕਲੀ ਉਹ ਜਨਰ ਹੈ, ਉਹ ਫ੍ਰੀ ਵਰਸ ਹੈ। ਫਸਟ ਟਾਈਮ ਜਿਹੜੀ ਫ੍ਰੀ ਵਰਸ, ਔਰ ਜਦੋਂ ਉਹਨੂੰ ਗਾਇਆ ਜਾਂਦਾ ਤੇ ਉਹਨੂੰ ਵੈਣ ਦੀ ਸੂਰਤ ਵਿੱਚ ਗਾਇਆ ਜਾਂਦਾ। ਇਹ ਸਾਡਾ ਇੱਕ ਰਿਵਾਜ ਸੀ ਸਰਗੋਧੇ ਦੇ ਵਿੱਚ, ਔਰ ਬਾਕੀ 12 ਚ ਵੀ ਹੋਏਗਾ, ਜਿਹਦੇ ਵਿੱਚ ਵਿਆਹਾਂ ਤੋਂ ਪਹਿਲੇ ਢੋਲੇ ਗਾਏ ਜਾਂਦੇ ਸਨ ਔਰ ਉਹਨਾਂ ਢੋਲਿਆਂ ਦੇ ਵਿੱਚ ਕੰਪੀਟੀਸ਼ਨ ਹੁੰਦੇ ਸਨ ਢੋਲਿਆਂ ਦੇ। ਔਰ ਨਿਜ਼ਾਮ ਲੋਹਾਰ ਦੇ ਢੋਲੇ ਬਹੁਤ ਮਸ਼ਹੂਰ ਨੇ, ਬਲਕਿ ਅੱਗੇ ਜਦੋਂ ਅਸੀਂ ਪੋਸਟ ਪਾਰਟੀਸ਼ਨ ਤੇ ਆਵਾਂਗੇ ਤੇ ਇੱਕ ਹੋਰ ਐਂਗਲ ਤੋਂ ਵੀ ਅਸੀਂ ਗੱਲ ਕਰਾਂਗੇ। ਔਰ ਨਾਲ ਫਿਰ ਰਾਇਆ ਅਮਨ ਖਾਨ ਖਰਲ ਦੀ ਜਿਹੜੀ ਰੈਜ਼ਿਸਟੈਂਸ ਹੈ, ਜਿਹੜੀ ਝਾਮਰੇ ਦੀ, ਸਾਈਵਾਲ ਦੀ, ਗੁਗੇਰੇ ਦੀ ਰੈਜ਼ਿਸਟੈਂਸ ਹੈ ਫਰੰਗੀਆਂ ਦੇ ਖਿਲਾਫ, ਉਹਦਾ ਵੀ ਜ਼ਿਕਰ ਹੈ। ਔਰ ਇਹ ਦੱਸਣਾ ਜ਼ਰੂਰੀ ਹੈ ਕਿ ਇਹ ਕੋਈ ਮੁਗਲ ਅੰਪਾਇਰ ਵਾਸਤੇ ਰੈਜ਼ਿਸਟੈਂਸ ਨਹੀਂ ਸੀ, ਇਹ ਲੋਕਲ ਰੈਜ਼ਿਸਟੈਂਸ ਹੈ। ਔਰ ਰਾਇਆ ਅਮਨ ਖਾਨ ਖਰਲ ਦੇ ਜਦੋਂ ਢੋਲੇ ਅਸੀਂ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਉਹ ਢੋਲੀ ਕਹਿੰਦਾ ਕਿ ਇਹ ਤੇ ਰਣਜੀਤ ਸਿੰਘ ਨਾਲ ਵੀ ਲੜਦਾ ਰਿਹਾ। ਹੁਣ ਕਹਿਣ ਦਾ ਮਤਲਬ ਹੈ ਕਿ ਜਿਹੜਾ ਲੋਕਲ, ਜਿਹੜਾ ਫ੍ਰੀ ਹੈ, ਜਿਹੜਾ ਬਾਹਰ ਦਾ, ਜਿਹਨੂੰ ਅਸੀਂ ਜੰਗਲੀ ਕਹਿੰਦੇ ਆ ਪ੍ਰਾਊਡ ਹੋ ਕੇ, ਜਿਹੜੇ ਬਾਹਰ ਦੇ ਇੰਡੀਪੈਂਡੈਂਟ ਫ੍ਰੀ ਲੋਕ ਨੇ, ਉਹ ਕਿਸੇ ਦੀ ਬਦਮਾਸ਼ੀ, ਕਿਸੇ ਦੀ ਪਾਵਰ, ਕਿਸੇ ਸੈਂਟਰਲ ਅਥਾਰਟੀ ਨੂੰ ਨਹੀਂ ਮੰਨਦੇ, ਅਨਲੈਸ ਕਿ ਉਹਨਾਂ ਦੇ ਲੈਵਲ ਤੇ ਆ ਕੇ ਗੱਲ ਨਾ ਕਰੇ, ਉਹਨਾਂ ਦੇ ਇੱਕ ਸੋਵਰਨ ਨਾਲ ਗੱਲ ਨਾ ਕਰੇ, ਉਹਨਾਂ ਨਾਲ ਖਲੋ ਕੇ ਉਹਨਾਂ ਦੇ ਲੈਵਲ ਤੇ ਆ ਕੇ ਗੱਲ ਨਾ ਕਰੇ, ਉਹਨੂੰ ਉਹ ਮੰਨਦਾ, ਉਹ ਆਪਣੀ ਉਸ ਤਲੁਕਦਾਰੀ ਨੂੰ, ਉਸ ਯਾਰੀ ਨੂੰ ਉਹਦੇ ਵਾਸਤੇ ਜਾਨ ਦੇ ਸਕਦਾ। ਲੇਕਿਨ ਕੋਈ ਉਤੋਂ ਆ ਕੇ ਉਹਦੇ ਨਾਲ ਗੱਲ ਕਰੇ ਕਿ ਮੈਂ ਸੈਂਟਰਲ ਅਥਾਰਟੀ ਲਾਹੌਰ ਬੈਠਾ ਤੇ ਬਾਹਰ ਦਾ ਬੰਦਾ ਉਹਦੀ ਅਥਾਰਟੀ ਨੂੰ ਨਹੀਂ ਮੰਨਦਾ। ਸੋ ਨਿਜ਼ਾਮ ਲੋਹਾਰ ਦੇ ਢੋਲੇ ਜਿਹੜੇ ਨੇ, ਕੁਝ ਮੈਂ ਤੁਹਾਨੂੰ ਇੱਥੇ ਦੇ ਦੇਣਾ। ਇਹਦੀ ਜੰਪਲ ਜਿਹੜੀ 1835 ਜੰਮਿਆ ਹੈ ਤਰਨ ਤਾਰਨ ਅੰਮ੍ਰਿਤਸਰ ਦੇ ਨੇੜੇ, ਮਾਝੇ ਦਾ ਆਈ ਥਿੰਕ ਸੋ। ਇਹ
1835 ਜਿਹੜਾ ਮੇਰੇ ਕੋਲ ਡੇਟ ਹੈ ਹੁਣ ਜ਼ਾਹਿਰ ਐਗਜ਼ੈਕਟ ਨਹੀਂ ਹੋਣੀ ਲੋਹਾਰ ਨੂੰ ਔਰ ਕਹਿੰਦੇ ਨੇ ਕਿ ਗੋਰਿਆਂ ਦੀ ਨੌਕਰੀ ਪਹਿਲੇ ਕੀਤੀ ਹੈ ਉੱਥੇ ਕਿਸੇ ਗੋਰੇ ਨੂੰ ਗਾਲ ਕੱਢੀ ਹੈ ਉੱਥੇ ਗੋਰੇ ਨੂੰ ਮਾਰ ਕੇ ਤੇ ਡਾਕੂ ਹੋ ਗਿਆ ਔਰ ਰੈਬਲ ਹੋ ਗਿਆ ਆਊਟਲਾ ਹੋ ਗਿਆ ਲੋਹਾਰ ਨੂੰ ਸ਼ੌਕ ਨੌਕਰੀ ਦਾ ਕਰਕੇ ਖਾਂਦਾ ਹੈ ਨੇਕ ਕਮਾਈਆਂ ਢੋਲਾ ਜਿਹੜਾ ਉਹ ਫ੍ਰੀ ਵਰਸ ਹੈ ਔਰ ਢੋਲਾ ਵਾਲਾ ਜਦੋਂ ਢੋਲੀ ਉਹਨੂੰ ਗਾਉਂਦਾ ਹੈ ਤੇ ਉਹਨੂੰ ਸਾਡਿਆਂ ਦੋ ਤਰ੍ਹਾਂ ਉਹਨੂੰ ਵਹਿਣ ਦੀ ਸੂਰਤ ਵਿੱਚ ਗਾਇਆ ਜਾਂਦਾ ਉਹ ਇੱਕ ਵਹਿਣ ਹੈ ਬੇਸਿਕਲੀ ਔਰ ਸਾਡੇ ਦੋ ਤਰੀਕੇ ਨਾਲ ਢੋਲਾ ਸ਼ੁਰੂ ਹੁੰਦਾ ਜਦੋਂ ਜ਼ਿਆਦਾ ਜੰਗ ਦੀ ਗੱਲ ਹੈ ਉਜਾੜੇ ਦੀ ਗੱਲ ਹੈ ਭਾਵੇਂ ਉਹ ਦੁਸ਼ਮਣ ਦੇ ਬੰਦੇ ਮਾਰ ਰਹੇ ਨੇ ਸਾਡੇ ਬੰਦੇ ਮਾਰ ਰਹੇ ਨੇ ਉਹ ਕਾਲ ਬੁਲੰਦੀ ਤੋਂ ਸ਼ੁਰੂ ਹੁੰਦਾ ਔਰ ਜਿਹੜੇ ਕੁਝ ਸਾਡੇ ਰੋਮਾਂਟਿਕ ਢੋਲੇ ਨੇ ਜਿਹਦੇ ਵਿੱਚ ਬੋਦੀਆਂ ਵਾਲੇ ਔਰ ਛੱਤਿਆਂ ਵਾਲੇ ਔਰ ਛਾਂਜੇ ਛੱਤੇ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇਹ ਥਿਕ ਵਾਲ ਨੇ ਉਹਦੇ ਔਰ ਰੋਮਾਂਟਿਕ ਢੋਲੇ ਜਿਹੜੇ ਨੇ ਉਹ ਕੰਨੀ ਬੁੰਦੇ ਤੋਂ ਸ਼ੁਰੂ ਹੁੰਦੇ ਨੇ ਜ਼ਿਆਦਾਤਰ ਸੋ ਕਾਲ ਬੁਲੰਦੀ ਤੋਂ ਸ਼ੁਰੂ ਹੁੰਦੇ ਨੇ ਔਰ ਪੂਰੀ ਜਿਹੜੇ ਕੁਝ ਢੋਲੇ ਲਿਖੇ ਗਏ ਨੇ ਉਹ ਕਾਲ ਬੁਲੰਦੀ ਤੋਂ ਸ਼ੁਰੂ ਹੁੰਦੇ ਨੇ ਲੇਕਿਨ ਲੋਹਾਰ ਨੂੰ ਸ਼ੌਕ ਨੌਕਰੀ ਦਾ ਕਰਕੇ ਖਾਂਦਾ ਇਹ ਨੇਕ ਕਮਾਈਆਂ ਵਿਗੜ ਗਿਆ ਕੰਮ ਲੋਹਾਰ ਦਾ ਕੋਲੋਂ ਗਾਲਾਂ ਬਾਂਦਰ ਨੇ ਚਾਹ ਸੁਣਾਈਆਂ ਨਿਜ਼ਾਮੇ ਫੜੀ ਛਵੀ ਹੱਥ ਜੰਗਾਲ ਦੀ ਗੋਰੇ ਦੇ ਮੋਢੇ ਤੋਂ ਮੁੱਢੀਆਂ ਲਾਈਆਂ ਨਿਜ਼ਾਮ ਫੜ ਕੇ ਛਵੀ ਪਿਸਤੌਲ ਉੱਥੋਂ ਨਿਕਲਿਆ ਵਾਂਗ ਹਵਾਈਆਂ ਕਿ ਉਹਨੇ ਮਾਰਿਆ ਉਹਨੂੰ ਉਹਦੇ ਮੋਢੀ ਲਾਤੀ ਉਹਨੇ ਮੋਢਿਆਂ ਤੋਂ ਤੇ ਨਿਕਲ ਗਿਆ ਉਸ ਤੋਂ ਬਾਅਦ ਆਊਟਲਾ ਹੋ ਗਿਆ ਔਰ ਦੈਨ ਚਰਾਗਾ ਮਾਛੀ ਆਂਦਾ ਸੁਣ ਲੋਹਾਰਾ ਅਸੀਂ ਜਿਸ ਵਕਤ ਦੇ ਹੋਏ ਤੇ ਜੰਮੇ ਲੱਗੇ ਮਾਰਨ ਡਾਕੇ ਤਲੀਆਂ ਤਿਉ ਮਹਿੰਦੀ ਖੂਨ ਦੀ ਵੀਣੀ ਬੰਨ ਲਿਆ ਮੌਤ ਦਾ ਗਾਨਾ ਅਸਾਂ ਵੀਣੀ ਮੌਤ ਦਾ ਗਾਨਾ ਚਿਰਾਗ ਲੋਹਾਰ ਕਹਿ ਰਿਹਾ ਔਰ ਜਬਰੂ ਨਾਈ ਦਾ ਜਦੋਂ ਜ਼ਿਕਰ ਹੁੰਦਾ ਉਹ ਜਾਮਣ ਦਾ ਇਲਾਕੇ ਦਾ ਨਿਜ਼ਾਮ ਲੋਹਾਰ 16 ਦਾ ਪਿੰਡ ਉਹਦਾ ਨਾਂ ਜਬਰੂ ਜਾਮਣ ਦਾ ਨਾਈ ਸੋ ਕਿਵੇਂ ਇੱਕ ਲੋਐਸਟ ਆਫ ਦੀ ਲੋ ਹੈ ਲੇਕਿਨ ਸਾਡੀ ਫੋਕਲੋਰ ਉਹਨੂੰ ਸਾਡਾ ਹੀਰੋ ਬਣਾ ਕੇ ਪੇਸ਼ ਕਰ ਰਹੀ ਹੈ ਕਹਿੰਦੀ ਕਿ ਮਨਸਬ ਵੇਖ ਲੋਹਾਰ ਦਾ ਰੁੱਖ ਜੰਗਲਾਂ ਦੇ ਖੜੇ ਸੀਸ ਨਵਾਈ 18 ਜਵਾਨ ਨਾਲ ਲੋਹਾਰ ਦੇ ਦੁੱਲੇ ਭੱਟੀ ਵਾਂਗਰ ਵਾਂਦਾ ਵੱਖਰੀ ਫੌਜ ਬਣਾਈ ਤੇ ਜਿਵੇਂ ਮਲੰਗੀ ਫਕੀਰ ਮਲੰਗੀ ਜਿਹੜਾ ਛਾਂਗੇ ਮੰਗੇ ਦਾ ਉਹਦੇ ਜਦੋਂ ਜ਼ਿਕਰ ਹੁੰਦਾ ਹੈ ਤੇ ਦਿਨੇ ਰਾਜ ਫਰੰਗੀ ਦਾ ਤੇ ਰਾਤੀ ਰਾਜ ਮਲੰਗੀ ਦਾ ਇਹ ਪਿੰਡ ਲੱਖੂ ਦਾ ਛਾਂਗੇ ਮੰਗੇ ਦੇ ਇਲਾਕੇ ਦਾ ਇਹ ਸੋ ਜਿਹੜੇ ਸਾਡੇ ਜਿਹੜੇ ਰੈਬਲ ਸਨ ਕੰਟੈਕਸਟ ਤੁਸੀਂ ਵੇਖੋ ਕਿ ਫੋਕ ਨੇ ਵੀ ਇਹ ਸ਼ਾਇਰ ਨੇ ਉਹੀ ਗੱਲ ਕਰਨੀ ਹੈ ਜਿਵੇਂ ਸੁਸਾਇਟੀ ਰਿਐਕਟ ਕਰਦੀ ਹੈ ਆਪਣੇ ਆਪ ਦੇ ਨਾਲ ਔਰ ਸੁਸਾਇਟੀ ਦੇ ਲੋਕਾਂ ਨੂੰ ਉਹਨੂੰ ਲੋਹਾਰ ਬਣ ਕੇ ਅਸੀਂ ਉਹਨੂੰ ਆਪਣੀ ਹਿਸਟਰੀ ਵਿੱਚੋਂ ਤਾਰੀਖ ਚੋਂ ਕੱਢ ਨਹੀਂ ਦਿੱਤਾ ਬਲਕਿ ਸਾਡੀ ਤਾਰੀਖ ਨੇ ਉਹਨੂੰ ਹੀਰੋ ਬਣਾ ਕੇ ਜਬਰੂ ਨਾਈ ਨੂੰ ਨਿਜ਼ਾਮ ਲੋਹਾਰ ਨੂੰ ਚਿਰਾਗ ਮਾਛੀ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਔਰ ਉਹਨਾਂ ਦੇ ਸਾਰੇ ਜੱਟਾਂ ਤੋਂ ਵੀ ਵੱਡਾ ਜੱਟ ਬਣਾ ਕੇ ਵਿਖਾਇਆ ਉਹਨਾਂ ਨੇ ਸਾਡੀ ਫੋਕਲੋਰ ਨੇ ਔਰ ਸਾਡੀ ਸ਼ਾਇਰੀ ਨੇ ਔਰ ਇਹੀ ਸ਼ਾਇਰੀ ਹੈ ਸੋ ਰਾਏ ਅਹਿਮਦ ਖਾਨ ਖਰਲ ਦੇ ਵੀ ਇਸੇ ਤਰ੍ਹਾਂ ਦੇ ਢੋਲੇ ਨੇ ਕਿ ਰਾਏ ਆਂਦਾ ਰੰਨਾ ਭੂਈ ਤੇ ਘੋੜੀਆਂ ਵੰਡ ਕਿਸੇ ਨਾ ਦਿੱਤੀਆਂ ਹੁੰਦਿਆਂ ਬੁੱਤ ਵਿੱਚ ਸਾਹ ਸਲਾਮੀ ਔਰ ਅੱਗੋਂ ਲਾਈਨ ਹੈ ਕਿ ਕੀ ਕੀਤਾ ਜਦੋਂ ਉਹਨਾਂ ਨੇ ਮਾਰੇ ਨੇ ਗੋਰੇ ਜਿਹੜੀ ਸਾਰੀ ਰੈਜ਼ਿਸਟੈਂਸ ਹੋ ਰਹੀ ਹੈ ਉਸ ਟਾਈਮ ਦੀ ਤੇ ਉਹਦੇ ਵਿੱਚ ਹੈ ਮਾਰੇ ਬਰਕਲੀ ਦੀਆਂ ਲੰਦਨ ਖਬਰਾਂ ਸਿਰੋਂ ਲਾ ਕੇ ਪਿੱਟਣ ਗੋਰੇ ਖੜੀਆਂ ਬਾਹਾਂ ਕਰਕੇ ਰੋਂਦੀਆਂ ਮਹਿਮਾ ਸਾਡਾ ਮਾਰਿਆ ਗਿਆ 12 ਕੰਪਨੀਆਂ ਦਾ ਸਰਦਾਰ ਜੱਟਾਂ ਲੁੱਟ ਲਿਆ ਘਰ ਸਰਕਾਰੀ ਔਰ ਮੁਰਾਦ ਫਤਿਆਣਾ ਸੀ ਨਾਲ ਰਾਏ ਅਹਿਮਦ ਖਾਨ ਖਰਲ ਦੇ ਜਿਹੜਾ ਲੜ ਰਿਹਾ ਸੀ ਉਸ ਟਾਈਮ ਤੇ ਉਹਦੀ ਢੋਲੇ ਚ ਲਾਈਨ ਆਉਂਦੀ ਹੈ ਕਿ ਮੁਰਾਦ ਆਖੇ ਅਸੀਂ ਰਾਜ਼ੀ ਵਗੇ ਜਾਣੇ ਹਾਂ ਕਾਫਰ ਮਾਰ ਦੁਪਹਿਰੀ ਖੁਸ਼ ਵਸਿਓ ਦੇਸ ਸਾਡੇ ਸੋ ਇਹ ਜਿਹੜੀ ਰੈਜ਼ਿਸਟੈਂਸ ਹੈ ਇਹਨੂੰ ਕੋਟ ਕੀਤਾ ਹੁਣ ਭਗਤ ਸਿੰਘ ਉਸ ਤੋਂ ਬਾਅਦ ਆ ਜਾਂਦੇ ਹਾਂ ਅਸੀਂ ਕਿ ਜਦੋਂ ਅਸੀਂ ਨਿਜ਼ਾਮ ਲੋਹਾਰ ਤੋਂ ਨਿਕਲ ਰਹੇ ਹਾਂ ਔਰ ਅਸੀਂ ਰਾਏ ਅਹਿਮਦ ਖਾਨ ਖਰਲ ਤੋਂ ਆ ਰਹੇ ਹਾਂ ਤੇ ਭਗਤ ਸਿੰਘ ਦੀਆਂ ਘੋੜੀਆਂ ਤੁਸੀਂ ਸਾਰੇ ਹੀ ਪੜ੍ਹੀਆਂ ਨੇ ਇੱਕ ਬੋਲੀ ਹੈ ਬੜੀ ਸੋਹਣੀ ਤੇਰਾ ਰਾਜ ਨ ਫਰੰਗੀਓ ਰਹਿਣਾ ਭਗਤ ਸਿੰਘ ਕੋ ਸੁਟਿਆ ਤੇ ਘੋੜੀਆਂ ਤੁਸੀਂ ਸਾਰੀਆਂ ਸੁਣੀਆਂ ਹੋਣੀਆਂ ਨੇ ਆਓ ਨੀ ਭੈਣੋ ਰਲ ਗਾਵੀਏ ਘੋੜੀਆਂ ਜੰਜ ਤੇ ਹੋਈਏ ਤਿਆਰ ਵਿਆਹ ਮੌਤ ਕੁੜੀ ਨੂੰ ਪਰਤਾਵਨ ਚਲਿਆ ਦੇਸ਼ ਭਗਤ ਸਰਦਾਰ ਵਿਆਹ ਫਾਂਸੀ ਦੇ ਤਖਤੇ ਵਾਲਾ ਖਾਰਾ ਬਣਾ ਕੇ ਬੈਠਾ ਤੂੰ ਚੌਕੜੀ ਮਾਰ ਵਿਆਹ ਹੰਝੂਆਂ ਦੇ ਪਾਣੀ ਭਰਨ ਹਾਵੋ ਗੜੋਲੀ ਲਹੂ ਦੀ ਰੱਤੀ ਮੋਲੀ ਧਾਰ ਵਿਆਹ ਸੋ ਇਹ ਤਾਇਰ ਕਹਿੰਦੇ ਨੇ ਕਿ ਇੱਕ ਫੋਕ ਕਵੀ ਸੀ ਉਹਨੇ 23 ਮਾਰਚ 1932 ਨੂੰ ਉਹਦੀ ਭਗਤ ਸਿੰਘ ਦੀ ਪਹਿਲੀ ਸ਼ਹੀਦੀ ਤੇ ਟਾਂਗੇ ਤੇ ਖਲੋ ਕੇ ਗਾਈ ਸੀ ਔਰ ਉੱਥੋਂ ਇਹ ਘੋੜੀ ਵੇਖੋ ਕਿਸ ਤਰੀਕੇ ਨਾਲ ਅੱਜ ਤੱਕ ਗਾਈ ਜਾ ਰਹੀ ਹੈ ਔਰ ਸਾਡਾ ਜਵਾਨ ਜਿਹੜਾ ਉਹ ਉਸ ਤਰ੍ਹਾਂ ਜਿੱਤ ਨਹੀਂ ਸਕਿਆ ਲੇਕਿਨ ਉਹ ਸਾਡਾ ਅੱਜ ਵੀ ਸ਼ਹੀਦ ਆਜ਼ਮ ਅਸੀਂ ਆਖਦੇ ਹਾਂ ਸੋ ਗਦਰ ਲਹਿਰ ਦੀ ਸ਼ਾਇਰੀ ਜਿਹੜੀ ਹੈ ਉਹ ਗਦਰ ਲਹਿਰ ਦੀ ਸ਼ਾਇਰੀ ਜਦੋਂ ਸਾਡੀ ਜਿਹੜੀ ਗਦਰ ਰਿਬਿਲੀਅਨ ਹੈ ਗਦਰ ਲਹਿਰ ਹੈ ਜਿਹੜੇ ਗਦਰੀ ਬਾਬੇ ਨੇ ਅੱਛਾ ਉਹ ਬੜੀ ਡਾਢੀ ਸ਼ਾਇਰੀ ਹੈ ਬਲਕਿ ਲਖਵੀਰ ਨੂੰ ਮੈਂ ਆਖਿਆ ਕਿ ਮੇਰੇ ਕੋਲ ਗਦਰ ਕਵਿਤਾ ਨਹੀਂ ਸੀ ਕਿ ਮੈਨੂੰ ਯਾਰ ਭੇਜ ਕੋਈ ਉੱਥੋਂ ਕੁਝ ਸਫੇ ਤਾਂ ਕਿ ਕੁਝ ਮੇਰੇ ਕੋਲ ਹੈ ਸਨ ਲੇਕਿਨ ਪੂਰੀ ਕਿਤਾਬ ਨਹੀਂ ਸੀ ਉਹਨੂੰ ਜਦੋਂ ਮੈਂ ਪੜ੍ਹਿਆ ਤੇ ਗਦਰ ਲਹਿਰੀ ਜਿਹੜੀ ਪਿਓਰ ਪ੍ਰੋਪੇਗੈਂਡਾ ਪੋਇਟਰੀ ਹੈ ਔਰ ਇਹ ਜਿਹੜੀ ਮਰਨ ਮਾਰਨ ਵਾਲੀ ਸ਼ਾਇਰੀ ਹੈ ਉਹਦੀ ਜਿਹੜੀ ਉਹ ਐਪੀਟੋਮ ਹੈ ਉਹਦੀ ਜਿਹੜੀ ਪੀਕ ਹੈ ਉਹ ਤੁਹਾਨੂੰ ਗਦਰ ਲਹਿਰ ਵਿੱਚ ਲੱਭਦੀ ਹੈ ਬੜੀਆਂ ਘੱਟ ਲਾਈਨਾਂ ਨੇ ਜਿਹੜੀਆਂ ਕਿ ਸ਼ਾਇਰੀ ਬਣਦੀਆਂ ਨੇ ਉਹ ਬਸ ਇੰਝ ਹੀ ਹੈ ਜਿਵੇਂ ਲਫ਼ਜ਼ਾਂ ਨਾਲ ਲੜ ਰਹੇ ਨੇ ਜਵਾਨ ਸਾਡੇ ਔਰ ਮਰਨ ਮਾਰਨ ਵਾਸਤੇ ਤਿਆਰ ਨੇ ਜ਼ਾਹਿਰ ਉਹਦੀ ਇੱਕ
ਸਟੇਜ ਦੀ ਔਰ ਲੋਕਾਂ ਨੂੰ ਉਭਾਰਨ ਦੀ ਔਰ ਵਾਰ ਟਾਈਮ ਦੇ ਵਿੱਚ ਉਹਦੀ ਇੱਕ ਆਪਣੀ ਸਿਗਨੀਫੀਕੈਂਸ ਹੈ। ਉਹ ਮੈਂ ਕੁਝ ਲਾਈਨਾਂ ਉਹਦੀਆਂ ਕੋਟ ਕਰਨਾ, ਤੇ 2 ਲਾਈਨਾਂ ਜਿਹੜੀਆਂ ਮੈਨੂੰ ਚੰਗੀਆਂ ਲੱਗਦੀਆਂ ਨੇ, ਜਿਨ੍ਹਾਂ 'ਚ ਸ਼ਾਇਰੀ ਵੀ ਹੈ ਤੇ ਰੈਜ਼ਿਸਟੈਂਸ ਵੀ ਹੈ, ਉਹ ਵੀ ਮੈਂ ਸ਼ੇਅਰ ਕਰਦਾ। ਸਿਰ ਦਿੱਤੇ ਬਾਜ ਨਹੀਂ ਕੰਮ ਸਰਨਾ, ਯੁੱਧ ਵਿੱਚ ਪਵੇਗਾ ਜ਼ਰੂਰ ਮਰਨਾ, ਪਾਵੋ ਲਲਕਾਰ ਸ਼ੇਰਾਂ ਵਾਂਗ ਗੱਜ ਕੇ, ਬਣੀ ਸਿਰ ਸ਼ੇਰਾਂ ਦੇ ਤਿੱਖੀ ਜਾਣਾ ਭੱਜ ਕੇ। ਤੇ ਉਹਨੂੰ ਖੂਨੀ ਖਦਰ ਸਲਾਮੀ ਕਹਿੰਦੇ ਨੇ। ਕਹਿੰਦੇ ਅਸੀਂ ਅੱਗ ਅਸਮਾਨ ਨੂੰ ਲਾ ਦੇਾਂਗੇ, ਔਰ ਬਿਨਾਂ ਖਦਰ ਨਾ ਮੁਲਕ ਆਜ਼ਾਦ ਹੁੰਦੇ, ਸਾਰੀ ਦੁਨੀਆ ਦੀ ਹਿਸਟਰੀ ਫੋਲ ਵੇਖੋ। 2 ਲਾਈਨਾਂ ਜਿਹੜੀਆਂ ਦੇ ਵਿੱਚ ਸ਼ਾਇਰੀ ਵੀ ਹੈ ਤੇ ਰੈਜ਼ਿਸਟੈਂਸ ਵੀ ਹੈ। ਉਹ ਹੈ ਜ਼ਰਾ ਥੋੜੀ ਮਜ਼ੇਦਾਰ ਜੀ ਲਾਈਨ ਹੈ। ਪਹਿਲੀ ਲਾਈਨ ਸੀ ਕਿ ਇਹ ਕਾਗਜ਼ ਨਹੀਂ, ਇਹ ਝੰਡਾ ਹੈ ਲੜਾਈ ਦਾ। ਜਿਹੜੀ ਗਦਰ ਲਹਿਰ ਦੀ ਪੰਫਲੇਟ ਹੁੰਦੇ ਸਨ, ਇਹ ਕਾਗਜ਼ ਨਹੀਂ, ਇਹ ਝੰਡਾ ਹੈ ਲੜਾਈ ਦਾ। ਉਹ ਜਿਹੜੀ ਗੱਲ ਕਰ ਰਿਹਾ ਸੀ ਪਿੱਛੇ ਲਾਲ ਸਿੰਘ ਦਿਲ, ਅੱਗੇ ਵੀ ਉਹਦੀ ਇੱਕ ਨਜ਼ਰ ਮੈਂ ਕੋਟ ਕਰਾਂਗਾ ਕਿ ਇਹ ਕਾਗਜ਼ ਨਹੀਂ, ਇਹ ਝੰਡਾ ਹੈ ਲੜਾਈ ਦਾ। ਦੂਜੀ ਲਾਈਨ ਨੇ ਕਿ ਜ਼ਾਲਮ ਫਰੰਗੀਆਂ ਦੀਆਂ ਚੁੱਤਣਾ ਤੇ ਲਾਣ ਲਈ, ਕਰੇ ਸੀਖਾਂ ਲਾਲ ਕਹੋ ਉਮਰੇ ਲੋਹਾਰ ਨੂੰ। ਹੁਣ ਇਹਦੇ ਅੰਦਰ ਸਭ ਕੁਝ ਹੈ, ਲੇਕਿਨ ਮੈਨੂੰ ਸ਼ਾਇਰੀ ਵੀ ਹੈ। ਜਦੋਂ ਕਹਿੰਦੇ ਨਾ ਕਹੇ ਸੀਖਾਂ ਲਾਲ ਕਹੋ ਉਮਰੇ ਲੋਹਾਰ ਨੂੰ, ਸੋ ਗਦਰ ਲਹਿਰ ਦੀ ਸ਼ਾਇਰੀ ਜਿਹੜੀ ਹੈ, ਇਹ ਵੇਖੋ ਕਿ ਇੱਕ ਤਰਫ ਪੋਲੀਟੀਕਲ ਮੂਵਮੈਂਟ ਚੱਲ ਰਹੀ ਹੈ, ਪਰ ਉਹਦੇ ਨਾਲ ਨਾਲ ਸ਼ਾਇਰ ਚੱਲ ਰਿਹਾ। ਹੁਣ ਕਿਆ ਪੋਲੀਟੀਕਲ ਮੂਵਮੈਂਟ ਜਿਹੜੀ ਹੈ ਉਹ ਇੰਟਰੀਗ ਕਰ ਰਹੀ ਹੈ ਸ਼ਾਇਰ ਨੂੰ, ਜਾਂ ਸ਼ਾਇਰੀ ਪੋਲੀਟੀਕਲ ਮੂਵਮੈਂਟ ਦਾ ਜ਼ਰੀਆ ਬਣ ਰਹੀ ਹੈ, ਕਿ ਸ਼ਾਇਰੀ ਪਹਿਲੇ ਆਂਦੀ ਹੈ ਜਾਂ ਮੂਵਮੈਂਟ ਪਹਿਲੇ ਆਂਦੀ ਹੈ? ਇਹ ਇੱਕ ਬੜੀ ਇੰਟਰਸਟਿੰਗ ਡਿਸਕਸ਼ਨ। ਲੇਕਿਨ ਸਾਨੂੰ ਸਾਡਾ ਵਡਕਾ ਸੁਲੇਖ, ਸਾਡੀ ਫੋਕ ਦੱਸਦੀ ਹੈ ਕਿ ਸਾਡੇ ਲਫ਼ਜ਼ਾਂ ਦੇ ਲਿਖਣ ਵਾਲਿਆਂ ਨੇ ਜਦੋਂ ਸੁਸਾਇਟੀ 'ਚ ਕੁਝ ਵੀ ਵੇਖਿਆ, ਚਾਹੇ ਉਹ ਪੋਲੀਟੀਕਲ ਹੈ ਚਾਹੇ ਸੋਸ਼ਲ ਹੈ, ਉਹਨੇ ਰਿਸਪੌਂਡ ਕੀਤਾ ਔਰ ਉਹਦੇ ਵਿੱਚੋਂ ਮੂਵਮੈਂਟਸ ਡਰਾਈਵ ਹੋਈਆਂ ਨੇ। ਔਰ ਜਿਹੜੀ ਸਾਡੀ ਈਵਨ ਜਿਹੜੀ ਹੈ ਸਾਡੀ ਸਿੱਖੀ ਦੀ ਨਾਨਕੀ ਲਹਿਰ ਹੈ, ਉਹ ਵੀ ਤੁਸੀਂ ਵੇਖੋ ਕਿ ਉਹ ਸ਼ਾਇਰੀ ਦੇ ਵਿੱਚੋਂ ਪਹਿਲੇ ਨਿਕਲ ਰਹੀ ਹੈ ਔਰ ਦੈਨ ਉਹ ਇੱਕ ਮੂਵਮੈਂਟ ਦੇ ਵਿੱਚ ਕਨਵਰਟ ਹੋ ਰਹੀ ਹੈ ਜਾ ਕੇ। ਸੋ ਲਫ਼ਜ਼ਾਂ ਦੀ ਕੀ ਅਹਿਮੀਅਤ ਹੈ। ਪ੍ਰੀ ਪਾਰਟੀਸ਼ਨ ਤੋਂ ਪਹਿਲੇ ਉਸ ਟਾਈਮ ਦਾ ਜਿਹੜਾ ਜਲਿਆਂਵਾਲਾ ਬਾਗ ਦਾ ਵਾਕਿਆ, ਉਹਦੇ ਵਿੱਚ ਬਾਬੂ ਫਿਰੋਜ਼ਉਦੀਨ ਸ਼ਰਫ ਦਾ ਨਾਮ ਅਗਰ ਤੁਸੀਂ ਨਹੀਂ ਸੁਣਿਆ, 1901 ਦੀ ਉਹਨਾਂ ਦੀ ਨੰਗਲ ਤੋਲਾ ਰਾਜਸਥਾਨ ਸੀ, ਅੰਮ੍ਰਿਤਸਰ ਜੰਮਿਆ ਬਾਬੂ ਫਿਰੋਜ਼ਉਦੀਨ ਸ਼ਰਫ, ਤੇ ਰੇਲਵੇ 'ਚ ਕੰਮ ਕਰਦਾ ਸੀ। ਰੇਲਵੇ ਯੂਨੀਅਨ ਵਿੱਚ ਬਹੁਤ ਕੰਮ ਹੈ, ਬਾਬੂ ਇਸ ਤੋਂ ਕਹਿੰਦੇ ਸਨ। ਔਰ ਜਿਹੜਾ ਇਹਦਾ ਗੀਤ ਗਾਵਣ ਤੁਹਾਨੂੰ ਅਗਰ ਨਹੀਂ ਸੁਣਿਆ ਤੁਸੀਂ ਨੂਰਜਹਾਨ ਦੀ ਆਵਾਜ਼ ਸੁਣੋ, ਉਹ ਹੈ ਕਿ ਸੋਹਣਾ ਦੇਸਾਂ ਅੰਦਰ ਦੇਸ ਪੰਜਾਬ ਨਹੀਂ ਸਹੀ। ਇਹ ਪਹਿਲਾ ਨੂਰਜਹਾਨ ਦਾ ਬੇਬੀ ਨੂਰਜਹਾਨ ਨੇ ਗਾਇਆ ਸੀ, ਇਹ ਬਾਬੂ ਫਿਰੋਜ਼ਉਦੀਨ ਦਾ ਲਿਖਿਆ ਹੈ। ਬਟ ਉਹਨੇ ਬਹੁਤ ਲਿਖਿਆ। ਉਹਦੀ ਕਿਤਾਬ ਦੁੱਖਾਂ ਦੇ ਕੀਰਨੇ 1924 ਛਪੀ, ਉਹ ਬੈਨ ਹੋ ਗਈ ਔਰ ਉਹਨੂੰ 1 ਸਾਲ ਰਿਗਰਸ ਇੰਪ੍ਰਿਜ਼ਨਮੈਂਟ ਵੀ ਗੋਰੇ ਨੇ ਦਿੱਤੀ। ਔਰ ਇਹ ਬਹੁਤ ਪਾਵਰਫੁਲ ਸ਼ਾਇਰੀ ਹੈ। ਬਾਬੂ ਫਿਰੋਜ਼ਉਦੀਨ ਸ਼ਰਫ ਨੂੰ ਆਨਰੇਰੀ ਸਿੱਖ ਵੀ ਕਿਹਾ ਜਾਂਦਾ ਸੀ, ਕਿਉਂਕਿ ਗੁਰੂ ਦੇ ਬਾਗ ਔਰ ਜਿਹੜੀ ਇਹ ਸਾਰੀ ਮੂਵਮੈਂਟਸ ਚੱਲੀਆਂ ਨੇ ਉਸ ਟਾਈਮ ਤੇ, ਉਹਦੇ ਵਿੱਚ ਉਹ ਫਰੰਟ ਤੇ ਹੁੰਦਾ ਸੀ ਔਰ ਬਹੁਤ ਹਰ ਗੁਰੂ ਵਾਸਤੇ ਉਹਨੇ ਨਜ਼ਮਾਂ ਲਿਖੀਆਂ ਨੇ ਔਰ ਇਹ ਪੜ੍ਹਦਾ ਸੀ ਉਸ ਟਾਈਮ ਤੇ ਜੱਤਿਆਂ ਦੇ ਨਾਲ, ਜਦੋਂ ਗ੍ਰਿਫਤਾਰੀਆਂ ਦਿੱਤੀਆਂ ਜਾ ਰਹੀਆਂ ਸਨ ਔਰ ਐਜੀਟੇਸ਼ਨ ਹੋ ਰਹੀ ਸੀ। ਤੇ ਜਲਿਆਂਵਾਲਾ ਬਾਗ ਤੇ ਉਹਦੀ ਇੱਕ ਲਾਈਨ ਮੈਂ ਕੋਟ ਕਰਾਂਗਾ, ਔਰ ਇੱਕ ਕਿਸਾਨ ਦੇ ਉੱਤੇ ਉਹਦੀ ਪੂਰੀ ਇੱਕ ਨਜ਼ਮ ਹੈ ਕਿ ਉਹ ਜਿਹੜੀ ਹੁਣ ਕਿਸਾਨੀ ਲਹਿਰ ਚੱਲ ਰਹੀ ਹੈ, ਉਹ ਨਜ਼ਮ ਸੁਣਨ ਵਾਲੀ ਹੈ। ਉਹਦੇ ਵਿੱਚ ਉਹਨਾਂ ਨੂੰ ਕਹਿ ਰਿਹਾ ਕਿ ਹੁਣ ਜਥੇਬੰਦੀ ਬਣਾ ਲਓ। ਇਹ ਵੇਖੋ 1924-28 ਦੀ ਗੱਲ ਉਹ ਕਰ ਰਿਹਾ ਕਿ ਉਸ ਟਾਈਮ ਦੇ ਉੱਤੇ ਜੋ ਕਿਸਾਨਾਂ ਨਾਲ ਹੋ ਰਿਹਾ ਉਹਦੀ ਜ਼ਿਕਰ ਉਹ ਕਰ ਰਿਹਾ। ਔਰ ਉਹਦੇ ਵਿੱਚ ਮੈਂ 1-2 ਲਾਈਨ ਜਿਹਦੇ ਵਿੱਚ ਜਥੇਬੰਦੀ ਜ਼ਿਕਰ ਕਰ ਰਿਹਾ ਮੈਨੂੰ ਨਜ਼ਰ ਆਉਂਦੀ ਤੇ ਮੈਂ ਤੁਹਾਨੂੰ ਸੁਣਾ। ਹਾਂ ਹੈ, ਐਸੇ ਹੀ ਅੰਦਰ ਤੇਰੀ ਅਕਲਮੰਦੀ, ਕਿਸਾਨਾਂ ਦੀ ਮਿਲ ਕੇ ਬਣਾ ਜਥੇਬੰਦੀ, ਮੁਹੱਬਤ ਦੇ ਦਾਰੂ ਦਾ ਪੀ ਕੇ ਪੈਮਾਨਾ, ਤੂੰ ਇੱਕੋ ਹੜਪ ਵਿੱਚ ਟੱਪ ਜਾ ਜ਼ਮਾਨਾ। ਕਿ ਬਟ ਜ਼ਮਾਨਾ ਟੱਪ ਜਾ, ਲੇਕਿਨ ਜਥੇਬੰਦੀ ਤੋਂ ਬਗੈਰ ਨਹੀਂ ਬਣਨ ਲੱਗਾ। ਇਹ ਪੂਰੀ ਦੀ ਇੱਕ ਨਜ਼ਮ ਹੈ। ਕਿਸਾਨ ਦੇ ਪੁੱਤਰ, ਪੰਜਾਬੀ ਸ਼ਹਜ਼ਾਦੇ, ਜ਼ਮੀਨਾਂ ਦੇ ਮਾਲਕ ਤੇ ਖੂਹਾਂ ਦੇ ਦਾਦੇ, ਕਪਾਹਾਂ ਦੇ ਸਾਈਂ, ਕਮਾਦਾਂ ਦੇ ਵੀਰੇ, ਮਕਈਆਂ ਦੇ ਮੋਤੀ, ਜਵਾਰਾਂ ਦੇ ਹੀਰੇ, ਉਹ ਕਣਕਾਂ ਦੇ ਬਾਪੂ ਤੇ ਚੌਲਾਂ ਦੇ ਚਾਚੂ, ਤੇਰੇ ਹੋਸ਼ ਨੀਂਦਰ ਚ ਕਿੱਥੇ ਗਵਾਚੇ, ਜ਼ਰਾ ਖੋਲ ਅੱਖੀਂ ਤੇ ਵੇਖੀ ਜ਼ਮਾਨਾ, ਕਿਆ ਪਜ ਕਿੱਥੇ ਦਾ ਕਿਆ ਪਹੁੰਚ ਪਜ ਕਿੱਥੇ ਦਾ ਕਿੱਥੇ ਜ਼ਬਾਨਾ, ਜੁਲਾਹੇ ਤੇ ਮੋਚੀ ਅਰਾਈ ਕਸਾਈ, ਲੜੀ ਆਪਣੀ ਆਪੋ ਆਪਣੀ ਹੈ ਸਭਨਾ ਸਜਾਈ, ਤੇਰਾ ਭਾਗ ਲੁੱਟਣ ਲਈ ਸਾਹੂਕਾਰਾਂ, ਬਣਾਈਆਂ ਸਭਾਵਾਂ ਚਲਾਈਆਂ ਨੇ ਕਾਰਾਂ, ਕੁੜਾਂ ਖੁਰਲੀਆਂ ਵਾਣਾ ਵੱਟਾਂ ਦੇ ਉੱਤੇ, ਬੜਾ ਚਿਰ ਰਹੇ ਨੇ ਤੇਰੇ ਭਾਗ ਸੁੱਤੇ, ਜ਼ਰਾ ਤੂੰ ਵੀ ਭਾਗਾਂ ਨੂੰ ਦੇ ਹੁਣ ਹਲੂਣਾ, ਘੜੀ ਮਿੱਠੀ ਮਿੱਠੀ ਸਮਾਂ ਹੈ ਸਲੂਣਾ। ਤੇ ਫਿਰ ਉਹ ਕਹਿੰਦਾ ਹੈ ਜੀ ਕਿ ਬਣਾ ਜਥੇਬੰਦੀ, ਕਿਸਾਨਾਂ ਦੀ ਮਿਲ ਕੇ ਬਣਾ ਜਥੇਬੰਦੀ। ਸੋ ਇਹ ਜਿਹੜੀ ਰੈਜ਼ਿਸਟੈਂਸ ਹੈ ਤੁਸੀਂ ਵੇਖੋ ਕਿ ਜਿਹੜੀ ਸੁਸਾਇਟੀ ਦੇ ਵਿੱਚੋਂ ਨਿਕਲ ਰਹੀ ਹੈ, ਉਹ ਸਾਡੇ ਈਵਨ ਜਿਹੜੇ ਵਡਕੇ ਸੁਲੇਖ ਸਾਡੇ ਕਲਾਸਿਕਸ ਤੋਂ ਬਾਅਦ ਦਾ ਸ਼ਾਇਰ ਹੈ ਉਹ ਵੀ ਉਹਨੂੰ ਕਿਵੇਂ ਰਿਪਰੈਜ਼ੈਂਟ ਕਰ ਰਿਹਾ। ਦੈਨ ਜਿਹੜੀ ਬਰਥੀਆਂ ਹੋਈਆਂ ਨੇ World War I ਦੀਆਂ, ਉਹਦੇ ਉੱਤੇ ਕਿਵੇਂ ਫਰੰਗੀ ਨੂੰ ਕੋਸਿਆ ਗਿਆ ਔਰ ਕਿਵੇਂ ਉਹਨੂੰ ਰਿਐਕਟ ਕੀਤਾ ਗਿਆ, ਜਿਹਦੇ ਵਿੱਚ ਅੱਲਾ ਸਾਵੀ ਜੰਗੀਏ, ਹਾਕਮ ਅੱਜ ਫਰੰਗੀਏ, ਡਾਢੀ ਹੱਥ ਨੀ ਤੰਗੀਏ, ਕਿਹੜੇ ਪਾਸੇ ਜਾਵਾਂ ਪੌਲੀ ਪਈ ਖਾਵਾਂ, ਵੇਖਾਂ 4 ਚਫੇਰੇ ਜਾਨੀ ਨਜ਼ਰ ਨਾ ਆਵੇ, ਸਾਡਾ ਸਬਰ ਫਰੰਗੀਏ ਨੂੰ ਮਾਰੇ, ਬੂਟਾ ਪੱਕਿਆ ਅੰਬੀਆਂ ਦਾ, ਤੁਰ ਗਿਆ ਲਾਮ ਤੇ ਚਨਾ, ਡਾਢਾ ਰਾਜ ਫਰੰਗੀਆਂ ਦਾ। ਸੋ ਉਹਨੂੰ ਰਿਸਪੌਂਡ ਕਰ ਰਹੀ ਹੈ ਸਾਡੀ ਫੋਕ ਲੋਰ ਵੀ ਉਸ ਜਿਹੜੀ ਹੈ।
ਹੁਣ ਜੀ ਅਸੀਂ ਆ ਗਏ ਆ ਆਪਣੇ ਪੋਸਟ ਪਾਰਟੀਸ਼ਨ, ਸਾਡੇ ਕੋਲ ਟਾਈਮ ਠੀਕ ਹੈ, ਅਸੀਂ ਟਾਈਮ ਤੇ ਹਾਂ ਜੀ। ਮੈਂ ਚਾਹ ਤੇ ਗੁੜ ਪੀ ਲਾਂਗਾ, ਥੋੜੀ ਇਜਾਜ਼ਤ ਹੋਏ ਕੋਈ ਗੱਲ ਨਹੀਂ ਮਹਿਮੂਦ ਜੀ, ਤੁਸੀਂ ਆਪਣਾ ਮੈਂ ਬਸ ਦੱਸਿਆ ਜਾ ਰਿਹਾ ਤਾਂ ਕਿ ਅਸੀਂ ਹੁਣ ਉਸ ਟਾਈਮ ਤੇ ਆ ਗਏ ਹਾਂ ਜਿਹੜਾ ਸਾਡੇ ਯਾਰਾਂ ਬੇਲੀਆਂ ਜਿਹੜੇ ਲੋਕ ਇੱਥੇ ਹੈ ਨੇ ਉਹਨਾਂ ਨੇ ਸੁਣੀਆਂ ਹੋਣੀਆਂ ਨੇ। ਬੜੀ ਡੂੰਘੀ ਜਾਣਕਾਰੀ ਸਾਨੂੰ ਮਿਲ ਰਹੀ ਹੈ, ਹਾਂਜੀ ਹਾਂਜੀ, ਮੈਂ ਕਹਿੰਦਾ ਲੇਕਿਨ ਮੇਰਾ ਜਿਹੜਾ ਇੰਨਾ ਟਾਈਮ ਮੈਂ ਲਾਇਆ ਉਹ ਸ਼ਾਇਰੀ, ਕਿਉਂਕਿ ਮੇਰਾ ਆਪਣਾ ਪਲਾਨ ਹੈ ਸੀ ਕਿ ਮੈਂ ਇੱਕ ਪ੍ਰੋਫੈਸਰ ਦੀ ਤਰ੍ਹਾਂ ਲੈਕਚਰ ਦੇਣ ਦੇ ਬਜਾਏ ਮੈਂ ਕਹਾਂ ਕਿ ਸ਼ਾਇਰ ਆਪ ਬੋਲੇ, ਉਹਨਾਂ ਦੀ ਸ਼ਾਇਰੀ ਆਪ ਬੋਲੇ, ਔਰ ਉਹ ਉਸ ਟਾਈਮ ਦੀ ਪੋਲੀਟੀਕਲ ਮੂਵਮੈਂਟਸ ਦੇ ਨਾਲ ਤੁਸੀਂ ਵੇਖਿਆ ਕਿ ਉਹ 1 to 1 ਕਨੈਕਟ ਹੋ ਰਹੀ ਹੈ, ਔਰ ਇਹੀ ਬਿਊਟੀ ਹੈ। ਅਸੀਂ ਜਦੋਂ ਆਪਣੀ ਸ਼ਾਇਰੀ ਦੀ ਗੱਲ ਕਰਦੇ ਵੇਖੋ ਨਾ, ਜਿਸ ਤਰ੍ਹਾਂ ਦੀ ਸ਼ਾਇਰੀ ਹੁਣ ਅੱਜ ਕੱਲ੍ਹ ਹੋਣ ਲੱਗ ਪਈ ਹੈ, ਤੇ ਉਹ ਦੁੱਖ ਹੁੰਦਾ ਹੈ ਕਿ ਸਾਡੇ ਮੁੰਡਿਆਂ ਨੇ, ਸਾਡੇ ਨਵੇਂ ਲਿਖਣ ਵਾਲਿਆਂ ਨੇ ਆਪਣੀ ਤਾਰੀਖ ਪੜ੍ਹੀ ਹੀ ਕੋਈ ਨਹੀਂ ਹੈ। ਉਹਨਾਂ ਨੇ ਨਾ ਆਪਣਾ ਵਡਕਾ ਸੁਲੇਖ ਪੜ੍ਹਿਆ, ਨਾ ਉਹਨਾਂ ਨੇ ਆਪਣੀ ਫੋਕਲੋਰ ਪੜ੍ਹੀ ਹੈ ਕਿ ਕਿਸ ਤਰੀਕੇ ਨਾਲ ਕਨੈਕਟ ਹੋਣਾ, ਜਿੱਦਾਂ ਇੰਨਾ ਵੱਡਾ ਔਰ ਇੰਨਾ ਭਰਵਾਂ ਅਦਬ ਔਰ ਲਿਟਰੇਚਰ ਹੋਏ, ਜਿਹਦੀ ਤਾਰੀਖ ਇੰਨੀ ਵੱਡੀ ਹੋਏ, ਔਰ ਜਿਹਦਾ ਲਿਟਰੇਚਰ ਜਿਹੜਾ ਉਹ ਗਾਲਿਬ ਦੀ ਤਰ੍ਹਾਂ ਆਈਸੋਲੇਸ਼ਨ ਵਿੱਚ ਗਜ਼ਲਾਂ ਨਹੀਂ ਲਿਖ ਰਿਹਾ, ਉਹ ਪਿੰਡ ਦੇ ਵਿੱਚ ਖਲੋਤਾ ਆਪਣੀ ਪੋਲੀਟੀਕਲ ਮੂਵਮੈਂਟਸ ਦੇ ਨਾਲ, ਉਹ ਪਿੰਡ ਦੇ ਵਿੱਚ ਖਲੋਤਾ ਆਪਣੀ ਸੋਸ਼ਲ ਮੂਵਮੈਂਟਸ ਦੇ ਨਾਲ। ਉਹ ਸ਼ਾਇਰ ਜਿਹੜਾ ਉਹ ਕਮਰੇ 'ਚ ਬਹਿ ਕੇ ਇਕੱਲਾ ਨਹੀਂ ਲਿਖ ਰਿਹਾ। ਹੁਣ ਬਾਬੂ ਫਿਰੋਜ਼ਦੀਨ ਸ਼ਰਫ ਜਿਹੜੇ ਨੇ ਉਹ ਜੱਥਿਆਂ ਦੇ ਨਾਲ ਗੁਰੂ ਦੇ ਬਾਗ ਦੀ ਮੂਵਮੈਂਟ ਦੇ ਵਿੱਚ ਸ਼ਾਮਲ ਨੇ। ਬੁੱਲੇ ਸ਼ਾਹ ਗਲੀਆਂ ਦੇ ਵਿੱਚ ਨੱਚਦਾ ਫਿਰ ਰਿਹਾ, ਸ਼ਾਹ ਹੁਸੈਨ ਉਸ ਟਾਈਮ ਦੀ ਐਸਟੈਬਲਿਸ਼ਮੈਂਟ ਨੂੰ ਲਲਕਾਰਦਾ ਜਾ ਰਿਹਾ ਉੱਥੇ ਪ੍ਰੈਕਟੀਕਲੀ। ਸੋ ਉਹ ਜਿਹੜੀ ਪੰਜਾਬ ਦੀ ਜਿਹੜੀ ਦੇਣ ਹੈ ਸ਼ਾਇਰੀ ਦੀ ਸਾਨੂੰ, ਉਹ ਸਾਡੇ ਲੋਕਾਂ ਨੂੰ ਅਹਿਸਾਸ ਹੀ ਨਹੀਂ ਹੈ ਔਰ ਉਹਨੂੰ ਪਤਾ ਹੀ ਨਹੀਂ ਹੈ। ਇਸ ਵਾਸਤੇ ਮੈਂ ਕੋਸ਼ਿਸ਼ ਮੇਰੀ ਇਹ ਸੀ ਕਿ ਮੈਂ ਉਹ ਸਾਰੀਆਂ ਉਹ ਚੀਜ਼ਾਂ ਚੁਣਾ ਜਿਹੜੀਆਂ ਮੈਂ ਨਾ ਬੋਲ ਰਿਹਾ ਹਾਂ, ਬਲਕਿ ਉਹ ਲੋਕ ਅੱਜ ਤੋਂ 500 700 800 1000 ਸਾਲ ਪਹਿਲੇ ਦੇ ਲੋਕ ਆਪ ਦੱਸ ਰਹੇ ਹੋਣ ਸਾਡੇ ਅੱਜ ਦੇ ਬੰਦਿਆਂ ਨੂੰ ਕਿ ਇਹ ਕਿਵੇਂ ਅਸਾਂ ਰਿਐਕਟ ਕੀਤਾ ਆਪਣੇ ਟਾਈਮ ਦੇ ਪ੍ਰੈਸ਼ਰ ਨੂੰ, ਆਪਣੇ ਟਾਈਮ ਦੇ ਅਪਾਰਥੀਡ ਨੂੰ, ਆਪਣੇ ਟਾਈਮ ਦੀ ਪਾਵਰਸ ਨੂੰ ਅਸਾਂ ਨੇਗੇਟ ਕਿਵੇਂ ਕੀਤਾ। ਸੋ ਉਹ ਮੇਨ ਸੀ ਜੀ। ਤੇ ਹੁਣ ਅਸੀਂ ਆ ਗਏ ਜੀ ਕਿ ਪੋਸਟ ਪਾਰਟੀਸ਼ਨ ਦੇ ਵਿੱਚ, ਔਰ ਹੁਣ ਬੜੀ ਥਿਕ ਜੀ ਸ਼ਾਇਰੀ ਅਸਾਂ ਸੁਣੀ ਹੈ, ਜ਼ਾਹਿਰ ਢੋਲੇ ਅਸਾਂ ਸੁਣੇ ਨੇ, ਅਸਾਂ ਵਾਰਾਂ ਸੁਣੀਆਂ ਨੇ, ਅਸਾਂ ਕਾਫੀ ਸੁਣੀ ਹੈ। ਤੇ ਹੁਣ ਜਿਹੜਾ ਨਾ ਸਭ ਤੋਂ ਵੱਡਾ ਜਿਹੜਾ ਰੰਗੀਲਾ ਮਜ਼ਾਮਤੀ ਹੈ ਸਾਡਾ ਪੰਜਾਬ ਦਾ, ਉਹ ਹੈ ਉਸਤਾਦ ਦਾਮਨ। ਔਰ ਜਿਨ੍ਹਾਂ ਨੇ ਨਾਂ ਸੁਣਿਆ ਹੋਣਾ ਉਸਤਾਦ ਦਾਮਨ ਦਾ, 1911 ਦੀ ਪੈਦਾਇਸ਼ ਹੈ ਉਸਤਾਦ ਦਾਮਨ ਦੀ, ਔਰ ਇਹ ਲੈਫਟ ਮੂਵਮੈਂਟ ਨਾਲ ਲਿੰਕ ਰਿਹਾ, ਔਰ 1984 ਚ ਉਸਤਾਦ ਦਾਮਨ ਹੋਇਆ। ਔਰ ਇਹ ਪੋਲੀਟੀਕਲ ਜਿਹੜਾ ਹੈ ਉਸਤਾਦ ਦਾਮਨ ਦੀ ਰੈਜ਼ਿਸਟੈਂਸ ਦੀ ਜਿਹੜੀ ਪੋਇਟਰੀ ਹੈ ਉਹ ਪ੍ਰਾਇਮਰੀਲੀ ਪਾਕਿਸਤਾਨੀ ਪੋਲੀਟੀਕਲ ਸੀਨ ਦੇ ਉੱਤੇ ਹੈ, ਕੁਝ ਫਰੰਗੀਆਂ ਦੇ ਗੋਰਿਆਂ ਦੇ ਬਾਰੇ ਚ ਵੀ ਹੈ, ਔਰ ਉਹ ਬੜੀ ਸਟਲ ਹੈ, ਉਹ ਬੜੀ ਇਨ ਯੂਰ ਫੇਸ ਹੈ, ਔਰ ਉਹ ਬੜੀ ਸੈਟਿਰਿਕਲ ਹੈ ਕਿ ਉਹਦੇ ਵਿੱਚ ਬੜਾ ਇੱਕ ਤੰਜ਼ੀਆ ਲਹਿਜਾ ਹੈ, ਉਹ ਠੀਕ ਨਹੀਂ ਹੈ, ਉਹ ਇੰਝ ਸਿੱਧੀ ਲੱਗਦੀ ਹੈ। ਔਰ ਉਸਤਾਦ ਥੜਿਆਂ ਦਾ ਔਰ ਮੁਸ਼ਾਇਰਿਆਂ ਦਾ ਔਰ ਕਵੀ ਦਰਬਾਰਾਂ ਦਾ ਬਹੁਤ ਵੱਡਾ ਸ਼ਾਇਰ ਸੀ, ਔਰ ਜਿਵੇਂ ਉਹ ਉਸ ਟਾਈਮ ਦੀ ਪੋਲੀਟੀਕਲ ਇਸ਼ੂਜ਼ ਦੇ ਉੱਤੇ ਪਿੰਚ ਕਰਦਾ ਸੀ ਉਹ ਵੇਖਣ ਵਾਲਾ। ਸੋ ਇਹ ਹੁਣ ਸਾਡੇ ਵਾਸਤੇ ਇੱਕ ਰਿਲੀਫ ਵੀ ਹੈ ਜਿਹੜਾ ਅਸੀਂ ਇੰਨੀ ਸ਼ਾਇਰੀ ਸੁਣ ਕੇ ਆਏ ਹਾਂ, ਤੇ ਇਹਨੂੰ ਤੁਸੀਂ ਇੰਜੋਏ ਕਰੋਗੇ। ਮੈਂ ਕੁਝ ਚੀਜ਼ਾਂ ਜਿਹੜੀਆਂ ਨੇ ਨਾ ਜੀ ਉਸਤਾਦ ਦਾਮਨ ਦੀਆਂ ਚੁੱਕੀਆਂ ਨੇ, ਇਹਦੀਆਂ 2-3 ਲਾਈਨਾਂ ਮੈਂ ਬਾਅਦ ਚ ਪੜਾਂਗਾ ਜਿਹੜੀਆਂ ਕਿ ਪਾਰਟੀਸ਼ਨ ਦੇ ਨਾਲ ਰਿਲੇਟਡ ਨੇ। ਲੇਕਿਨ ਇਹ ਹੁਣ ਭੁੱਟੋ ਦਾ, ਜਦੋਂ ਜ਼ੁਲਫਕਾਰ ਅਲੀ ਭੁੱਟੋ ਦਾ ਜ਼ਮਾਨਾ ਸੀ ਤੇ ਉਹਦੇ ਉੱਤੇ ਉਹਨੇ ਹੁਣ ਸਟਾਇਰ ਕੀਤੀ। ਕਹਿੰਦਾ ਕਿ ਇਹਨੂੰ ਪਤਾ ਕੋਈ ਨਹੀਂ ਇਹਨੇ ਕੀ ਕਹਿਣਾ ਹੈ, ਕੀ ਕੁਝ ਕਹਿ ਜਾਂਦਾ ਹੈ, ਇੱਕ ਸੈਕਿੰਡ, ਇਹਨੂੰ ਪਤਾ ਕੋਈ ਨਹੀਂ ਇਹਨੇ ਕੀ ਕਹਿਣਾ ਹੈ, ਕੀ ਕੁਝ ਕਹਿ ਜਾਂਦਾ ਹੈ, ਇੱਥੇ ਗੰਜਾ ਕਤੂਰਾ ਵੀ ਆਖਦਾ ਹੈ, ਮੈਂ ਉਹ ਚੰਨ ਨਹੀਂ ਜਿਹਨੂੰ ਗ੍ਰਹਿਣ ਲੱਗਦਾ, ਮੁੱਲਾ ਵਿਸਕੀ ਉਦੋਂ ਭਰ ਕੇ ਜਾਮ ਦੇਦਾ, ਜਦੋਂ ਪੀਂਦਿਆਂ ਪੀਂਦਿਆਂ ਇਹ ਢਹਿਣ ਲੱਗਦਾ ਹੈ, ਇਹ ਆਪ ਵੀ ਤਾੜੀਆਂ ਮਾਰਦਾ ਹੈ, ਇਹਦੇ ਖਿਲਾਫ ਜਦੋਂ ਰੌਲਾ ਪੈਣ ਲੱਗਦਾ ਹੈ। ਦੱਸੋ, ਮੁੱਲਾ ਵਿਸਕੀ ਸਾਡਾ ਇੱਕ ਮਿਨਿਸਟਰ ਸੀ ਰਿਲੀਜੀਅਸ ਅਫੇਅਰਸ ਦਾ, ਉਹ ਵਿਸਕੀ ਬੜੀ ਪੀਂਦਾ ਸੀ, ਕੌਸਰ ਨਿਆਜ਼ੀ ਉਹਦਾ ਨਾਂ ਸੀ, ਤੇ ਉਹਨੂੰ ਸਾਰੇ ਮੁੱਲਾ ਵਿਸਕੀ ਕਹਿੰਦੇ ਸੀ। ਉਹਨੂੰ ਕੀ ਕਹਿ ਰਿਹਾ ਕਿ ਭੁੱਟੋ ਨੂੰ ਫਿਰ ਪੈਕ ਦੇ ਦਿੰਦਾ ਹੈ, ਮੁੱਲਾ ਵਿਸਕੀ ਉਦੋਂ ਭਰ ਕੇ ਜਾਮ ਦਿੰਦਾ, ਜਦੋਂ ਪੀਂਦਿਆਂ ਪੀਂਦਿਆਂ ਇਹ ਢਹਿਣ ਲੱਗਦਾ ਹੈ, ਇਹ ਆਪ ਵੀ ਤਾੜੀਆਂ ਮਾਰਦਾ ਹੈ, ਇਹਦੇ ਖਿਲਾਫ ਜਦੋਂ ਰੌਲਾ ਪੈਣ ਲੱਗਦਾ ਹੈ, ਇਹ ਬੋਲਦਾ ਬੋਲਦਾ ਟੁਰੀ ਜਾਂਦਾ, ਉਦੋਂ ਉੱਠ ਬਹਿੰਦਾ ਜਦੋਂ ਬਹਿਣ ਲੱਗਦਾ ਹੈ। ਸੋ ਇਹ ਬੋਲਦਾ ਬੋਲਦਾ ਟੁਰੀ ਜਾਂਦਾ, ਉਦੋਂ ਉੱਠ ਬਹਿੰਦਾ ਜਦੋਂ ਬਹਿਣ ਲੱਗਦਾ ਹੈ। ਤੇ ਅਗਲੀ ਇੱਕ ਹੋਰ ਲਾਈਨ ਵੇਖੋ, ਕਹਿੰਦਾ ਕਿ ਇੱਥੇ ਐਡੀ ਅੰਨੀ ਪੈ ਗਈ, ਚੋਰ ਵੀ ਆਖਣ ਚੋਰ ਉਹ ਚੋਰ, ਅੰਨਾ ਰਾਜਾ ਤੇ ਹੈ ਬੇਦਾਦ ਨਗਰੀ, ਆਖਣ ਜੋਗ ਨਾ ਸਮਾਂ ਹੈ ਹਾਲੀਆਂ ਦਾ, ਬਰਖਿਲਾਫ ਉਹਦੇ ਕਦੋਂ ਬੋਲਦੇ ਨੇ, ਨਫਾ ਜਿਨ੍ਹਾਂ ਤੋਂ ਮਿਲੇ ਦਲਾਲੀਆਂ ਦਾ। ਇਹ ਹੁਣ ਗੋਦੀ ਮੀਡੀਆ ਨੂੰ ਜ਼ਰਾ ਤੁਸੀਂ ਕਾਊਂਟ ਕਰੋ, ਕਹਿੰਦਾ ਜੀ ਬਰਖਿਲਾਫ ਉਹਦੇ ਕਦੋਂ ਬੋਲਦੇ ਨੇ, ਨਫਾ ਜਿਨ੍ਹਾਂ ਤੋਂ ਮਿਲੇ ਦਲਾਲੀਆਂ, ਜਿਨ੍ਹਾਂ ਤੋਂ ਦਲਾਲੀਆਂ ਦਾ ਨਫਾ ਮਿਲਦਾ ਹੋਏ ਉਹਦੇ ਖਿਲਾਫ ਕਿੱਥੇ ਬੋਲਣਾ ਇਹਨਾਂ ਨੇ। ਇੱਕ ਹੋਰ ਲਾਈਨ ਵੇਖੋ ਤੁਸੀਂ ਉਹਦੀ ਪੋਲੀਟੀਕਲ, ਅੰਨਾ ਮਾਰੇ ਅੰਨੀ ਨੂੰ, ਗਸੁੰਨ ਵਜੇ ਥੰਮੀ ਨੂੰ, ਜਿੰਨੀ ਥਾਥੋਂ ਅੰਨੀ ਪੈਂਦੀ ਉਨੀ ਅੰਨੀ ਪਾਈ ਜਾਓ।
अन्ना मारे अन्नी नू, गसुन वजे थमी नू, जिन्नी तो हथो अन्नी पैंदी उन्नी अन्नी पाई जाओ, आपो दे विच वंडी जाओ ते आपो दे विच खाई जाओ, विचों विच ही खाई जाओ, उतों रौला पाई जाओ। सो ਉਹ ਜਿਹੜਾ ਇਹ ਰੰਗੀਲਾ ਮਜ਼ਾਮਤੀ ਸਾਡੇ ਜਦੋਂ ਥੜਿਆਂ ਦੇ ਉੱਤੇ ਮੁਸ਼ਾਇਰਿਆਂ ਦੇ ਵਿੱਚ ਪੜਦਾ ਸੀ ਤੇ ਮੈਂ ਜਦੋਂ ਕਹੇ ਤੁਸੀਂ ਕਿ ਇੱਥੇ ਗੰਜਾ ਕਤੂਰਾ ਵੀ ਆਖਦਾ ਹੈ, ਮੈਂ ਉਹ ਚੰਨ ਨਹੀਂ ਜਿਹਨੂੰ ਗ੍ਰਹਿਣ ਲੱਗਦਾ। ਇਹ ਉਹ ਜਿਹੜੀ ਐਸਟੈਬਲਿਸ਼ਮੈਂਟ, ਉਹ ਜਿਹੜੇ ਹਮੇਸ਼ਾ ਰਹਿਣ ਵਾਲੀ ਸਰਕਾਰਾਂ ਨੇ, ਉਹਨੂੰ ਕਹਿੰਦਾ ਕਿ ਸਾਰੇ ਕਹਿੰਦੇ ਨੇ ਕਿ ਸਾਨੂੰ ਗ੍ਰਹਿਣ ਨਹੀਂ ਲੱਗਦਾ। ਇਹਦੀਆਂ ਦੋ ਲਾਈਨਾਂ ਜਿਹੜੀਆਂ ਕਿ ਪਾਰਟੀਸ਼ਨ ਤੇ ਨੇ, ਉਹ ਕਹਿੰਦੇ ਆ ਨੇ ਕਿ ਦਿੱਲੀ ਮੁਸ਼ਾਇਰੇ 'ਚ ਪੜੀਆਂ ਸਨ ਉਸਤਾਦ ਦਾਮਨ ਨੇ ਕਿ ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ, सोए तुसी भी हो सोए असी भी हाँ, लाली अखियां दी पे दस्ती है, रोए तुसी भी हो रोए असी भी हाँ। और एक और लाइना सन दो दियां कि वागे नाल अटारी दी नहीं टक्कर, ना गीता नाल कुरान दी है, नहीं कुफर इस्लाम दा कोई झगड़ा, सारी गल नफे नुकसान दी है। इदा एक मैं बचा के रखिया है, वो एंड ते असी करांगे, वो पार्टीशन दे नाल रिलेटेड है जदों असी पोस्ट पार्टीशन पोइट्री ते आने अगली दे। ये उस्ताद दामन है जी। और उस्ताद दामन तो बाद फिर वड्डा नां जिहड़ा साडे लैंदे पंजाब विच वो नजम हुसैन सैयद दा। और नजम हुसैन सैयद दी ब्यूटी वो भी अगेन लेफ्ट मार्क्सिस्ट पोइट्री है, लेकिन नजम हुसैन सैयद दी ब्यूटी है कि नजम हुसैन सैयद दे हाँ वो जिहड़ी शुरू दी किताबां एटलीस्ट जिहड़ियां 4-5 किताबां ने उहदे विच रेजिस्टेंस और पोइट्री नाल चलदी है। जिहड़ी मैं गल कर रहा था ना कि वो प्रोपेगेंडा नहीं बनदी उस तरह, जिस तरह कुछ मैं चीज़ां पढ़ियां ने तुहानूं आंदी। जिहड़ा उस्ताद दामन है उहनूं तुसीं किताब से पढ़ते हो तो उंज नहीं तुहानूं रेजिस्टेंस लगदी, लेकिन जो तुसीं उहनूं कवि दरबार ही सुनोगे, जो उत्थे बह के गा रहा पढ़ रहा तो उत्थे वेखो की इमोशन हुंदा होएगा। लेकिन किताब विच आके वो तुहानूं लगदा कि यार प्योर प्रोपेगेंडा है ते सटायर है, ते उस तरह दी उहदी भी सारी एक अपनी इंपॉर्टेंस होंदी है सटायर दी भी पोइट्री दे विच। बट नजम हुसैन सैयद पोस्ट पार्टीशन दा वो वड्डा शायर है और असां सारे उस तो सिक्ख्या, जो बैर बैठा असीं सारे उन्हां तो सिक्ख्या। स्पैशली उन्होंने 4-5 शुरू दी किताबां ने वो सारे वास्ते पढ़न वालियां ने। उन्होंने एक गावां ने जैसे निजाम लोहार दा ही सुन के आ रहे हैं कि साडी फोक रीत निजाम लोहार दे जिहड़े ढोले लिखे गए ने, जदों साडा पोस्ट पार्टीशन दा शायर आंदा वो उन्नू अज दा शायर जिहड़ा कि अजे भी जिंदे ने। और शाह जी दी बर्थ है 1936 दी बटाले दी, ते वो अजे भी लिखी जा रहे हैं और बहुत किताबां ने उन्हां दियां। ते उस निजाम लोहार दे ढोले नू अज दा कंटैंपरेरी शायर साडा किवें वेखदा, वो निजाम लोहार दा गावन है, गाया भी गया, मैं आप भी गाया यूट्यूब ते अपलोड मैं किया। निजाम लोहार दा गावन असां कीता ना मंजूर जीवना इस रंग दा। निजाम लोहार तुसीं रीकॉल करो, मैं तुहानूं दस के आया कि किवें और वो बबरक अली लहर नाल मिल गए ने, 5-7 डाकू इकट्ठे हो गए सन जिहड़े रब नूं बन गए ने, जबरू नाई, चिराग माछी, निजाम लोहार और मीतू जीतू जिहड़े आए सन बबरक अली लहर, जिहदे नाल मिल के इन्हां ने बहुत अरसा गोरे नूं अन्नी पाई रखी है और जंगलों लभदे ही नहीं सन उन्होंने। तो उसका गावन हुण अज दा शायर किवें लिख रहा ते किवें कनैक्ट कर रहा, जरा तुसीं वेखो। और एक क्योंकि लेफ्ट मार्क्सिस्ट पोइट्री है, तो जरा वेखो कि किवें इत्थे शायरी और रेजिस्टेंस इकट्ठी हो रही है। असां कीता ना मंजूर जीवना इस रंग दा, भोए भांडा जद वखरा होवे, पीड़ दिलां नूं कीकण पोहे, मैं कोलों मैं दूर जीवना इस रंग दा, असां कीता ना मंजूर। साडे हाथां विचों मेहनत निकल के वड़े खजाने, पुलसां पाल खजाने उचाड़न, साथे पुत्र बेगाने। कि साडी मेहनत चों पैसे निकल रहे ने, खजाने च वड़ रहे ने, और उसे खजाने नाले पुलसां पाल रहे ने, पुलसां पाल खजाने उचाड़न, साडे उत्ते जिहड़े बेगाने पुत्र ने पुलसां दे ਉਹ ਝਾੜ ਰਹੇ ਨੇ ਸਾਡੇ ਤੋਂ, ਸਾਡੇ ਹੀ ਪੈਸੇ ਜਿਹੜੇ ਖਜ਼ਾਨੇ ਜਾ ਰਹੇ ਨੇ, ਜਿਹੜੇ ਟੈਕਸੇਸ਼ਨ ਦੇ ਥਰੂ ਜਾ ਰਹੇ ਨੇ, ਕਿ ਸਾਡੇ ਹੱਥਾਂ ਵਿੱਚੋਂ ਮਿਹਨਤ ਨਿਕਲ ਕੇ ਬੜੇ ਖਜ਼ਾਨੇ, ਪੁਲਸਾਂ ਪਾਲ ਖਜ਼ਾਨੇ ਉਚਾੜਨ, ਸਾਥੇ ਪੁੱਤਰ ਬੇਗਾਨੇ। ਸਾਡੇ ਹੱਥਾਂ ਵਿੱਚੋਂ ਮਿਹਨਤ ਨਿਕਲ ਕੇ ਚੜ ਜਾਏ ਹੱਟੀ, ਉਹ ਮਹਿੰਗੀ ਅਸੀਂ ਸਸਤੇ ਹੋ ਗਏ, ਪਏ ਭਰੀਏ ਨਿਤ ਚੱਟੀ। ਨਾ ਨਾਵੇਂ ਦੀ ਚੌਧਰ ਕਿਉਂ ਹੈ, ਦਿਲ ਸੀਪ ਦਾ ਸੰਦਰ ਕਿਉਂ ਹੈ, ਬੁੱਤ ਵਿੱਚ ਰੂਹ ਮਜਬੂਰ, ਜਿਉਣਾ ਇਸ ਰੰਗ ਦਾ असां कीता ना मंजूर। साडे हत्थां विच मेहनत साडी बने सिदक दा प्याला, वारो वार छकन पईयां संगतां, लथे दूई दा पाला। साडे हत्थां विच मेहनत साडी, इधर लाइन सुनो, साडे हत्थां विच मेहनत साडी बने फकर दी चूरी, रज रज खान परीतां वाले नित पूरी दी पूरी, राज साडे दा होसीए दस्तूर, असां कीता ना मंजूर जिवना इस रंग दा। और एक और लाइन जी नजम दी है, शाजी दी है, भरम जई कोई वेदन नहीं, कोई दारू नहीं निर्वार जिया,
निर्वार जरा जस्टिस इंसाफ भरम जई कोई वेदन नहीं कोई दारू नहीं निर्वार जिया आर बिना कोई तत् नहीं गुर मुर्शद नहीं इनकार जिया इनकार तो वड्डा कोई गुर मुर्शद जब तुसी अथॉरिटी ਨੂੰ ਨਾ ਕਹਿੰਦੇ ਹੋ ਜਦੋਂ ਉਹਨੂੰ ਰੱਦ ਦਿੰਦੇ ਹੋ ਤੁਸੀਂ ਗੁਰ ਮੁਰਸ਼ਦ ਨਹੀਂ ਇਨਕਾਰ ਜਿਆ शाह जी तो बाद उन्होंने एक होर पढ़नी जरूरी है भी अगर कोई लोगों ने नहीं सुनी कि किचड़ दे आले 11 बेलियां ने नहीं सुनी होनी वो जवाबी पर्ची भगत सिंह दी सुखाले जमाती दे नाम कि भगत सिंह चिट्ठी लिख रहे अपने सुखाले सुखी जेड़ा बैठा जेड़ा उन्होंने कह रहा कि कीता ही ते कोई कंप्रोमाइज कर लिया उन्होंने जवाब भी चिट्ठी है भगत सिंह दी हुण ते आ गए हैं लांबे कीकन रहिए यारी तेरी साडी कोई नहीं एवें तेनू झूठ पे कहिए जरा सुनो हुण ते आ गया लांबे कीकन रहिए यारी तेरी साडी कोई नहीं एवें तेनू झूठ पे कहिए तेरा साडा जुट वैर दा ए राह मिलन दे थोड़े सानू खबरे अजे सार नहीं कोई जित पूरी जित नहीं हार कोई पूरी हार नहीं हुण ते आ गए जीव मरनो मर जीवनो कोई बाहर नहीं सो ए शाह जी साडा लैंदे पंजाब दा अज दा सब तो वड्डा शायर और अजे भी लिखी जा रहे हैं फिर पाश की तो मैनू सुनाने की तुहानू लोड़ नहीं पाश तुहानू सारे ज़बानी याद है लेकिन मैनू जड़ा ना मैनू ओदी नज़म घा जिहड़ी है ओदा अपना एक नशा जो मैं पढ़दा वो नशे च लै जांदा तुहानू है वो कहंदा मैं घा हाँ मैं अपना काम करांगा मैं तुहाडे हर कीते किराए ते उगावां सो सब तो खतरनाक सो पाश ने सारा पढ़िया लाल सिंह दिल जड़ा ना जी जी वो नेक्स्ट लाइक मूवमेंट सी जिसे लाल सिंह दिल पाश अमरजीत चंदन और ये जो 4-5 शायर है सन वो शामिल सन सो उन्हें विच लाल सिंह दिल दी शायरी जुबैर ने किताब तंजर ने छापी सी चंदन दे थ्रू ही शाम दा रंग दे नाम नाल उहदे विच कुछ कलैक्टेड पोइट्री सी उहदी और उहदी नज़मां दो जिहड़ियां ने इत्थे मैं लाल सिंह दिल दी अपनी रेजिस्टेंस है मैनू बड़ा प्यारा लगदा है सारे जेहड़े जुझार जिन्हों तुसीं आखदे हो या असीं मज़ामती शायर आखदे हैं ਉਹਦੇ ਵਿੱਚ ਉਹ ਇੱਕ ਬੜਾ ਅਜੀਬੋ ਗਰੀਬ ਕਰੈਕਟਰ ਹੈ ਕਿ ਉਹ ਮੱਠਾ ਮੱਠਾ ਨੀਵਾ ਗੱਲ ਕਰੀ ਜਾਂਦਾ ਔਰ ਉਹਦੇ ਵਿੱਚ ਬੜਕ ਨਹੀਂ ਹੈ ਔਰ ਕਿਉਂਕਿ ਉਹ ਮਾਰਿਆਂ ਦੇ ਘਰ ਜੰਮਿਆ ਸੀ ਪਤਨੀ ਇਸ ਤੋਂ ਵੀ ਬੜਕ ਨਹੀਂ ਹੈ ਪਾਸ਼ ਜੱਟਾਂ ਦੇ ਘਰ ਜੰਮਿਆ ਸੀ ਤੇ ਪਾਸ਼ ਫਿਰ ਖੁੱਲ ਮਤਲਬ ਬੋਲਦਾ ਲਾਲ ਸਿੰਘ ਦੀ ਹੋਰ ਤਰ੍ਹਾਂ ਬੋਲਦਾ ਲੇਕਿਨ ਇਹ ਵਰਸਟਿਲਿਟੀ ਹੈ ਪੰਜਾਬ ਦੇ ਸ਼ਾਇਰੀ ਦੀ ਸ਼ਾਇਰਾਂ ਦੀ ਦੀਵਾ ਪੈਨ ਤੇ ਕਾਪੀ ਦੀ ਨਜ਼ਮ ਹੈ ਉਹ ਕਹਿੰਦਾ ਕਿ ਨਮਸਕਾਰ ਇਸ ਦੀਵੇ ਨੂੰ ਸਰੋਂ ਦਾ ਤੇਲ ਜਿਸ ਵਿੱਚ ਲੋਗੜ ਦੀ ਮੋਟੀ ਬੱਤੀ ਥੀ ਜਲ ਰਹੇ ਇਸ ਦੀ ਲਾਟ जो अगा अगा सेक महक महक बनती दूर जाती है दरावड़ा दियां लाशां उतों दी पैरां कोल जो आरियां दे मुरले हलियां च मारे गए पेन च समंदर छलकता है कापी ते कागज पास मते रुखां दे पत्ते हन जिन्हां नूं बागी अपने सिरां ते बंदे हन देखो ना कापी ते कागज वास मते रुखां दे पत्ते हन जिन्हां नूं बागी अपने सिरां ते बंदे हन तुरियां वांग नेज़ियां वांग एक और गीत सी दियो कोई समाज खुला डुला अंबरी नील तना तो खुला एक परिवार एक पियानो पता पियानो कितों चुकिया लाल सिंह दिल ने एक परिवार एक पियानो एक परिवार एक चुला घर जिवें मसीती झुले हनेरी मंदिर उड़ाए कोई बुला गीत कोई मेहनतां दे गाए छड़ रांझा हीर भट्टी दुल्ला बुकलां चो खोए ना कोई दाने हाय 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 लाइन देखो बुकलां चो खोए ना कोई दाने कजना तो लाए ना कोई जुल्ला छेड़ो छेड़ो दिल दियां गल्लां करो किते कोई हल्ला गुल्ला सो ये सारे जेडे मजामती रेजिस्टेंस पोइट्स है ने उहदे विच लाल सिंह दिल दे एक अपना धीमा जेड़ा रेजिस्टेंस दा मोड है वो भी पंजाबी नूं बहुत वड्डी देन है अच्छा हुण जेडी सोशल फेमिनिन पोइट्री है उहदे विच जेडी सब तो डाढी औरतां दी आवाज है वो नसीन अंजुम भट्टी दी है साडे और नसीन अंजुम भट्टी ने जिस तरीके नाल जिस कावड़ नाल और जिस पोइट्रीसिटी दे नाल ਜਿਹੜਾ ਸੋਸ਼ਲ ਸਟਿਗਮਾ ਹੈ ਔਰਤਾਂ ਦੇ ਔਰ ਔਰਤਾਂ ਦੀ ਕਲਾਸ ਦੇ ਬਾਰੇ ਵਿੱਚ ਜਿਸ ਤਰੀਕੇ ਨਾਲ ਉਹਨੇ ਨਿੰਦਿਆ ਔਰ ਜਿਸ ਤਰੀਕੇ ਨਾਲ ਉਹਨੇ ਕਾਊਂਟਰ ਕੀਤਾ ਉਹਨੂੰ ਉਹਦੀ ਮਿਸਾਲ ਨਹੀਂ ਲੱਭਦੀ ਯਾਨੀ ਸਾਰਾ ਸ਼ਗੁਫਤਾ ਦੀਆਂ ਵੀ ਕੁਝ ਲਾਈਨਾਂ ਹਨ ਲੇਕਿਨ ਨਸੀਰ ਅੰਜੁਮ ਭੱਟੀ ਇਜ਼ ਅਬਵ ਐਂਡ ਬਿਯੋਂਡ ਆਲ ਔਰ ਤੁਸੀਂ ਵੇਖਿਆ ਹੋਵੇਗਾ ਕਿ ਮੈਂ ਅੰਮ੍ਰਿਤਾ ਪ੍ਰੀਤਮ ਅਜੇ ਤੱਕ ਨਹੀਂ ਚੁੱਕਿਆ ਔਰ ਉਹਦੀ ਵਜ੍ਹਾ ਉਹਨੂੰ ਅਸੀਂ ਕਦੀ ਫਿਰ ਡਿਸਕਸ ਕਰਾਂਗੇ ਲੇਕਿਨ ਇਹ ਤੁਸੀਂ ਸੁਣੋ ਔਰ ਤੁਸੀਂ ਵੇਖੋ ਕਿ ਰੂਟਡ ਸ਼ਾਇਰੀ ਰੀਤ ਨਾਲ ਜੁੜੀ ਹੋਈ ਸ਼ਾਇਰੀ और औरत की आवाज की होंदी है मैं कुछ 5-7 लाइना एक नज़म दी और फिर दूजी दियां नसीन अंजम भट्टी दियां सुनाना तुहानू माए मैनू फिर जम ए जरा मेहरबानी करनी है मैं चाह दा घुट होर पी ला ए चुप करके सुनने वालियां ने इहदे विच पाज नहीं है
ਇਹ ਮਤਲਬ ਇੱਕ ਜਿਵੇਂ ਕਹਿੰਦੇ ਨੇ ਕੰਡੇ ਖੜੇ ਹੋ ਜਾਂਦੇ ਨੇ ਜਿਸਮ 'ਚ। ਮਾਏ ਮੈਨੂੰ ਫਿਰ ਜੰਮ ਤੇ ਰੀਝ ਕਰਕੇ ਜੰਮ, ਪਛਤਾਵਾ ਕਰਕੇ ਨਹੀਂ। ਮਾਏ ਮੈਨੂੰ ਫਿਰ ਜੰਮ ਤੇ ਰੀਝ ਕਰਕੇ ਜੰਮ, ਪਛਤਾਵਾ ਕਰਕੇ ਨਹੀਂ। ਧੀਆਂ ਕਿਉਂ ਜੰਮੀਆਂ ਨਹੀਂ ਮਾਏ, ਪੁੱਤਰ ਕਿਉਂ ਨਾ ਜੰਮੇ ਜਿਹੜੇ ਪੁੰਨੂ ਹੋ ਗਏ। ਦੁਲਿਆ ਲੱਦੀ ਨੂੰ ਆਖ ਇੱਕ ਧੀ ਜੰਮੇ, ਮੈਂ ਕਿਕਲੀ ਪਾਵਣੀ ਹੈ। ਦੁੱਲੇ ਦੀ ਮਾਂ ਲੱਦੀ, ਦੁਲਿਆ ਲੱਦੀ ਨੂੰ ਆਖ ਇੱਕ ਧੀ ਜੰਮੇ, ਮੈਂ ਕਿਕਲੀ ਪਾਵਣੀ ਹੈ। ਉਹਦੀ ਇੱਕ ਮਸ਼ਹੂਰ ਨਜ਼ਮ ਹੈ, ਵੇ ਕਿਹੜਾ ਹੈ, ਵੇ ਕਿਹੜਾ ਹੈ ਮੇਰੀਆਂ ਆਂਦਰਾਂ ਨਾਲ ਮੰਜੀ ਹੁਣ ਦਾ। ਮੇਰਾ ਦਿਲ ਦੀਵਾਨ ਵਾਲੇ ਪਾਸੇ ਰੱਖੀ ਤੇ ਅੱਖਾਂ ਸਿਰਹਾਣੇ ਬੰਨੇ, ਮੈਂ ਸਿਰਹਾਣੇ ਤੇ ਫੁੱਲ ਕੱਢਣੇ ਨੇ। ਧਰਤੀ ਦੀ ਧੌਣ ਨੀਵੀਂ ਹੋਵੇ ਤੇ ਉਹਦੇ ਉੱਤੇ ਅਸਮਾਨ ਨਹੀਂ ਝੁਕਾ ਦੇਈਦਾ। ਬਾਬਾ ਧੀਆਂ ਪੁੱਤਰ ਇੱਕੋ ਜਿਹੇ ਕਿਉਂ ਨਹੀਂ ਹੁੰਦੇ। ਜੇ ਧੀ ਵੱਡੀ ਹੋਵੇ ਤਾਂ ਤੁਸੀਂ ਟੁੱਕ ਟੁੱਕ ਕੇ ਪੁੱਤਰ ਜਿੱਦਾਂ ਕਰ ਲੈਂਦੇ ਹੋ। ਜੇ ਪੁੱਤਰ ਵੱਡਾ ਹੋਵੇ ਤਾਂ ਧੀ ਫਿਰ ਪੌਣੀ, ਫਿਰ ਅੱਧੀ, ਫਿਰ ਖੰਨੀ। ਵੇ ਕਿਹੜਾ ਹੈ ਮੇਰੀਆਂ ਆਂਦਰਾਂ ਨਾਲ ਮੰਜੀ ਹੁਣ ਦਾ। ਜੀ ਇੱਕ ਹੋਰ ਨਜ਼ਮ ਹੈ ਸ਼ਾਮਲਾਟ ਦੇ ਵਿੱਚੋਂ। ਦਾਦਾ ਬਾਬਾ ਮੈਂ ਸ਼ਾਮਲਾਟ ਹਾਂ, ਤੇਰੇ ਪੋਤਰਿਆਂ ਦੀ ਗੁੱਜੀ ਮਾਤ ਹਾਂ। ਅਸੀਂ ਸਾਰੇ ਭੈਣ ਭਰਾ ਗੈਰ ਗੱਤੇ ਹਾਂ। ਖੂਹ ਤੇ ਹੁਣ ਠੰਡੀ ਵਾਹ ਨਹੀਂ ਵਗਦੀ, ਟਿੰਡਾਂ ਵੀ ਨਹੀਂ ਟਹਿਕਦੀਆਂ, ਆਟਾ ਵੀ ਨਹੀਂ ਉਗਦਾ, ਘਿਓ ਵੀ ਨਹੀਂ ਪੁੱਗਦਾ, ਭੁੱਖ ਵੀ ਨਹੀਂ ਲੱਗਦੀ। ਨੀਆਂ ਵਿੱਚ ਕੀ ਧਰੀਆ ਸਾਊ ਕਿ ਉਸਰੀਆਂ ਹੀ ਨਹੀਂ। ਬਾਬਾ ਮੈਂ ਰਿਜ਼ਕ ਹਾਂ, ਬਾਬਾ ਮੈਂ ਰਿਜ਼ਕ ਹਾਂ, ਥਾਲੀ ਨਹੀਂ ਜੇ ਉਮਰਾਂ ਦਾ ਹਿਸਾਬ ਦੱਸਾਂ। ਹੁੱਕਾ ਲੈ ਕੇ ਮੰਜੀ ਤੇ ਆ ਬਹੁ ਤੇ ਲਿਖ ਨਹੀਂ ਦਾ ਨਿਉਂਦਰਾ। ਬਾਬਾ ਦਾਦਾ ਮੈਂ ਪਰਾਤ ਨਹੀਂ ਜਿਹੜੀ ਤੇਰੀ ਪੜਛੱਤੀ ਤੇ ਬਹਿ ਰਵਾਂਗੀ। ਮੈਂ ਤੇ ਮੰਜੀ ਹੇਠ ਭੂਈ ਦਾ ਪਰਛਾਵਾਂ ਹਾਂ, ਜਿਹਨੂੰ ਦਿਵਾਲਿਓਂ ਕੱਕੀਆਂ ਕੀਲੀਆਂ ਚਮੜੀਆਂ ਹੋਈਆਂ ਨੇ। ਛੇਤੀ ਛੋਤੀ ਇਧਰੋਂ ਉਧਰ ਤੇ ਉਧਰੋਂ ਇੱਧਰ ਆਉਂਦੀਆਂ ਜਾਂਦੀਆਂ, ਹਰ ਵੇਰੇ ਮੇਰਾ ਕੁਝ ਨਾ ਕੁਝ ਲੈ ਜਾਂਦੀਆਂ ਨੇ। ਅਸੀਂ ਵੀ ਰੱਖ ਆਈਆਂ ਸਾਂ ਪਰਾਤ ਤੋਪ ਦੇ ਮੋਹਰੇ, ਵਿੱਚ ਮਿਸੀਆਂ ਰੋਟੀਆਂ ਦਾ ਆਟਾ ਵੀ ਸੀ ਤੇ ਤੌਣ ਉੱਤੇ ਉਂਗਲਾਂ ਦੇ ਨਿਸ਼ਾਨ ਵੀ ਸਨ ਮੁੰਦਰੀ ਵਾਲੇ। ਬਸ ਉਸ ਦਿਨ ਦੀਆਂ ਇਹ ਕੱਕੀਆਂ ਕੀੜੀਆਂ ਮਗਰੋਂ ਨਹੀਂ ਲੱਥੀਆਂ। ਇੱਕ ਹੋਰ ਲਾਈਨ ਸੀ ਉਹਦੀ ਕਿ ਅਸੀਂ ਬੇਪੋਸ਼ਾਕੇ ਖਬਰੇ ਕਿੱਥੇ ਖਲ ਲਵਾਈ। ਅਸੀਂ ਬੇਪੋਸ਼ਾਕੇ ਖਬਰੇ ਕਿੱਥੇ ਖਲ ਲਵਾਈ, ਕਿੱਥੇ ਚਾੜੀ ਪੀਂਘ। ਹਾਏ ਰੱਬਾ, ਲਾਈਨ ਵੇਖੋ, ਹਾਏ ਰੱਬਾ ਵੱਤ ਜੰਮਣ ਹੋ ਸੀ, ਕੋਈ ਵੱਤ ਜੰਮਣਾ ਪਏਗਾ। ਹਾਏ ਰੱਬਾ ਵੱਤ ਜੰਮਣ ਹੋ ਸੀ, ਜਮਸਾਂ ਸੂਲਾਂ ਵਾਂਗਰ। ਮੈਂ ਦੁਬਾਰਾ ਜੰਮੀ ਤੇ ਹੁਣ ਮੈਂ ਸੂਲਾਂ ਵਾਂਗਰ ਜੰਮਾਂ। ਸਾਰਾ ਸ਼ਗੁਫਤਾ ਦੀਆਂ ਵੀ ਕੁਝ ਲਾਈਨਾਂ ਨੇ, ਉਹ ਹੁਣ ਸਾਡੇ ਕੋਲ ਟਾਈਮ ਨਹੀਂ ਹੈ ਤੇ ਬਸ ਹੁਣ ਅਸੀਂ ਜੀ ਨੇੜੇ ਅਪੜ ਗਏ ਹਾਂ, ਕਾਫੀ ਨੇੜੇ ਅਪੜ ਗਏ ਹਾਂ। ਹੁਣ ਗੱਲ ਕਰ ਰਹੇ ਹਾਂ ਅਸੀਂ 84 ਦੀ। ਹੁਣ ਜਿਹੜਾ ਸਾਕਾ ਨੀਲਾ ਤਾਰਾ ਹੋਇਆ, ਜਿਹੜਾ 84 ਹੋਇਆ, ਉਹਦੇ ਉੱਤੇ ਬਹੁਤ ਸਾਰੀ ਸ਼ਾਇਰੀ ਮੈਂ ਨਹੀਂ ਪੜ੍ਹੀ, ਲੇਕਿਨ ਅਮਰਜੀਤ ਚੰਦਨ ਨੇ ਐਡਿਟ ਕੀਤੀ ਸੀ ਹਰਭਜਨ ਸਿੰਘ ਦੀ ਕਿਤਾਬ ਜਿਹੜੀ ਆਈ ਥਿੰਕ ਨਵਯੁਗ ਨੇ ਛਾਪੀ। ਮੈਂ ਉਹਦਾ ਰਿਵਿਊ ਵੀ ਕੀਤਾ ਸੀ ਨਿਊਜ਼ ਵਾਸਤੇ ਸਨ 84। ਹੁਣ ਵੱਡੀ ਸ਼ਾਇਰੀ ਨਹੀਂ ਹੋਈ, ਹੁਣ ਤੁਸੀਂ ਬਿਹਤਰ ਜਾਣਦੇ ਹੋ ਚੜ੍ਹਦੇ ਵਾਲੇ ਕਿ 84 ਤੇ ਉਸ ਤਰ੍ਹਾਂ ਦੀ ਸ਼ਾਇਰੀ ਕਿਉਂ ਨਹੀਂ ਹੋਈ। ਅਜੇ ਤੱਕ ਹੋਈ ਹੈ, ਅਗਰ ਹੋਈ ਹੈ ਤੇ ਸਾਡੇ ਤੱਕ ਵੀ ਅਪੜਾਓ। ਜੋ ਕੁਝ ਸਾਡੇ ਤੱਕ ਅਪੜਿਆ ਉਸ ਵਿੱਚ ਇੱਕ ਜ਼ਾਹਿਰ ਹੈ ਸਾਡੇ ਵੱਲੋਂ ਅਫਜ਼ਲ ਅਹਿਸਨ ਰੰਧਾਵਾ ਦੀ ਨਜ਼ਮ ਸੀ ਨਵਾਂ ਗੱਲੂ ਘਾਰਾ, ਔਰ ਇੱਕ ਇਹ ਕਿਤਾਬ ਜਿਹੜੀ ਸਨ 84 ਜਿਹੜੀ ਕਿ ਚੰਦਨ ਨੇ ਐਡਿਟ ਕੀਤੀ ਹੈ ਹਰਭਜਨ ਸਿੰਘ ਦੀਆਂ ਨਜ਼ਮਾਂ ਦੀ, ਉਹਦੇ ਵਿੱਚੋਂ ਮੈਂ ਤੁਹਾਨੂੰ ਕੁਝ ਲਾਈਨਾਂ ਪੜ੍ਹ ਰਿਹਾ। ਕਿਉਂਕਿ ਵੇਖੋ ਉਹ ਵੀ ਇੱਕ ਜਿਹੜਾ 84 ਦੇ ਦਾ ਪੋਇਟਿਕ ਰੈਜ਼ਿਸਟੈਂਸ ਹੈ, ਉਹ ਤੁਸੀਂ ਦੱਸੋਗੇ, ਬਲਕਿ ਸਵਾਲਾਂ ਜਵਾਬਾਂ 'ਚ ਸਾਨੂੰ ਵੀ ਦੱਸੋਗੇ ਜਿਹੜੇ ਅਸੀਂ ਲੈਂਦੇ ਵਾਲੇ ਹਾਂ ਕਿ ਉਸ ਤੇ ਅਗਰ ਇਸ ਤੋਂ ਇਲਾਵਾ ਵੀ ਕੁਝ ਲਿਖਿਆ ਗਿਆ ਜਾਂ ਕੈਸਾ ਲਿਖਿਆ ਗਿਆ। ਲੇਕਿਨ ਹਰਭਜਨ ਸਿੰਘ ਦੀ ਮੈਂ ਦੇਖਿਓ ਰਿਵਿਊ ਤੁਹਾਨੂੰ ਲੱਭ ਵੀ ਜਾਏਗਾ, ਉਹਦੇ ਵਿੱਚ ਕੁਝ ਚੀਜ਼ਾਂ ਕੋਟ ਕੀਤੀਆਂ ਸਨ। ਇਹ ਵੀ ਹੁਣ ਕਮਾਲ ਹੈ ਕਿ ਹਰਭਜਨ ਸਿੰਘ ਵੀ ਸ਼ਾਇਰ ਹਰਭਜਨ ਸਿੰਘ 1920 ਚ ਇਛਰੇ ਜੰਮਿਆ, 2002 ਦੀ ਡੈਥ ਹੈ ਔਰ ਦਿੱਲੀ ਯੂਨੀਵਰਸਿਟੀ ਪੜ੍ਹਾਉਂਦੇ ਸਨ ਤੇ ਉਹਦੇ ਵਿੱਚ ਇਹ ਵੀ ਪੋਇਟਰੀ ਵੀ ਹੈ, ਰੈਜ਼ਿਸਟੈਂਸ ਵੀ ਹੈ। ਇਹ ਵੀ ਇੱਕ ਬੜਾ ਅਜੀਬ ਤਰ੍ਹਾਂ ਦਾ ਫਲੋ ਹੈ। ਜੈ ਜੈ ਮਾਤਾ ਜੈ ਮਤਰਈ, ਹੁਣ ਇੰਦਰਾ ਦੇ ਬਾਰੇ ਚ, ਜੈ ਜੈ ਮਾਤਾ ਜੈ ਮਤਰਈ, ਜਗ ਤੇ ਹੋਣੀ ਨਾ ਤੇਰੇ ਜਈ, ਹਰਮਿੰਦਰ ਦੀ ਕਰਨ ਜੋਹਾਰੀ, ਤੂੰ ਆਈ ਕਰ ਟੈਂਕ ਸਵਾਰੀ। ਜੈ ਜੈ ਮਾਤਾ ਜੈ ਮਤਰਈ, ਜਗ ਤੇ ਹੋਣੀ ਨਾ ਤੇਰੇ ਜਈ, ਹਰਮਿੰਦਰ ਦੀ ਕਰਨ ਜੋਹਾਰੀ, ਤੂੰ ਆਈ ਕਰ ਟੈਂਕ ਸਵਾਰੀ। ਮਾਂ ਏ ਜਾ ਮਤਰਈ, ਸਾਨੂੰ ਵੱਢ ਕੇ ਧੁੱਪੇ ਸੁੱਟਿਆ, ਨਾਲੇ ਆਖੇ ਜ਼ਖਮਾਂ ਵਾਲਿਆ, ਆ ਤੈਨੂੰ ਮਲਮ ਲਗਾਵਾਂ। ਫੌਜਾਂ ਕੌਣ ਦੇਸ ਤੋਂ ਆਈਆਂ, ਕਿਹੜੇ ਦੇਸ ਤੋਂ ਜ਼ਹਿਰ ਲਿਆਈਆਂ, ਦਿੱਲੀ ਨੇ ਜੱਡ ਅੰਬਰਸਰ ਤੇ ਜਮ ਕਰ ਹੁਕਮ ਚਲਾਇਆ, ਰਾਣੀਏ ਰਾਣੀਏ ਕਿੱਕਰ ਨੂੰ ਕਹੋ ਕਾਂ ਉਡਾਵੇ, ਨਹੀਂ ਤਾਂ ਕਿੱਕਰ ਵੱਢਣ ਖਾਤਰ
ਵਾਢੀ ਟੁਰਿਆ ਆਵੇ। ਰਾਤ ਕੋ ਜਦੋਂ 84 ਚ ਹੋ ਰਿਹਾ ਸੀ ਤੇ ਆਪਣੇ ਘਰ ਦੇ ਬਾਹਰ ਲੋਕ ਇਕੱਠੇ ਹੋ ਗਏ ਔਰ ਉਹਦਾ ਇੱਕ ਰਿਸਪੌਂਸ ਵੇਖੋ। ਰਾਤ ਕੁਝ ਭੌਂਕਦੇ ਕੁੱਤੇ ਸੀ ਤੇ ਖਾਮੋਸ਼ੀ ਸੀ, ਕੋਈ ਤਲਵਾਰ ਸਿਰ ਉੱਤੇ ਸੀ ਤੇ ਖਾਮੋਸ਼ੀ ਸੀ। ਗਲੀ ਤੇ ਕੁੱਤੇ ਅਚਾਨਕ ਭੌਂਕ ਪਏ, ਅਜਨਬੀ ਵਾਂਗੂ ਮੈਂ ਆਪਣੇ ਘਰ ਗਿਆ। ਔਰ ਆਖਰੀ ਲਾਈਨ ਜਿਹੜੀ ਮੈਂ ਸਿਲੈਕਟ ਕੀਤੀ ਹੈ, ਸ਼ਾਮ ਪਈ ਤਾਂ ਸਤਿਗੁਰ ਬੈਠੇ ਇੱਕੋ ਦੀਵਾ ਬਾਲ ਕੇ, ਵੇਖੋ ਜਾਬਰ ਲੈ ਨਾ ਜਾਵੇ ਪੱਤ ਪ੍ਰਤੀਤ ਸੰਭਾਲ ਕੇ, ਅੱਜ ਦੀ ਰਾਤ ਕਿਸੇ ਨਹੀਂ ਸੋਣਾ ਹਾਲੇ ਦੂਰ ਸ਼ਹੀਦੀ ਹੈ। ਔਰ ਇਹ ਜਿਹੜਾ ਅਫਜ਼ਲ ਅਹਿਸਨ ਰੰਧਾਵਾ ਦਾ 6ਵੀਂ ਦਰਿਆਵ ਦੀ ਕਿਤਾਬ ਸੀ, ਜਿਹੜੀ ਸਿਲੈਕਟਡ ਪੋਇਮਸ ਸਨ, ਉਹਦੇ ਵਿੱਚ ਨਵਾਂ ਘੰਡੂਘਾਰਾ ਜਿਹੜਾ ਉਹਨੇ ਲਿਖਿਆ। ਔਰ ਅਸੀਂ ਸਾਰੇ ਮਿਲਦੇ ਰਹੇ, ਜਿਹੜੇ ਅਸੀਂ ਜ਼ਾਹਿਰ ਲਹਿੰਦੇ ਪੰਜਾਬ ਵਾਲੇ ਹਾਂ, ਉਹ ਬੜਾ, ਕਿਉਂਕਿ ਅੰਮ੍ਰਿਤਸਰ ਜੰਮਿਆ ਸੀ ਰੰਧਾਵਾ ਆਪ, 10 ਸਾਲ ਰਿਹਾ ਪਾਰਟੀਸ਼ਨ ਤੋਂ ਪਹਿਲੇ, ਉਹਦਾ ਇੱਕ ਆਪਣਾ ਬੜਾ ਇੱਕ ਕਲਚਰਲ ਕਨੈਕਸ਼ਨ ਸੀ। ਔਰ ਉਹ ਹੁਣ ਵੀ ਇਮੋਸ਼ਨਲ, ਜਦੋਂ ਅਸੀਂ ਬੁੱਢੀ ਉਮਰ ਵੀ ਬਣਿਆ ਤੇ ਇਮੋਸ਼ਨਲ ਹੋ ਜਾਂਦਾ ਸੀ ਜਦੋਂ 84 ਦੀ ਗੱਲ ਹੁੰਦੀ ਸੀ। ਸੁਣ ਰਾਈਆ ਕਰਮਾਂ ਵਾਲਿਆ ਮੈਂ ਬੇਕਰਮੀ ਦੀ ਬਾਤ, ਮੇਰਾ ਚੜ੍ਹਦਾ ਸੂਰਜ ਡੁੱਬਿਆ ਮੇਰੇ ਦਿਨ ਨੂੰ ਖਾ ਗਈ ਰਾਤ, ਮੇਰੀ ਸਾਵੀ ਕੁੱਖ ਜਨਮਾ ਚੁੱਕੀ ਜਿਹੜੇ ਗੁਰੂ ਸਿਆਣੇ ਵੀਰ, ਅੱਜ ਤਪਤੀ ਬੱਠੀ ਬਣ ਗਈ ਤੇ ਉਹ ਵੀ ਵੇਖ ਅਸੀਰ, ਅੱਜ ਤਪਤੀ ਬੱਠੀ ਬਣ ਗਈ ਮੇਰੀ ਸਾਵੀ ਕੁੱਖ ਅਖੀਰ, ਵਿੱਚ ਫੁੱਲੀਆਂ ਵਾਂਗਰ ਖਿੜ ਪਏ ਮੇਰੇ ਸ਼ੇਰ ਜਵਾਨ ਤੇ ਪੀਰ, ਅੱਜ ਤਪਤੀ ਭੱਠੀ ਬਣ ਗਈ ਮੇਰੀ ਮਹਿਕਾਂ ਵੰਡਦੀ ਕੁੱਖ, ਅੱਜ ਮੇਰੇ ਥਣਾ ਚੋਂ ਚੁੰਗਦੇ ਮੇਰੇ ਬੱਚੇ ਲਹੂ ਤੇ ਦੁੱਖ, ਅੱਜ ਤਪਤੀ ਭੱਠੀ ਬਣ ਗਈ ਮੇਰੀ ਸੱਤ ਸਮੁੰਦਰ ਰੱਖ, ਅੱਜ ਜੱਲੀ ਜਾਏ ਨਾ ਜੱਗ ਤੋਂ ਮੇਰੀ ਸ਼ਹੀਦਾਂ ਵਾਲੀ ਦਖ, ਅੱਜ ਤਪਤੀ ਭੱਠੀ ਬਣ ਗਈ ਮੇਰੀ ਚੂੜੇ ਵਾਲੀ ਬਾਂਹ, ਅੱਜ ਵਿੱਚ ਸ਼ਹੀਦੀ ਝੰਡੀਆਂ ਹੈ ਮੇਰਾ ਝੰਡਾ ਤਾਂ, ਅੱਜ ਤਪਤੀ ਭੱਠੀ ਬਣ ਗਈ ਮੇਰਾ ਸਗਲੇ ਵਾਲਾ ਪੈਰ, ਅੱਜ ਵੈਰੀਆਂ ਕੱਢ ਵਿਖਾਲਿਆ ਹੈ 5 ਸਦੀਆਂ ਦਾ ਵੈਰ, ਅੱਜ ਤਪਤੀ ਭੱਠੀ ਬਣ ਗਈ ਮੇਰੀ ਦੁੱਧਾਂ ਵੰਡਦੀ ਛਾਤ, ਮੈਂ ਆਪਣੀ ਰਤ ਵਿੱਚ ਡੁੱਬ ਗਈ ਪਰ ਬਾਹਰ ਨਾ ਮਾਰੀ ਜਾਤ, ਅੱਜ ਤਪਤੀ ਭੱਠੀ ਬਣ ਗਿਆ ਮੇਰਾ ਮੱਖਣ ਜਿਹਾ ਸਰੀਰ, ਮੈਂ ਕੁੱਖ ਸੜੀ ਵਿੱਚ ਸੜ ਮਰੇ ਮੇਰਾ ਰਾਂਝਾ ਮੇਰੀ ਹੀਰ, ਅੱਜ ਤਪਤੀ ਭੱਠੀ ਬਣ ਗਿਆ ਮੇਰਾ ਡਲਕਾਂ ਮਾਰਦਾ ਰੰਗ, ਮੈਂ ਮਰ ਜਾਣੀ ਵਿੱਚ ਸੜ ਗਿਆ ਅੱਜ ਮੇਰਾ ਇੱਕ ਇੱਕ ਅੰਗ, ਅੱਜ ਤਪਤੀ ਭੱਠੀ ਬਣ ਗਈ ਮੇਰੇ ਵਿਹੜੇ ਦੀ ਹਰ ਇੱਟ, ਜਿੱਥੇ ਦੁਨੀਆ ਮੱਥਾ ਟੇਕਦੀ ਉਹ ਬੂਟਾਂ ਛੱਡੀ ਭਿੱਟ, ਮੇਰੇ ਬੁਰਜ ਮਨਾਰੇ ਢਾ ਦਿੱਤਾ ਤਖਤ ਕਾਲ, ਮੇਰਾ ਸੋਨੇ ਰੰਗਾ ਰੰਗ ਅੱਜ ਮੇਰੇ ਲਹੂ ਨਾਲ ਲਾਲੋ ਲਾਲ, ਮੇਰਾ ਜੂੜਾ ਰਾਤ ਸੁਹਾਗ ਦਾ ਹੋਇਆ ਏਦਾਂ ਲੀਰੋ ਲੀਰ, ਜਦੋਂ ਕਿਰਚੀ ਹੋ ਗਈ ਮੇਰੇ ਸ਼ੀਸ਼ੇ ਦੀ ਤਸਵੀਰ, ਮੇਰਾ ਸ਼ੇਰ ਬਹਾਦਰ ਸੂਰਮਾ ਜਰਨੈਲਾਂ ਦਾ ਜਰਨੈਲ, ਉਸ ਮੌਤ ਵਿਆਹੀ ਹੱਸ ਕੇ ਉਹਦੇ ਦਿਲ ਤੇ ਰੱਤਾ ਨਾ ਮੈਲ, ਪਰ ਕੋਈ ਨਾ ਉਹਨੂੰ ਬੋੜਿਆ ਉਹਨੂੰ ਵੈਰੀਆਂ ਮਾਰਿਆ ਘੇਰ, ਉਂਝ ਡੱਕੇ ਰਹਿ ਗਏ ਘਰਾਂ ਵਿੱਚ ਮੇਰੇ ਲੱਖਾਂ ਪੁੱਤਰ ਸ਼ੇਰ, ਸੁਣ ਰਾਈਆ ਕਰਮਾਂ ਵਾਲਿਆ ਮੈਂ ਬੇਕਰਮੀ ਦੀ ਬਾਤ, ਮੇਰਾ ਚੜ੍ਹਦਾ ਸੂਰਜ ਡੁੱਬਿਆ ਮੇਰੇ ਦਿਨ ਨੂੰ ਖਾ ਗਈ ਰਾਤ, ਮੇਰੇ ਲੂਲੂ ਚੋਂ ਪਈ ਵਗਦੀ ਭਾਵੇਂ ਲਹੂ ਦੀ ਇੱਕ ਇੱਕ ਨਹਿਰ, ਮੈਂ ਅੱਜੇ ਜਿਉਂਦੀ ਜਾਗਦੀ ਮੈਂ ਝਲ ਗਈ ਸਾਰਾ ਕਹਿਰ, ਮੈਂ ਮਰ ਨਹੀਂ ਸਕਦੀ ਕਦੇ ਵੀ ਭਾਵੇਂ ਵੱਢਣ ਅੱਠੋ ਪੈਰ, ਭਾਵੇਂ ਦੇਣ ਤਸੀਹੇ ਰੱਜ ਕੇ ਭਾਵੇਂ ਰੱਜ ਪਿਆਵਣ ਜ਼ਹਿਰ, ਮੇਰੇ ਪੁੱਤਰ ਸਾਗਰ ਜ਼ੋਰ ਦਾ ਹਰ ਬਾਂ ਇੱਕ ਇੱਕ ਲਹਿਰ, ਮੇਰੇ ਪੁੱਤਰ ਪਿੰਡੋ ਪਿੰਡ ਨੇ ਮੇਰੇ ਪੁੱਤਰ ਸ਼ਹਿਰੋਂ ਸ਼ਹਿਰ, ਮੇਰੀ ਉਮਰ ਕਿਤਾਬ ਦਾ ਵੇਖ ਲੈ ਤੂੰ ਹਰ ਵਰਕਾ ਪੜ, ਜਦੋਂ ਭਾਰੀ ਬਣੀ ਏ ਮਾਂ ਤੇ ਮੇਰੇ ਪੁੱਤਰ ਆਏ ਚੜ, ਪੜ ਕਿੰਨੀ ਵਾਰੀ ਮਾਂ ਤੋਂ ਉਹਨਾਂ ਵਾਰੀ ਆਪਣੀ ਜਾਨ, ਪੜ ਕਿਸ ਦਿਨ ਆਪਣੀ ਮਾਂ ਦਾ ਉਹਨਾਂ ਨਹੀਂ ਸੀ ਰੱਖਿਆ ਮਾਣ, ਸੁਣ ਰਾਈਆ ਰਾਹੇ ਜਾਂਦਿਆ ਤੂੰ ਲਿਖ ਰੱਖੀ ਏ ਬਾਤ, ਮੇਰਾ ਡੁੱਬਿਆ ਸੂਰਜ ਚੜੇਗਾ ਓੜਕ ਮੁੱਕੇਗੀ ਰਾਤ। ਇਹ ਜੀ ਉਹ, ਕਿਉਂਕਿ ਬਾਬੀ ਨੂੰ ਅਸੀਂ ਜਾਣਦੇ ਹਾਂ ਤੇ ਬਾਬਾ ਇਮੋਸ਼ਨਲ ਹੋ ਜਾਂਦਾ ਸੀ ਬੜਾ। ਹੁਣ ਅਸੀਂ ਐਂਡ ਤੇ ਅਪੜ ਗਏ ਹਾਂ ਜੀ, ਔਰ ਐਂਡ ਤੇ ਅਪੜ ਕੇ ਕਿਆ ਬਾਤ ਹੈ, ਹਾਂ ਈਮਾਨ, ਉਹ ਬਾਬੇ ਮੈਨੂੰ ਸੁਲਤਾਨ ਬਾਹੂ ਦੀ ਲਾਈਨਾਂ ਯਾਦ ਆ ਗਈਆਂ ਨੇ ਕਿ ਈਮਾਨ ਸਲਾਮਤ ਹਰ ਕੋਈ ਮੰਗੇ ਇਸ਼ਕ ਸਲਾਮਤ ਕੋਈ ਹੋਏ, ਈਮਾਨ ਤੇ ਸਾਰੇ ਸਲਾਮਤ ਮੰਗਦੇ ਨੇ, ਇਸ਼ਕ ਕੋਈ ਸਲਾਮਤ ਮੰਗਦਾ, ਤੇ ਜਿਹੜੀ ਰੈਜ਼ਿਸਟੈਂਸ ਹੈ ਉਹ ਇਸ਼ਕ ਤੋਂ ਬਗੈਰ ਨਹੀਂ ਹੁੰਦੀ, ਉਹਦੇ ਵਾਸਤੇ ਵੀ ਇਸ਼ਕ ਚਾਹੀਦਾ। ਤੇ ਸੁਲਤਾਨ ਬਾਹੂ ਦੀ ਇੱਕ ਹੋਰ ਲਾਈਨ ਹੈ ਕਿ ਦੁੱਧ ਦਹੀਂ ਤੇ ਹਰ ਕੋਈ ਰਿੜਕੇ ਆਸ਼ਕ ਭਾਅ ਰਿੜਕੇਂਦੇ ਹੋ, ਕਿ ਦੁੱਧ ਦਹੀਂ ਤੇ ਸਾਰੇ ਰਿੜਕ ਲੈਂਦੇ ਨੇ, ਆਸ਼ਕ ਅੱਗ ਰਿੜਕੇਂਦਾ, ਦੁੱਧ ਦਹੀਂ ਤੇ ਹਰ ਕੋਈ ਰਿੜਕੇ ਆਸ਼ਕ ਭਾਅ ਰਿੜਕੇਂਦੇ ਹੋ, ਔਰ ਮਜ਼ਹਬਾਂ ਦੇ ਦਰਵਾਜ਼ੇ ਉੱਚੇ, ਕਿ ਮਜ਼ਹਬਾਂ ਦੇ ਉੱਚੇ ਦਰਵਾਜ਼ੇ ਨੇ, ਮਜ਼ਹਬਾਂ ਦੀ ਸਪਲਿਟ ਹੈ, ਮਜ਼ਹਬ ਸਪਲਿਟ ਕਰਦੇ ਨੇ, ਮਜ਼ਹਬਾਂ ਦੇ ਦਰਵਾਜ਼ੇ ਉੱਚੇ ਰਾਹ ਰਬਾਨਾ ਮੋਰੀ ਹੋ, ਕਿ ਉਹ ਮੋਰੀ ਵਾਂਗ ਉੱਥੇ ਇੰਜ ਲੇਟ ਕੇ ਨੀਵਾਂ ਹੋ ਕੇ ਜਾਣਾ ਪੈਂਦਾ, ਔਰ ਰਬਾਨਾ ਰਾਹ ਉਹ ਹੈ
ਜਿਹੜਾ ਕਿ ਲੋਕਾਈ ਦਾ ਰਾਹ ਹੈ, ਜਿਹੜਾ ਲੋਕਾਂ ਦਾ ਰਾਹ ਹੈ। ਔਰ ਸ਼ਾਹ ਹੁਸੈਨ ਦੀ ਲਾਈਨ ਜਦੋਂ ਨਿਮਾਣਿਆਂ ਦੀ ਗੱਲ ਹੁੰਦੀ ਹੈ, ਹੀਣਿਆਂ ਦੀ ਗੱਲ ਹੁੰਦੀ ਹੈ, ਤਾਂ ਕਹਿੰਦਾ ਕਿ ਨਿਮਾਣਿਆਂ ਦੀ ਰੱਬਾ ਰੱਬਾ ਹੋਈ, ਫਿੱਟ ਪਈ ਤੇਰੀ ਚਿੱਟੀ ਚਾਦਰ, ਫਿੱਟ ਪਈ ਬੱਠੀ 'ਚ ਪਈ ਤੇਰੀ ਬੱਠੀ 'ਚ ਪਈ ਚਿੱਟੀ ਚਾਦਰ, ਚੰਗੀ ਫਕੀਰਾਂ ਦੀ ਲੋਈ, ਨਿਮਾਣਿਆਂ ਦੀ ਰੱਬਾ ਰੱਬਾ ਹੋਈ, ਦਰਗਾਹ ਵਿੱਚ ਸੁਹਾਗਣ ਸੋਈ, ਜੋ ਖੁੱਲ ਨੱਚ ਖਲੋਈ। ਤੇ ਦਰਗਾਹ ਹੀ ਸੁਹਾਗਣ ਉਹ ਹੈ ਜਿਹੜੀ ਖੁੱਲ ਕੇ ਨੱਚ ਖਲੋਈ ਹੈ, ਕੋਈ ਓਲਾ ਨਹੀਂ ਰੱਖਿਆ ਉਹਨੇ। ਨਿਮਾਣਿਆਂ ਦੀ ਰੱਬਾ ਰੱਬਾ ਹੋਈ, ਫਿੱਟ ਪਈ ਤੇਰੀ ਚਿੱਟੀ ਚਾਦਰ, ਚੰਗੀ ਫਕੀਰਾਂ ਦੀ ਲੋਈ, ਦਰਗਾਹ ਵਿੱਚ ਸੁਹਾਗਣ ਸੋਈ, ਜੋ ਖੁੱਲ ਨੱਚ ਖਲੋਈ, ਨਿਮਾਣਿਆਂ ਦੀ ਰੱਬਾ ਰੱਬਾ ਹੋਈ। ਤੇ ਇੱਕ ਗੱਲ ਜਿਹੜੀ ਮੈਂ ਐਂਡ ਤੇ ਤੁਹਾਨੂੰ ਕਹੀ ਸੀ ਕਿ ਉਹ ਮੈਂ ਦੋ ਗੱਲਾਂ ਕਵਾਂਗਾ। ਇੱਕ ਤੇ ਇਹ ਹੈ ਕਿ ਰੈਜ਼ਿਸਟੈਂਸ ਦੇ ਕਨਸੀਕੁਐਂਸਿਸ ਹੁੰਦੇ ਨੇ। ਜਦੋਂ ਤੁਸੀਂ ਰੈਜ਼ਿਸਟ ਕਰਦੇ ਹੋ ਤੇ ਉਹਦੇ ਕਨਸੀਕੁਐਂਸਿਸ ਵੀ ਬਰਦਾਸ਼ਤ ਕਰਨੇ ਪੈਂਦੇ ਨੇ। ਬੁੱਲਾ ਤੇ ਸ਼ਾਹ ਹੁਸੈਨ ਆਊਟਕਾਸਟ ਹੋਏ ਰਹੇ ਨੇ, ਉਹਨਾਂ ਨੂੰ ਆਊਟਕਾਸਟ ਕੀਤਾ ਗਿਆ। ਜਿਨ੍ਹਾਂ ਨੇ ਸੂਫੀਆਂ ਨੇ ਖੁੱਲ ਕੇ ਗੱਲ ਕੀਤੀ ਹੈ, ਨਾਲ ਹੱਕ ਦੇ ਨਾਰੇ ਲਾਏ ਨੇ, ਉਹ ਮਾਰੇ ਗਏ ਨੇ। ਸੋ ਰੈਜ਼ਿਸਟੈਂਸ ਜਿਹੜੀ ਹੈ ਉਹ ਵਿਦਆਊਟ ਕਨਸੀਕੁਐਂਸਿਸ ਨਹੀਂ ਹੈ, ਉਸ ਦਾ ਭਾਰ ਭਰਨਾ ਪੈਂਦਾ। ਉਹ ਅਗਰ ਤੁਸੀਂ ਗੱਲ ਕਰਦੇ ਹੋ ਡਾਢਿਆਂ ਦੇ ਖਿਲਾਫ ਔਰ ਖਲੋਂਦੇ ਹੋ ਔਰ ਉਹ ਗੱਲ ਪਹੁੰਚਦੀ ਉਹਨਾਂ ਤੱਕ, ਤੇ ਉਹ ਫਿਰ ਜੇਲ੍ਹਾਂ 'ਚ ਵੀ ਪਾਉਂਦੇ ਨੇ, ਉਹ ਮਾਰਦੇ ਵੀ ਹੈ ਨੇ, ਉਹ ਤੁਹਾਨੂੰ ਸੁਸਾਇਟੀ ਤੋਂ ਵੀ ਬਾਹਰ ਕੱਢਦੇ ਨੇ, ਭੁੱਖਾਂ ਵੀ ਬਰਦਾਸ਼ਤ ਕਰਨੀਆਂ ਪੈਂਦੀਆਂ ਨੇ। ਸੋ ਇਹ ਜਿਹੜੀ ਪੋਇਟਿਕ ਰੈਜ਼ਿਸਟੈਂਸ ਹੈ, ਜਿਹੜੀ ਪੋਇਟਰੀ ਦੀ ਰੈਜ਼ਿਸਟੈਂਸ ਹੈ, ਉਹ ਵੀ ਬਗੈਰ ਕਨਸੀਕੁਐਂਸਿਸ ਦੇ ਨਹੀਂ ਹੈ। ਸੋ ਜਿਨ੍ਹਾਂ ਨੇ ਲਿਖਿਆ, ਔਰ ਪਤਾ ਨਹੀਂ ਉਸ ਦਾ 84 ਤੇ ਇਸੇ ਤੋਂ ਨਹੀਂ ਲਿਖਿਆ ਗਿਆ ਬਾਅਦ ਚੋਂ, ਜਾਂ ਸਾਡੇ ਹਾਂ ਬਹੁਤ ਸਾਰਾ ਨਹੀਂ ਲਿਖਿਆ ਗਿਆ ਰੈਜ਼ਿਸਟੈਂਸ, ਜਿਹੜੀ ਫੌਜ ਦੇ ਖਿਲਾਫ ਉਸ ਤਰ੍ਹਾਂ ਦੀ ਸ਼ਾਇਰੀ ਨਹੀਂ ਹੋ ਸਕੀ, ਤੇ ਉਹਦੀ ਕਨਸੀਕੁਐਂਸਿਸ ਹੁੰਦੇ ਨੇ। ਔਰ ਮੈਂ ਪਿਛਲੇ ਦਿਨੋਂ ਪਤਾ ਨਹੀਂ ਤੁਸੀਂ ਸਾਰਿਆਂ ਨੋਟ ਕੀਤਾ ਜਾਂ ਨਹੀਂ ਕੀਤਾ, ਮੈਂ ਰਣਜੀਤ ਬਾਵੇ ਦਾ ਵੇਖੋ ਨਾ, ਜਦੋਂ ਤੁਸੀਂ ਸਾਡੀ ਗੱਲ ਕਰਦੇ ਹੋ ਨਾ ਲਹਿੰਦੇ ਵਾਲਿਆਂ ਦੀ, ਇੰਝ ਵੀਰਾਂ ਦੀ, ਸਾਨੂੰ ਚਾਹ ਚੜ ਜਾਂਦਾ। ਜਦੋਂ ਤੁਸੀਂ ਪਿਆਰ ਨਾਲ ਗੱਲ ਕਰਦੇ ਹੋ ਜਾਂ ਕਿਸੇ ਗਾਣੇ ਜਾਂ ਗੀਤ ਵਿੱਚ ਜ਼ਿਕਰ ਆਉਂਦਾ ਤੇ ਸਾਡਾ ਖੂਨ ਵੀ ਵੱਧ ਜਾਂਦਾ। ਤੇ ਉਹਨੇ ਜਦੋਂ ਇਹ ਬਦਲਦਾ ਪੰਜਾਬ ਲਿਖਿਆ ਗਾਣਾ ਤੇ ਰਹਿ ਗਏ ਜੋ ਲਾਹੌਰ ਵਿੱਚ, ਉਹ ਵੀ ਖੂਨ ਸਾਡੇ ਆ, ਜਦੋਂ ਉਹਦੀ ਉਹ ਜ਼ਿਕਰ ਕਰ ਰਿਹਾ, ਤੇ ਮੈਂ ਉਹਦਾ ਇੱਕ ਇੰਟਰਵਿਊ ਸੁਣ ਰਿਹਾ ਸੀ ਐਵੇਂ ਬੈਠਾ, ABN ਨਿਊਜ਼ ਤੇ ਪਿੱਛੇ ਕੁਝ ਦਿਨ ਪਹਿਲੇ ਉਹਨੇ ਦਿੱਤਾ, ਤੇ ਉੱਥੇ ਜਦੋਂ ABN ਨਿਊਜ਼ ਵਾਲੇ ਨੂੰ ਇੰਟਰਵਿਊ ਕਰਦੇ ਉਹਨੇ ਗਾਣਾ ਗਾਇਆ ਤੇ ਉਹਨੇ ਇਹ ਲਾਈਨ ਵਿੱਚੋਂ ਕੱਢ ਦਿੱਤੀ। ਹੁਣ ਜਾਂ ABN ਨਿਊਜ਼ ਨੇ ਐਡਿਟ ਕੀਤੀ ਹੈ, ਜਾਂ ਬਾਵਾ ਜਿਹੜਾ ਉਹ ਆਪ ਝੱਕ ਗਿਆ ਕਿ ਇਹ ਬਈ ਹੁਣ ਨੈਸ਼ਨਲ ਮੀਡੀਆ ਤੇ ਜਾਏਗੀ ਤੇ ਕਿਧਰੇ ਇਹ ਲਾਈਨ ਦੇ ਉੱਤੇ ਮੈਂ ਨਾ ਪੜਿਆ ਜਾਵਾਂ। ਸੋ ਉਹ ਅਗਰ ਤੁਸੀਂ ਵੀ ਵੇਖਣਾ, ਉਹ ਜਾਂ TV ਚੈਨਲ ਨੇ ਐਡਿਟ ਕੀਤੀ ਹੈ, ਜੋ ਵੀ ਹੈ, ਤੇ ਮੈਨੂੰ ਬੜਾ ਮਾੜਾ ਲੱਗਾ। ਮੈਂ ਕਿ ਯਾਰ ਤੇਰੇ ਗਾਣੇ 'ਚ ਜ਼ਿਕਰ ਹੈ, ਜਦੋਂ ਤੂੰ ਇੰਟਰਵਿਊ ਦੇ ਰਿਹਾ ਬਾਕੀ ਸਾਰਾ ਗਾਣਾ ਗਾ ਦਿੱਤਾ ਉਹਨੇ, ਔਰ ਗਾਮੇ ਦਾ ਜ਼ਿਕਰ ਕਰ ਦਿੱਤਾ ਅਗਲੀ ਲਾਈਨ ਦਾ, ਇਹ ਲਾਈਨ ਉਹਨੇ ਵਿੱਚੋਂ ਕੱਢ ਦਿੱਤੀ। ਹੁਣ ਜਾਂ TV ਵਾਲੇ ਨੇ ਐਡਿਟ ਕੀਤੀ ਹੈ, ਹਾਲਾਤ ਇਹ ਜਿਹੇ ਨੇ, ਤੇ ਜਾਂ ਬਾਬਾ ਆਪ ਜਾਗ ਗਿਆ, ਲੇਕਿਨ ਰਹਿ ਗਏ ਜੋ ਲਾਹੌਰ ਵਿੱਚ, ਉਹ ਵੀ ਖੂਨ ਸਾਡੇ ਆ, ਉਹ ਵਿੱਚੋਂ ਨਿਕਲ ਗਿਆ, ਤੇ ਉਹ ਅਸਾਂ ਨਹੀਂ ਕੱਢਣਾ। ਤੇ ਇਹ ਸਾਰੀ ਕਹਾਣੀ ਜਦੋਂ ਚੱਲ ਰਹੀ ਸੀ, ਤੇ ਜਿਹੜੀ ਵੇਖੋ 47 ਦੇ ਉੱਤੇ ਮੈਂ ਕੋਈ ਸ਼ਾਇਰੀ ਤੁਹਾਨੂੰ ਨਹੀਂ ਸੁਣਾਈ ਉਜਾੜੇ ਤੇ, ਕਿਉਂਕਿ 47 ਤੇ ਚੱਜ ਦੀ ਸ਼ਾਇਰੀ ਲਿਖੀ ਹੀ ਨਹੀਂ। ਇਹ ਵੀ ਬੜਾ ਦੁਖਾਂਤ ਹੈ ਸਾਡਾ ਕਿ 47 ਤੇ ਅਜੀਬੋ ਗਰੀਬ ਫਿਕਸ਼ਨ ਫਿਰ ਵੀ ਚਾਹੀਦਾ ਲਿਖਿਆ ਗਿਆ। ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਜਾਂ ਸਾਡੇ ਹਾਂ ਅਨਵਰ ਅਲੀ ਦੀਆਂ, ਉਹ ਬਹੁਤ ਪਾਵਰਫੁਲ ਕਹਾਣੀਆਂ ਨੇ ਉਹ, ਲੇਕਿਨ ਸ਼ਾਇਰੀ ਚੱਜ ਦੀ ਨਹੀਂ ਹੋਈ 47 ਦੇ ਉਜਾੜਿਆਂ ਤੇ। ਚੰਦਨ ਨੇ ਇੱਕ ਐਡਿਟ ਕੀਤੀ ਹੈ ਕਿਤਾਬ ਸਨ 47 ਦੇ ਨਾਂ ਨਾਲ, ਔਰ ਤੁਸੀਂ ਸਾਡੇ ਦੋਸਤਾਂ ਲਹਿੰਦੇ ਦੀ ਵੀ ਨਜ਼ਮਾਂ ਨੇ, ਮੇਰੀ ਵੀ ਹੈ, ਮਹਿਲ ਜ਼ੁਬੈਰ ਦੀ ਵੀ ਹੈ ਇੱਕ ਉਹਦੇ ਵਿੱਚ, ਤੇ ਉਹ ਮਜ਼ਹਰ ਤਿਰਮਜ਼ੀ ਦੀ ਹੈ ਉਸੇ, ਲੇਕਿਨ ਉਹ ਸ਼ਾਇਰੀ ਨਹੀਂ ਹੋਈ 47 ਤੇ ਇਹ 47 ਵਿੱਚ ਜੋ ਕੁਝ ਹੋ ਰਿਹਾ ਸੀ, ਇਹਨੂੰ ਉਸਤਾਦ ਦਾਮਨ ਨੇ ਵੇਖੋ ਕੈਸਾ ਲਿਖਿਆ। ਇਹਦੇ ਤੇ ਮੈਂ ਗੱਲ ਪੂਰੀ ਕਰਾਂਗਾ। ਦਾਮਨ ਦੇ ਦੋ ਸ਼ੇਰ ਨੇ ਕਿ ਲੱਗੇ ਚੱਲਣ ਨੇ ਵਹਿਣ ਆਜ਼ਾਦੀਆਂ ਦੇ, ਹੁਣ ਹਿੰਦੁਸਤਾਨੀਆਂ ਨੂੰ ਮੁਖਾਤਬ ਕਰ ਰਿਹਾ, ਲੱਗੇ ਚੱਲਣ ਨੇ ਵਹਿਣ ਆਜ਼ਾਦੀਆਂ ਦੇ, ਹਿੰਦੁਸਤਾਨੀਓ ਜ਼ਰਾ ਹੁਸ਼ਿਆਰ ਰਹਿਣਾ, ਗੰਦਾ ਹੋਏ ਨਾ ਪਾਣੀ ਧਿਆਨ ਕਰਨਾ, ਭਾਵੇਂ ਆਰ ਰਹਿਣਾ ਭਾਵੇਂ ਪਾਰ ਰਹਿਣਾ। ਔਰ ਤੁਸੀਂ ਵੇਖ ਲਓ ਕਿ 47 ਤੋਂ ਅੱਜ ਤੱਕ ਪਾਣੀ ਕਿੱਡਾ ਗੰਦਾ ਅਸਾਂ ਕੀਤਾ, ਕਿੱਡਾ ਗੰਦਾ ਕੀਤਾ ਕਿ ਹੁਣ ਤੇ ਬੋਹ ਆਉਣ ਲੱਗ ਪੈਂਦੀ ਹੈ। ਤਕਵੀਰ ਭਾਈ। ਹਾਂਜੀ ਮਹਿਬੂਬ ਮਾਨ ਜੀ, ਬਾਕਮਾਲ ਤੁਸੀਂ ਜਿਹੜੀਆਂ ਗੱਲਾਂ ਨੇ ਸਾਂਝੀਆਂ ਕੀਤੀਆਂ, ਖਾਸ ਤੌਰ ਤੇ ਪੰਜਾਬੀ ਸਾਹਿਤ ਦੇ ਸਮੁੱਚੇ ਪ੍ਰਸੰਗ ਦੇ ਵਿੱਚ ਰੈਜ਼ਿਸਟੈਂਸ ਜਿਹੜੀ ਕਿਵੇਂ ਜਿਹੜੀ ਸਥਾਨ ਗ੍ਰਹਿਣ ਕਰਦੀ ਹੈ, ਕਿਵੇਂ ਪੇਸ਼ ਹੁੰਦੀ ਹੈ, ਉਹਦੇ ਬਾਰੇ ਬੜੀ ਖੂਬਸੂਰਤ ਗੱਲਾਂ ਤੁਸੀਂ ਬਰੀਕੀ ਦੇ ਵਿੱਚ ਗੱਲਾਂ ਕੀਤੀਆਂ। ਸਾਡੇ ਸਰੋਤੇ ਕਹਿ ਰਹੇ ਸੀ ਕਿ ਮਹਿਬੂਬ ਮਾਨ ਜੀ ਦਾ 1-2 ਲੈਕਚਰ ਹੋਰ ਹੋਣ ਇਸ ਵਿਸ਼ੇ ਦੇ ਉੱਤੇ, ਕਿਉਂਕਿ ਬੜਾ ਵੱਡਾ ਵਿਸ਼ਾ ਇਹ, ਤੇ ਇਸ ਵਿਸ਼ੇ ਦੇ ਉੱਤੇ ਕਿਉਂਕਿ ਬੜੀ ਟਾਈਮ ਚਾਹੀਦਾ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ। ਤੁਸੀਂ ਬੜੀ ਬਰੀਕੀ ਦੇ ਵਿੱਚ ਖਾਸ ਤੌਰ ਤੇ ਲੋਕਧਾਰਾ ਦੇ ਪ੍ਰਸੰਗ ਦੇ ਵਿੱਚ ਪੰਜਾਬੀ ਸਾਹਿਤ ਦੇ ਹਵਾਲੇ ਦੇ ਨਾਲ ਤੁਸੀਂ ਗੱਲਾਂ ਕੀਤੀਆਂ, ਤੇ ਇੱਕ ਲੰਬੀ ਪਰੰਪਰਾ ਦੇ ਵਿੱਚੋਂ ਰੈਜ਼ਿਸਟੈਂਸ ਦੀ ਪਛਾਣ ਆ ਪੰਜਾਬੀ ਪੋਇਟਰੀ ਦੇ ਵਿੱਚ ਖਾਸ ਤੌਰ ਤੇ ਜਿਹੜੀ ਹੋਈ ਹੈ, ਉਹਦੇ ਬਾਰੇ ਬਰੀਕੀ ਦੇ ਵਿੱਚ ਗੱਲਾਂ ਕੀਤੀਆਂ। ਤਾਂ ਮੈਂ ਇਹ ਸੋਚ ਰਿਹਾ ਸੀ, ਬਿਲਕੁਲ ਪੰਜਾਬੀ ਕਵਿਤਾ ਬੋਲ ਰਹੀ ਸੀ,
ਜਿਹੜੀ ਤੁਸੀਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਕਿ ਕਵਿਤਾ ਨੂੰ ਬੋਲਣਾ ਚਾਹੀਦਾ, ਬਿਲਕੁਲ ਕਵਿਤਾ ਬੋਲ ਰਹੀ ਸੀ, ਕਿਤੇ ਕਵਿਤਾ ਆਪਣੇ ਵਿੱਚੋਂ ਦੱਸ ਰਹੀ ਸੀ ਰੈਜ਼ਿਸਟੈਂਸ ਕਿਵੇਂ ਜਿਹੜੀ ਉਹ ਚੱਲ ਰਹੀ ਹੈ। ਮਹਿਬੂਬ ਜੀ 2-3 ਸਵਾਲ ਨੇ ਆਪਾਂ ਉਹ ਲਵਾਂਗੇ। ਇੱਕ ਤਾਂ ਅਜੇ ਜੀ ਪੁੱਛ ਰਹੇ ਨੇ, ਖਾਸ ਤੌਰ ਤੇ ਉਹਨਾਂ ਦਾ ਇੱਕ ਹੈਗਾ ਕਿ ਪਲੀਜ਼ ਥਰੋ ਸਮ ਲਾਈਟ ਔਨ ਕੰਟੈਂਪਰੇਰੀ ਪਾਕਿਸਤਾਨੀ ਪੰਜਾਬੀ ਪੋਇਟਰੀ, ਸਾਬਰ ਅਲੀ ਸਾਬਰ, ਤਾਹਿਰਾ ਸਰਾਂ ਤੇ ਗੁਲਨਾਜ਼ ਜੀ, ਇਹਨਾਂ ਦੇ ਵਿੱਚ ਜਿਹੜੀ ਰੈਜ਼ਿਸਟੈਂਸ ਹੈ ਉਹ ਕਿਸ ਤਰ੍ਹਾਂ ਪੇਸ਼ ਹੋ ਰਹੀ ਹੈ? ਹਾਂਜੀ, ਸਾਡੇ ਆ ਵੀ ਸੀਨ ਠੀਕ ਹੈ ਜੀ। ਮੈਂ ਕਿਸੇ ਇੰਡੀਵਿਜੂਅਲ ਨਾਂ ਵਿੱਚ ਤੇ ਨਹੀਂ ਜਾਣਾ ਚਾਹਾਂਗਾ, ਲੇਕਿਨ ਦੇਖੋ ਸਾਡੇ ਤੇ ਬਹੁਤ ਐਸਾ ਕੋਈ ਕਿਤਾਬ ਹੀ ਨਹੀਂ ਛਪੀ ਪੰਜਾਬੀ ਨੂੰ ਇਸ ਤਰ੍ਹਾਂ ਨਿੰਦਿਆ ਗਿਆ ਜ਼ਬਾਨ ਨੂੰ ਕਿ ਅਸੀਂ ਤੇ ਬੇਜ਼ਬਾਨੇ ਹੀ ਹੋ ਗਏ ਸਾਂ ਲੈਂਦੇ ਪੰਜਾਬ ਵਾਲੇ। ਔਰ ਇਹ ਲੇਕਿਨ ਮੈਂ ਕੀਤਾ ਕਿ ਨਜਮ ਹੁਸੈਨ ਸੈयद ਦੀ ਬੜੀ ਕੰਟਰੀਬਿਊਸ਼ਨ ਹੈ ਪੰਜਾਬੀ ਜ਼ਬਾਨ ਦੇ ਰਿਵਾਈਵਲ ਦੇ ਵਿੱਚ ਔਰ ਉਰਦੂ ਦੇ ਰਿਵਾਈਵਲ ਦੇ ਵਿੱਚ ਵੀ। ਔਰ ਹੁਣ ਜਿਹੜੇ ਲੋਕ ਨੇ, ਹੁਣ ਬਹੁਤ ਲੋਕ ਲਿਖ ਰਹੇ ਨੇ, ਜਿਨ੍ਹਾਂ ਲੋਕਾਂ ਦੇ ਨਾਂ ਲਏ ਨੇ, ਇਹ ਸਾਰੇ ਲੋਕ ਚੰਗਾ ਲਿਖ ਰਹੇ ਨੇ ਔਰ ਹੋਰ ਵੀ ਬਹੁਤ ਸਾਰੇ ਲੋਕ ਲਿਖ ਰਹੇ ਨੇ। ਸੋ ਸਾਡੇ ਹਾਂ ਉਹ ਇੱਕ ਜਿਹੜੀ ਕੰਟੈਂਪਰੇਰੀ ਪੋਇਟਰੀ ਤੁਹਾਡੇ ਤੱਕ ਅੱਪੜ ਰਹੀ ਹੈ ਉਹ ਬੜੀ ਸਲਾਹੁਣਯੋਗ ਹੈ। ਔਰ ਉਹਦੇ ਉੱਤੇ ਹੁਣ ਪਿਛਲੇ 15-20 ਸਾਲ ਤੋਂ ਇਸ ਜਿਹੜੀ ਓਨਰਸ਼ਿਪ ਹੈ ਪੰਜਾਬੀ ਲੈਂਗੁਏਜ ਦੀ ਔਰ ਆਪਣੀ ਲੋਕਾਈ ਦੀ ਵੀ, ਉਹਦੇ ਨਾਲ ਜੁੜਨ ਦੀ ਵੀ ਆਪਣੀ ਸ਼ਾਇਰੀ ਦੇ ਥਰੂ, ਉਹ ਬਹੁਤ ਵੱਧ ਗਈ ਹੈ। ਸੋ ਉਹ ਮੈਂ ਇੰਡੀਵਿਜੂਅਲ ਨਾਮਾਂ ਤੇ ਡਿਸਕਸ ਨਹੀਂ ਕਰਨਾ ਚਾਹਾਂਗਾ, ਲੇਕਿਨ ਜੋ ਕੁਝ ਲਿਖਿਆ ਜਾ ਰਿਹਾ ਉਹ ਚੰਗਾ ਲਿਖਿਆ ਜਾ ਰਿਹਾ ਔਰ ਹੋਰ ਲਿਖਿਆ ਜਾਣਾ ਚਾਹੀਦਾ, ਜਿਹੜੀ ਕਿ ਖੁਸ਼ੀ ਦੀ ਗੱਲ ਹੈ ਸਾਡੇ, ਸਪੈਸ਼ਲੀ ਸਾਡੇ ਵਾਸਤੇ। ਲਹਿੰਦੇ ਚ ਬਹੁਤ ਅਰਸਾ ਇੰਝ ਹੀ ਸੀ ਜਿਵੇਂ ਜਿਹੜਾ ਨਾ ਅਸੀਂ ਗੁੰਗੇ ਹੋ ਗਏ ਹਾਂ ਸਾਰੇ। ਬਿਲਕੁਲ। ਗੁਰਦਾਸ ਡੱਡਵਾਲ ਜੀ ਦਾ ਸਵਾਲ ਹੈ, ਇਜ਼ देयर अ डिफरेंस इन वे रेजिस्टेंस थीम्स आर पोर्ट्रेटेड इन क्लासिकल एंड मॉडर्न पोइट्री? जी रेजिस्टेंस थीम्स ਤੇ ਸੇਮ ਹੀ ਨੇ। ਤੁਸੀਂ ਵੇਖ ਲਿਆ, ਉਹ ਮੈਂ ਇਸੇ ਤੋਂ ਸ਼ਾਇਰੀ ਸੁਣਾਈ ਹੈ ਕਿ ਰੈਜ਼ਿਸਟੈਂਸ ਥੀਮਸ ਜਿਹੜੇ ਨੇ ਉਹ ਸੋਸ਼ੋ ਪੋਲੀਟੀਕਲ ਨੇ। ਅਗਰ ਮੈਂ ਉਹਨੂੰ ਆਪ ਜਾਣ-ਬੁੱਝ ਕੇ ਸੋਸ਼ਲ ਪੋਲੀਟੀਕਲ ਸਪਲਿਟ ਇਸ ਵਜ੍ਹਾ ਤੋਂ ਕੀਤਾ ਕਿਉਂਕਿ ਜਿਹੜੀ ਸਾਡੀ ਸੂਫੀ ਜਾਂ ਭਗਤੀ ਸ਼ਾਇਰੀ ਹੈ ਉਹ ਪ੍ਰਾਇਮਰੀਲੀ ਜ਼ਿਆਦਾ ਸੋਸ਼ਲ ਫੀਨੋਮੇਨਾ ਤੇ 90% ਉਹਦਾ ਫੋਕਸ ਹੈ। ਲੇਕਿਨ ਉਹਦੇ ਵਿੱਚੋਂ ਵੀ ਤੁਹਾਨੂੰ ਐਸੀਆਂ ਲਾਈਨਾਂ ਲੱਭਦੀਆਂ ਨੇ ਜਿਵੇਂ ਬਾਬਰ ਬਾਣੀ ਦਾ ਜ਼ਿਕਰ ਕੀਤਾ ਜਾਂ ਜਿਵੇਂ ਬਾਬਾ ਬੁੱਲੇ ਸ਼ਾਹ ਦਾ ਜਾਂ ਇਵਨ ਸ਼ਾਹ ਹੁਸੈਨ ਜਿਵੇਂ ਤਖਤ न मिलदे मंगे ਗੱਲ ਕਰਦਾ, ਜਾਂ ਇਵਨ ਬਾਬੇ ਫਰੀਦ ਦੀਆਂ ਜਿਹੜੀਆਂ ਕੁਝ ਲਾਈਨਾਂ ਮੈਂ ਕੋਟ ਕੀਤੀਆਂ ਨੇ। ਸੋ ਰੈਜ਼ਿਸਟੈਂਸ ਥੀਮਸ ਜਿਹੜੇ ਨੇ ਉਹ ਤੇ ਸੋਸ਼ੋ ਪੋਲੀਟੀਕਲ ਹੀ ਹਨ ਔਰ ਸਾਰੀ ਜਿਹੜੀ ਸਾਡਾ ਰਹਿਣ ਦਾ ਹੋਂਦ ਖੋਂਦ ਹੈ ਉਹਦੀ ਮੈਨੀਫੈਸਟੇਸ਼ਨ ਹੀ ਉਸੇ ਸੋਸ਼ੋ ਪੋਲੀਟੀਕਲ ਸੀਨ ਦੇ ਵਿੱਚ ਹੈ। ਸੋ ਉਹ ਚੇਂਜ ਨਹੀਂ ਹੋਏ। ਲੇਕਿਨ ਜਿਵੇਂ ਅਸਾਂ ਸ਼ਾਇਰੀ ਪੜ੍ਹੀਏ, ਅਸਾਂ ਵੇਖਿਆ ਕਿ ਜਿਹੜੀ ਸ਼ਾਇਰੀ ਰੈਜ਼ਿਸਟੈਂਸ ਦੀ ਗੁਣ ਕੀ ਕੀਤੀ ਜਾਏਗੀ। ਜਿਹੜਾ ਸ਼ਾਇਰ ਉਹ ਸ਼ਾਇਰੀ ਕਰੇਗਾ ਜਿਹੜਾ ਆਪਣੀ ਲੋਕ ਰੀਤ ਨੂੰ ਵੀ ਪੜ੍ਹਿਆ ਹੈ, ਜਿਹਨੇ ਲੋਕ ਰੀਤ ਨੂੰ ਜਿਹਨੇ ਹੰਡਾਇਆ ਹੋਇਆ ਔਰ ਜਿਹਨੇ ਆਪਣੇ ਵਡਕੇ ਸੁਲੇਖ ਜਾਂ ਆਪਣੇ ਕਲਾਸਿਕਸ ਨੂੰ ਵੀ ਹੰਡਾਇਆ ਹੈ। ਉਹਦੇ ਹਾਂ ਜਦੋਂ ਤੁਹਾਨੂੰ ਰੈਜ਼ਿਸਟੈਂਸ ਨਜ਼ਰ ਆਏਗੀ ਉਹ ਤੁਹਾਨੂੰ 1000 ਸਾਲਾਂ ਤੋਂ ਸ਼ੁਰੂ ਕਰੇਗਾ ਤੇ ਇੱਥੋਂ ਤੱਕ ਲੈ ਕੇ ਆਏਗਾ। ਉਹ ਪਿਓਰ ਪ੍ਰੋਪੇਗੈਂਡਾ ਪੋਇਟਰੀ ਨਹੀਂ ਹੋਏਗੀ, ਉਹ ਮਾਰ ਦੇਣ ਵਾਲੀ ਔਰ ਕਤਲਾਂ ਦੀ ਔਰ ਉਹ ਵਾਲੀ ਪੋਇਟਰੀ ਨਹੀਂ। ਉਹ ਫਿਰ ਤੁਹਾਨੂੰ ਆਪਣੇ 1000 ਸਾਲ ਪਹਿਲੇ ਤੋਂ ਲੈ ਕੇ ਹੁਣ ਤੱਕ ਲੈ ਕੇ ਆਏਗਾ। ਔਰ ਇਹੀ ਕਮਾਲ ਹੈ, ਇਹੀ ਰੈਜ਼ਿਸਟੈਂਸ ਥੀਮ ਹੈ ਜਿਹੜਾ ਕਿ ਕਨੈਕਟ ਹੋਣਾ ਚਾਹੀਦਾ। ਲੇਕਿਨ ਉਸ ਵਾਸਤੇ ਲਿਖਣ ਵਾਲੇ ਦਾ ਪੜ੍ਹਿਆ ਹੋਣਾ ਬੜਾ ਜ਼ਰੂਰੀ ਹੋਣਾ ਚਾਹੀਦਾ। ਉਹਨੂੰ ਸਿਰਫ ਰਾਈਮਿੰਗ ਜਾਂ ਮੀਟਰਿੰਗ ਜਾਂ ਗਜ਼ਲ ਕੋਈ ਨਹੀਂ ਆਣੀ ਚਾਹੀਦੀ ਕਿ ਉਹ ਮੀਟਰ ਬਣਾ ਲੈਂਦਾ। ਉਹਨੂੰ ਆਪਣੀ ਤਾਰੀਖ ਔਰ ਆਪਣੀ ਲਿਟਰੇਰੀ ਹਿਸਟਰੀ ਵੀ ਪਤਾ ਹੋਣੀ ਚਾਹੀਦੀ ਹੈ। ਉਹ ਕਨੈਕਟ ਕਰੇਗਾ। ਜਿਵੇਂ ਨਜਮ ਸਾਹਿਬ ਦੀ ਅਸਾਂ ਨਿਜ਼ਾਮ ਲੋਹਾਰ ਦਾ ਗਾਵਣ ਜਿਹੜਾ ਨਿਜ਼ਾਮ ਦੇ ਢੋਲੇ ਤੇ ਕਦੋਂ ਤੋਂ ਲਿਖੇ ਜਾ ਰਹੇ ਨੇ, ਇਹ 150 ਸਾਲ ਨੂੰ ਕਨੈਕਟ ਕੀਤਾ ਉਹਨਾਂ ਨੇ ਅੱਜ ਦੇ ਨਾਲ, ਅੱਜ ਦੇ ਮਾਰਕਸਿਸਟ ਥੀਮ ਦੇ ਨਾਲ। ਸੋ ਇਹ ਰੈਜ਼ਿਸਟੈਂਸ ਥੀਮ ਜਿਹੜਾ ਹੈ ਉਹ ਹੀ ਰੰਗ ਨਵਾਂ ਬਦਲ ਕੇ ਆਉਂਦਾ। ਹਾਂਜੀ, ਕਮਲ ਧਾਲੀਵਾਲ ਜੀ ਦਾ ਸੀ ਵੈਸੇ ਤੁਸੀਂ ਡਿਸਕਸ ਕਰਤਾ ਇਹਦੇ ਬਾਰੇ। ਸੰਤਰਾਮ ਉਦਾਸੀ ਐਂਡ ਅਵਤਾਰ ਪਾਸ਼ ਚੜ੍ਹਦੇ ਪੰਜਾਬ ਦੇ ਵਿੱਚੋਂ ਇੰਪੋਰਟੈਂਸ ਪੋਸਟ ਪਾਰਟੀਸ਼ਨ ਰੈਜ਼ਿਸਟੈਂਸ ਪੋਇਟਰੀ ਆਰ ਦੇ ਨੋ ਇਨ ਪੰਜਾਬ? ਹਾਂਜੀ ਬਿਲਕੁਲ ਹੈ। ਦੇਖੋ ਪਾਸ਼ ਤੇ ਬਹੁਤ ਪਪੂਲਰ ਹੈ। ਸੰਤਰਾਮ ਉਦਾਸੀ ਜਿਹੜਾ ਉਹ ਬਹੁਤ ਜ਼ਿਆਦਾ ਨਹੀਂ ਮਸ਼ਹੂਰ ਹੋਇਆ। ਉਹਦੀ ਵਜ੍ਹਾ ਇਹ ਹੈ ਕਿ ਉਹਦੀਆਂ ਕਿਤਾਬਾਂ ਵੀ ਨਹੀਂ ਛਪੀਆਂ ਉੱਥੇ ਸੰਤਰਾਮ ਉਦਾਸੀ ਦੀਆਂ ਸਾਡੇ ਵਾਲੇ ਪਾਸੇ, ਲੇਕਿਨ ਅਸਾਂ ਚੀਜ਼ਾਂ ਪੜ੍ਹੀਆਂ ਨੇ ਸਾਰਿਆਂ ਨੇ। ਔਰ ਇਹ ਜਿਹੜੇ 4-5 ਸ਼ਾਇਰ ਹੈ ਸਨ ਉਸ ਨੈਕਸਲਾਈਟ ਮੂਵਮੈਂਟ ਦੇ, ਲਾਲ ਸਿੰਘ ਦਿਲ ਹੈ, ਸੰਤਰਾਮ ਉਦਾਸੀ, ਪਾਸ਼, ਅਮਰਜੀਤ ਚੰਦਨ ਔਰ ਚੰਦਨ ਹਾਲਾਂਕਿ ਆਪਣੇ ਆਪ ਇੱਕ ਇਹਦੇ ਵਿੱਚ ਹੀ ਐਡ ਕਰਨਾ ਚਾਹਾਂਗਾ ਕਿ ਆਮ ਪਾਠਕ ਕਿੱਥੋਂ ਤੱਕ ਪਾਸ਼ ਬਾਰੇ ਜਾਣਦੇ ਨੇ, ਜਿਹੜੀ ਖਾਸ ਤੌਰ ਤੇ ਅਕੈਡਮਿਕ ਦੇ ਵਿੱਚ? ਅਕੈਡਮਿਕ ਵਿੱਚ ਤੇ ਮੇਰਾ ਖਿਆਲ ਜਾਣਦੇ ਨੇ, ਸਾਰੇ ਹੀ ਜਾਣਦੇ ਨੇ। ਲੇਕਿਨ ਅਕੈਡਮਿਕ ਤੋਂ ਬਾਹਰ ਅਗਰ ਤੁਸੀਂ ਗੱਲ ਕਰਦੇ ਹੋ ਨਾ ਕਿ ਲੋਕਾਂ ਦੇ ਵਿੱਚ ਪਾਸ਼ ਨੂੰ ਕਿੰਨਾ ਜਾਣਦੇ ਨੇ, ਤੇ ਉਹ ਨਹੀਂ ਜਾਣਦੇ। ਬਿਲਕੁਲ ਉਹੀ ਮੈਂ ਪੁੱਛ ਰਿਹਾ। ਹਾਂ ਨਹੀਂ, ਉਹ ਨਹੀਂ ਜਾਣਦੇ। ਉਹ ਸੰਤਰਾਮ ਉਦਾਸੀ ਨੂੰ ਵੀ ਨਹੀਂ ਜਾਣਦੇ ਹੋਣੇ ਤੇ ਉਹ ਤੇ ਕਿਸੇ ਨੂੰ ਵੀ ਨਹੀਂ ਜਾਣਦੇ ਹੋਣੇ। ਉਹ ਮੇਰੇ ਖਿਆਲ ਮੋਹਨ ਸਿੰਘ ਔਰ ਅੰਮ੍ਰਿਤਾ ਪ੍ਰੀਤਮ ਸ਼ਾਇਦ ਲਾਸਟ 2 ਚੜ੍ਹਦੇ ਲਹਿੰਦੇ ਨੂੰ ਅਸੀਂ ਇਕੱਠਾ ਹੀ ਕਰਦੇ। ਇਹ ਦੋਨੋਂ ਕਿਉਂਕਿ ਇਕੱਠੇ ਨੇ, ਇੱਥੇ ਜੰਮੇ ਤੇ ਉੱਥੇ ਗਏ। ਤੇ ਮੋਹਨ ਸਿੰਘ ਤੇ ਜਿਹੜਾ ਅੰਮ੍ਰਿਤਾ ਪ੍ਰੀਤਮ ਨੂੰ ਜਾਣਦੀ ਹੈ ਲੋਕਾਈ ਵੀ, ਆਮ ਬੰਦਾ ਵੀ ਕੋਟ ਕਰ ਦੇਗਾ ਤੁਹਾਨੂੰ ਕੋਈ ਵਰਸਸ। ਲੇਕਿਨ ਜਿਹੜੀ ਬਾਅਦ ਦੇ ਸ਼ਾਇਰ ਨੇ ਉਹਨਾਂ ਨੂੰ ਲੋਕਾਈ ਨਹੀਂ ਜਾਣਦੀ। ਔਰ ਉਹਦੀ ਵਜ੍ਹਾ ਇਹ ਹੈ ਕਿ ਉਹ ਨਜਮ ਹੁਸੈਨ ਸੈयद ਨੂੰ ਵੀ ਨਹੀਂ ਜਾਣਦੀ।
ਕਿਉਂਕਿ ਜਿਹੜੀ ਸਾਡੇ ਅਸੀਂ ਤੇ ਗੁੰਗੇ ਬੋਲੇ ਹੋਏ ਰਹੇ ਆ ਨਾ, ਸਾਡੀ ਤੇ ਲੈਂਗੁਏਜ ਕਿਉਂਕਿ ਮਤਲਬ ਖੋ ਲਈ ਗਈ ਇੱਕ ਤਰ੍ਹਾਂ ਦੀ। ਇਹ ਤੇ ਹੁਣ ਜਿਹੜਾ ਅਸੀਂ 15-20 ਸਾਲ ਦੇ ਵਿੱਚ ਜਿਹੜੀ ਕੌਨਸ਼ੀਅਸਨੈਸ ਆਈ ਹੈ ਜਿਹਨੂੰ ਕਿ ਅਸੀਂ ਇਕੱਠਾ ਕਰ ਰਹੇ ਹਾਂ, ਸਾਡੇ ਕੋਲ ਤੇ ਬੜਾ ਸੀ ਦੇਖੀਏ ਸਾਡੀ ਪੰਜਾਬੀ ਜ਼ਬਾਨ ਹੀ ਕੋਈ ਨਹੀਂ ਹੈ, ਲੈਂਗੁਏਜ ਦਾ ਸਬਜੈਕਟ ਹੀ ਕੋਈ ਨਹੀਂ ਹੈ ਸਾਡੇ ਪ੍ਰਾਇਮਰੀ ਸਕੂਲਾਂ ਦੇ ਵਿੱਚ। ਉਹ ਮਤਲਬ MA PhD ਹੋ ਸਕਦਾ ਲੇਕਿਨ ਪ੍ਰਾਇਮਰੀ 'ਚ ਕੋਈ ਨਹੀਂ ਹੈ। ਜਿਹੜਾ ਤੁਸੀਂ ਵੇਖੋ ਕੈਸੀ ਡਾਇਕੋਟਮੀ ਕ੍ਰੀਏਟ ਹੋਈ ਹੈ। ਸੋ ਕਿਉਂਕਿ ਸਾਡੇ ਕੋਲ ਜ਼ਬਾਨ ਹੀ ਖੋਈ ਗਈ ਹੈ ਤੇ ਉਹਦੇ ਵਿੱਚ ਹੋਰ ਹੀ ਕੋਈ ਨਹੀਂ। ਔਰ ਇਹ ਜਿਹੜੀ ਅਸੀਂ ਗੱਲ ਕਰ ਰਹੇ ਸੀ, ਜਿਹੜੀ ਹੁਣ ਕਿਸਾਨੀ ਸੰਘਰਸ਼ ਹੈ, ਜਿਹੜੇ ਕਿਸਾਨੀ ਮੂਵਮੈਂਟ ਹੈ, ਜਾਂ ਜਿਵੇਂ ਜਿਹੜਾ ਪਾਪੂਲਰ ਕਲਚਰ ਹੈ, ਫੋਕ, ਜਿਹੜਾ ਪਾਪੂਲਰ ਗਾਣੇ ਨੇ ਤੁਹਾਡੇ ਔਰ ਸਾਡੇ, ਜਿਸ ਤਰੀਕੇ ਨਾਲ ਇਹ ਲੋਕਾਂ ਨੂੰ ਕਨੈਕਟ ਕਰ ਰਹੇ ਨੇ, ਉਹਦੇ ਨਾਲ ਸਾਰੇ ਕਨੈਕਟ ਹੋ ਜਾਣਗੇ। ਦੇਖੋ ਨਾ, ਇਹ ਜਿਹੜਾ ਕਿਸਾਨੀ ਐਜੀਟੇਸ਼ਨ ਹੁਣ ਹੋਇਆ, ਅੱਗੇ ਪਿਛਲੇ ਦਿਨ ਵੀ ਅਸੀਂ ਕੱਲ ਵੀ ਗੱਲ ਕਰ ਰਹੇ ਸੀ, ਨੈਣ ਸੁੱਖ ਵੀ ਜ਼ਿਕਰ ਕਰ ਰਹੇ ਸੀ ਉਹਦੇ ਵਿੱਚ ਅਸੀਂ ਸਾਰੇ ਇੰਜ ਕਨੈਕਟ ਹੋ ਗਏ। ਮੈਂ ਸਵੇਰੇ ਉੱਠ ਕੇ ਪਹਿਲੇ ਖਬਰ ਹੀ ਅਸੀਂ ਇਹ ਵੇਖਦੇ ਹਾਂ ਬਈ ਯਾਰ ਕੀ ਉੱਥੇ ਹੋ ਕੀ ਰਿਹਾ, ਉਹਨਾਂ ਨਾਲ ਕੀ ਹੋਇਆ, ਕਿਉਂਕਿ ਉਹ ਸਾਨੂੰ ਆਪਣੀ ਗੱਲ ਲੱਗ ਰਹੀ ਹੈ। ਇਸੇ ਵਜ੍ਹਾ ਤੋਂ ਜਿਹੜੀ ਮੈਂ ਉਸਤਾਦ ਦਾਮਨ ਦੀ ਗੱਲ ਪੜ੍ਹੀ ਹੈ, ਸ਼ਾਇਰੀ ਵੀ ਉਦੋਂ ਹੀ ਟਰੈਵਲ ਕਰਦੀ ਹੈ ਜਦੋਂ ਤੁਸੀਂ ਇੱਕ ਦੂਜੇ ਨਾਲ ਕਨੈਕਟ ਹੋ ਜਾਂਦੇ ਹੋ। ਔਰ ਉਹ ਜਿਵੇਂ ਤੁਸੀਂ ਸੱਭਿਆਚਾਰ ਕਹਿੰਦੇ ਹੋ, ਅਸੀਂ ਕਲਚਰ ਕਹਿੰਦੇ ਹਾਂ, ਉਹ ਬੇਸਿਕਲੀ ਕਲਚਰਲ ਨੈਸ਼ਨਲਿਜ਼ਮ ਹੈ, ਉਹ ਜ਼ਬਾਨ ਹੈ, ਉਹ ਪੋਇਟਰੀ ਹੈ। ਜਦੋਂ ਉਹਦੇ ਨਾਲ ਕਨੈਕਟ ਹੋਵਾਂਗੇ ਔਰ ਡਰੇ ਬਗੈਰ ਕਨੈਕਟ ਹੋਵਾਂਗੇ ਤੇ ਉਦੋਂ ਇਹ ਸਾਰੇ ਲੋਕਾਈ ਤੱਕ ਵੀ ਆਪੜ ਜਾਣਗੇ। ਲੇਕਿਨ ਇਹਦਾ ਜਵਾਬ ਸਿੰਪਲ ਹੈ ਕਿ ਨਹੀਂ, ਉਹ ਨਹੀਂ ਆਪੜੀ। ਲੇਕਿਨ ਉਹ ਨਹੀਂ ਆਪੜੀ ਤਾਂ ਨਜਮ ਹੁਸੈਨ ਸੈयद ਵੀ ਨਹੀਂ ਆਪੜਿਆ, ਆਮ ਬੰਦੇ ਤੱਕ, ਸਾਡੇ ਆਪਣੇ ਸ਼ਾਇਰ ਵੀ ਨਹੀਂ ਆਪੜੇ, ਤੇ ਫਿਰ ਪਾਸ਼ ਨੇ ਤੇ ਸੰਤ ਰਾਮ ਉਦਾਸੀ ਨੇ ਜਾਂ ਲਾਲ ਸਿੰਘ ਦਿਲ ਨੇ ਕੀ ਆਪੜਨਾ ਸੀ, ਅਸੀਂ ਵੀ ਨਹੀਂ ਆਪੜੇ। ਮਤਲਬ ਜਿਹੜੇ ਉੱਥੇ ਟੁਰਦੇ ਫਿਰਦੇ ਵੀ ਰਹਿੰਦੇ ਆ, ਉਹ ਮਤਲਬ ਨਹੀਂ ਆਪੜ ਸਕਿਆ ਕੋਈ ਵੀ। ਇਹ ਦੁਖਾਂਤ ਹੈ ਔਰ ਇਹ ਸਾਡਾ ਫੇਲੀਅਰ ਵੀ ਹੈ ਇੱਕ ਹੱਦ ਤੱਕ। ਲੇਕਿਨ ਉਹਦੀ ਵਜ੍ਹਾ ਅਗੇਨ ਸੋਸ਼ੋ ਇਕਨੋਮਿਕ ਹੈ ਉਹਦੀ ਵਜ੍ਹਾ, ਕਿਉਂਕਿ ਇਕਨੋਮੀ ਲਿੰਕ ਹੋ ਗਈ ਹੈ ਅੰਗਰੇਜ਼ੀ ਤੇ ਉਰਦੂ ਦੇ ਨਾਲ, ਉਹ ਪੰਜਾਬੀ ਨਾਲ ਲਿੰਕ ਨਹੀਂ ਹੋਈ ਸਾਡੇ ਆ ਇਕਨੋਮੀ। ਉਹ ਅਗਰ ਲਿੰਕ ਹੁੰਦੀ ਤੇ ਫਿਰ ਸੋਸ਼ਲ ਥਾਟ ਵੀ ਲਿੰਕ ਹੁੰਦਾ ਉਹਦੇ ਨਾਲ, ਪੋਲੀਟੀਕਲ ਥਾਟ ਵੀ ਲਿੰਕ ਹੁੰਦਾ। ਉਹ ਹੁਣ ਕਿਸੇ ਨਾ ਕਿਸੇ ਫਾਰਮ ਵਿੱਚ ਲਿੰਕ ਹੋ ਰਿਹਾ। ਹੁਣ ਕੱਲ ਉਹ ਅਚਕਜ਼ਈ ਨੇ ਜੋ ਕੀਤਾ ਸੀ, ਸਾਡਾ ਇੱਕ ਉਹ ਹੈ ਇੱਕ ਪਠਾਨ ਨੈਸ਼ਨਲਿਸਟ, ਤੇ ਉਹਨੂੰ ਅਸੀਂ ਰਿਸਪੌਂਡ ਜਿਵੇਂ ਕਰ ਰਹੇ ਹਾਂ, ਤੇ ਉਹ ਲੋਕਾਂ ਨੇ ਹੋਰ ਵੀ ਕੀਤਾ, ਮੈਂ ਵੀ ਕੀਤਾ। ਉਹ ਜਦੋਂ ਉਸ ਤਰੀਕੇ ਨਾਲ ਅਸੀਂ ਕਨੈਕਟ ਹੋ ਰਹੇ ਹਾਂ ਤੇ ਉਹ ਫਿਰ ਉਹਦੇ ਵਿੱਚ ਲੋਕ ਆਪਣੇ ਆਪ ਨੂੰ ਲੱਭਣਗੇ ਵੀ ਸਾਡੇ ਨਾਲ ਹੋ ਕੀ ਰਿਹਾ। ਹਾਂਜੀ ਮਹਿਬੂਬ ਜੀ, ਆਰਟੀਕਲ ਦੇ ਹਵਾਲੇ ਦੇ ਨਾਲ ਆ ਫੈਮਿਨਿਨ ਮੈਟਾਫਰ ਦਾ ਜਿਹੜਾ ਆਰਟੀਕਲ ਆ ਉਹਦੇ ਹਵਾਲੇ ਦੇ ਨਾਲ ਸੁਸ਼ੀਲ ਜੀ ਦਾ ਸਵਾਲ ਹੈ। ਉਹ ਲਿਖਦੇ ਨੇ ਕਿ but you are silent about women poets in 18th century and 19th century like Sahib Devi Rodi, Daya Bai, Sajo Bai, Naurang Devi, Makfi, Jeevan Khatun, Nakammi, Aisha Bibi, Bhagwan Dei, Bhagwan Kaur, and more significantly Piro. This poetry is extremely full of resistance. Please tell about these women poets. मैं इस ते काम भी कर रहा, मैं थोड़ी जी जानकारी देवां सुशील जी ਨੂੰ ਕਿ ਇਸ ਦੇ ਉੱਤੇ ਮੈਂ ਕੰਮ ਕਰ ਰਿਹਾ। ਜਲਦੀ ਇਹ ਕਿਤਾਬ ਅਸੀਂ ਕਰ ਰਹੇ ਹਾਂ, ਇਹਦੇ ਉੱਤੇ ਕੰਮ ਵੀ ਕਰ ਰਹੇ ਹਾਂ। ਇਹ ਸਾਰੀਆਂ ਵੂਮਨ ਪੋਇਟ ਦੇ ਉੱਤੇ ਮੈਂ ਖੁਦ ਜਿਹੜਾ ਖਰੜੇ ਇਕੱਠੇ ਕਰ ਰਿਹਾ। ਇਹਦੇ ਉੱਤੇ ਮਹਿਮੂਦ ਅਬਾਨ ਜੀ ਵੀ ਗੱਲ ਕਰਨਗੇ। ਹਾਂਜੀ ਮਹਿਮੂਦ ਜੀ। ਹਾਂਜੀ, ਮੈਂ ਜੀ 5-6 ਸਾਲ ਪਹਿਲੇ ਮੈਂ ਇਹਦੇ ਉੱਤੇ ਬੜਾ ਇੱਕ ਭਰਵਾਂ ਉਹ ਹੈ ਅੰਗਰੇਜ਼ੀ ਚ ਮਜ਼ਮੂਨ ਮੈਂ ਲਿਖਿਆ। ਉਹਦੇ ਵਿੱਚ ਉਹ ਬੜੀ ਮਿਹਨਤ ਵਾਲਾ ਕੰਮ ਹੈ ਤੇ ਉਹ ਅਵੇਲੇਬਲ ਹੈ ਜੀ। ਉਹ ਮੈਨੂੰ ਪਤਾ ਇਹਦੇ ਵਿੱਚੋਂ ਮੈਜੋਰਿਟੀ ਦਾ ਸਾਰਿਆਂ ਦਾ ਤੇ ਨਹੀਂ ਜਿਹਨਾਂ ਦੇ ਨਾਮ ਤੁਸੀਂ ਲਏ ਨੇ, ਔਰ ਉਹ ਮੈਂ ਮੈਂਸ਼ਨ ਕਰ ਚੁੱਕੇ ਪਹਿਲੇ। ਮੈਂ ਅਗਰ ਉਹ ਸਾਰੇ ਇਹਦੇ ਵਿੱਚ ਪਾਣੇ ਸ਼ੁਰੂ ਕਰ ਦਿੰਦਾ ਤੇ ਫਿਰ ਅਸੀਂ ਸਾਰੀ ਰਾਤ ਇੱਥੇ ਹੀ ਸਾਂ ਤੇ ਦਿਹਾੜ ਇੱਥੇ ਹੀ ਸਾਂ। ਲੇਕਿਨ ਮੈਂ ਉਹ ਜਿਹੜੀ 1-2 ਸ਼ਾਇਰ ਕੰਟੈਂਪਰੇਰੀ ਨਸੀਨ ਨਜਮ ਭੱਟੀ ਨੂੰ ਇਸ ਤੋਂ ਪਿਕ ਕੀਤਾ, ਕਿਉਂਕਿ ਨਸੀਨ ਨਜਮ ਭੱਟੀ ਦੇ ਵਿੱਚ ਇਹ ਸਾਰੀਆਂ ਸ਼ਾਇਰਾਂ ਜਿਹੜੀਆਂ ਨੇ, ਔਰ ਇਹ ਮੇਰਾ ਔਰ ਨਸੀਨ ਨਜਮ ਭੱਟੀ ਦੇ ਬਾਰੇ ਚ ਮੇਰੇ 2 ਪੀਸਿਸ ਨੇ ਨਿਊਜ਼ ਵਾਸਤੇ, ਔਰ ਰੈਬਲ ਸਟਾਈਲਿਸਟ ਦੇ ਨਾਂ ਨਾਲ ਹੈ ਇੱਕ, ਔਰ ਇੱਕ ਹੋਰ ਹੈ ਨੋਟ ਆਫ ਰਿਫਿਊਜ਼ਲ। ਉਹ 2 ਅਗਰ ਤੁਸੀਂ ਪੜ੍ਹੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਮੈਂ ਉਹ ਨਸਰੀਨ ਨੂੰ ਜਾਣ-ਬੁੱਝ ਕੇ ਪਿਕ ਇਸ ਤੋਂ ਕੀਤਾ। ਉਹਦੇ ਵਿੱਚ ਇਹ ਸਾਰੀ ਸ਼ਾਇਰਾਂ ਦੀ ਰੈਜ਼ਿਸਟੈਂਸ ਤੁਹਾਨੂੰ ਮੈਨੀਫੈਸਟ ਹੁੰਦੀ ਨਜ਼ਰ ਆਉਂਦੀ ਹੈ। ਸੋ ਮੈਨੂੰ ਪਤਾ ਹੈ ਜੀ ਉਹਦਾ, ਔਰ ਮੈਂ ਲਿਖ ਚੁੱਕਿਆ ਉਹਦੇ ਬਾਰੇ ਚ। ਉਹ ਜਿਹੜੀ ਉਹਨਾਂ ਨੂੰ ਪਿਕ ਨਾ ਕਰਨ ਦੀ ਇੱਕ ਵਜ੍ਹਾ ਜਿਹੜੀ ਸੀ, ਜਿਹੜੀ ਪੋਇਟਿਕ ਕੁਆਲਿਟੀ ਹੈ ਜਿਹਨੂੰ ਮੈਂ, ਕਿਉਂਕਿ ਮੈਂ ਆਪ ਸ਼ਾਇਰ ਹਾਂ, ਉਹ ਪੋਇਟਿਕ ਕੁਆਲਿਟੀ ਜਿਹੜੀ ਪਿਓਰ ਅਗਰ ਆਰਟ ਆਫ ਰਾਈਟਿੰਗ ਜਾਂ ਆਰਟ ਆਫ ਪੋਇਟਰੀ ਤੇ ਆਓ ਤੇ ਉਹ ਜ਼ਾਹਿਰ ਉਤਨੀ ਮੈਚਿਓਰ ਨਹੀਂ ਹੈ ਥਾਟ ਉਹਨਾਂ ਦੇ ਵਿੱਚ, ਇਨਕਲੂਡਿੰਗ ਪੀਰੋ, ਜਿਹੜਾ ਮੇਰਾ ਆਪਣਾ ਓਪੀਨੀਅਨ ਹੈ। ਲੇਕਿਨ ਉਹ ਇਸ ਤੋਂ ਨਸੀਨ ਨੂੰ ਮੈਂ ਚੁੱਕ ਚੁੱਕਿਆ ਕਿ ਉਹਦੇ ਵਿੱਚ ਸਾਰਾ ਪੋਇਟਿਕ ਥਾਟ ਔਰ ਆਰਟ ਆਫ ਰਾਈਟਿੰਗ, ਆਰਟ ਆਫ ਪੋਇਟਰੀ ਵੀ ਇੰਜ ਕਿ ਐਬਜ਼ੌਰਬ ਹੋ ਗਿਆ ਸਾਰਾ। ਸੋ ਉਹ ਨਸੀਨ ਨਜਮ ਭੱਟੀ ਇਹਨਾਂ ਸਾਰਿਆਂ ਨੂੰ ਰਿਪਰੈਜ਼ੈਂਟ ਕਰ ਰਹੀ ਸੀ ਅੱਜ ਦੀ ਟਾਕ। ਬਿਲਕੁਲ ਬਿਲਕੁਲ ਮਹਿਬੂਬ ਜੀ। ਇੱਕ ਮੇਰਾ ਲਾਸਟ ਸਵਾਲ ਹੈ ਮਹਿਬੂਬ ਜੀ, ਮੇਰਾ ਸਵਾਲ ਹੈ ਕਿ ਸਮਕਾਲ ਦੇ ਵਿੱਚ ਖਾਸ ਤੌਰ ਤੇ ਮੈਂ ਪੂਰਬੀ ਪੰਜਾਬ ਦੇ ਹਵਾਲੇ ਦੇ ਨਾਲ ਗੱਲ ਕਰਾਂ ਤਾਂ ਜਿੰਨੀ ਕਿ ਤੁਸੀਂ ਪੋਇਟਰੀ ਪੂਰਬੀ ਪੰਜਾਬ ਦੀ ਖਾਸ ਤੌਰ ਤੇ ਸਮਕਾਲ ਦੀ ਪੋਇਟਰੀ ਪੜ੍ਹੀ ਹੋਏਗੀ, ਕਿਉਂਕਿ ਪੂਰਬੀ ਪੰਜਾਬ ਦੇ ਵਿੱਚ 1990 ਤੋਂ ਬਾਅਦ ਜਿਹੜੀਆਂ ਪਾਲਿਸੀਆਂ ਆਉਂਦੀਆਂ ਨੇ, ਖਾਸ ਤੌਰ ਤੇ ਇਕਨੋਮਿਕਲ ਪਾਲਿਸੀਆਂ ਆਉਂਦੀਆਂ ਨੇ ਜਿਹਦੇ ਨਾਲ ਵਿਸ਼ਵੀਕਰਨ ਗਲੋਬਲਾਈਜੇਸ਼ਨ ਆਉਂਦੀ ਆ, ਉਸ ਦੌਰ ਦੇ ਵਿੱਚ ਜਿਹੜੀ ਪੋਇਟਰੀ ਲਿਖੀ ਗਈ ਖਾਸ ਤੌਰ ਤੇ ਸਮਕਾਲ 20-25 ਸਾਲਾਂ ਦੇ ਦੌਰਾਨ,
ਉਸ ਪੋਇਟਰੀ ਨੂੰ ਤੁਸੀਂ ਮੱਧਕਾਲ ਦੀ ਜਿਹੜੀ ਪੋਇਟਰੀ ਦੀ ਰੈਜ਼ਿਸਟੈਂਸ ਆ ਉਹਦੇ ਨਾਲੋਂ ਵੱਖਰਾ ਕਿਵੇਂ ਦੇਖਦੇ ਹੋ? ਉਹਦੇ ਵਿੱਚ ਜਿਹੜੀ ਰੋਹ ਆ, ਉਹਦੇ ਵਿੱਚ ਜਿਹੜਾ ਰੋਸ ਆ, ਉਹਦੇ ਵਿੱਚ ਜਿਹੜੀ ਪ੍ਰਤੀਰੋਧ ਦੀ ਭਾਵਨਾ, ਉਹਦੇ ਨਾਲੋਂ ਕਿਵੇਂ ਡਿਫਰੈਂਸ ਆ ਜਾਂ ਉਹਦੇ ਕੀ ਕਾਰਨ ਬਣਦੇ ਨੇ? ਮੈਂ ਪਰ ਤੁਹਾਡਾ ਐਗਜ਼ੈਕਟਲੀ ਸਵਾਲ ਤੇ ਨਹੀਂ ਸਮਝਿਆ ਤੁਸੀਂ। ਦੇਖੋ, ਜਦੋਂ ਟਾਈਮ ਬਦਲਦਾ ਨਾ ਜੀ, ਜਿਹੜਾ ਤੁਹਾਡਾ ਰਿਸਪੌਂਸ ਹੈ, ਪੋਇਟਿਕ ਰਿਸਪੌਂਸ ਜ਼ਾਹਿਰ ਉਹ ਵੀ ਬਦਲਦਾ। ਔਰ ਉਹ ਜਿਹੜੀ ਅਸੀਂ ਪਹਿਲੇ ਪਿਛਲੀ ਥਾਟ ਨਾਲ ਅਸੀਂ ਕਨੈਕਟ ਕਰ ਰਹੇ ਸਾਂ ਕਿ ਜਿਸ ਤਰੀਕੇ ਨਾਲ ਵੇਖੋ ਨਾ, ਹੁਣ ਅਸੀਂ ਬਿਲਕੁਲ ਹੋਰ ਤਰ੍ਹਾਂ ਦੀ ਵਰਲਡ ਵਿੱਚ, ਉਹਦੇ ਵਿੱਚ ਉਹ ਜਿਹੜਾ ਪੋਇਟਿਕ ਰਿਸਪੌਂਸ ਹੈ ਉਹ ਵੀ ਬਦਲੇਗਾ। ਔਰ ਮੈਂ ਇਹ ਬਿਲੀਵ ਕਰਦਾ, ਜਿਹੜਾ ਤੁਸੀਂ ਪਹਿਲੇ ਤੋਂ ਗੱਲ ਕਰ ਰਹੇ ਹੋ, ਮੈਂ ਪਰਸਨਲੀ ਸਮਝਦਾ ਕਿ ਪਿਛਲੇ 20 ਸਾਲ ਦੀ ਸ਼ਾਇਰੀ ਜਿਹੜੀ ਹੈ ਉਹ ਕੋਈ ਚੱਜ ਦੀ ਸ਼ਾਇਰੀ ਨਹੀਂ ਹੋਈ ਸਾਡੇ ਦੋਨਾਂ ਪਾਸੇ। ਮੈਂ ਇੱਕ ਦੋ ਨਾਂ ਛੋੜ ਕੇ ਜਿਹੜੇ ਮੈਂ ਕਹੇ ਨੇ ਕਿ ਜਿਹੜੀ ਸਾਡੀ ਅੱਜ ਦੀ ਪੌਦ ਹੈ ਜਾਂ ਯੂਥ ਹੈ, ਉਹਨੇ ਜਿਹੜਾ ਉਹ ਪੋਲੀਟੀਕਲ ਥਾਟ ਹੈ ਨਾ, ਜਿਹੜਾ ਪੋਲੀਟੀਕਲ ਥਾਟ ਦੀ ਰੈਜ਼ਿਸਟੈਂਸ ਹੈ, ਹੁਣ ਮੈਂ ਪਿਓਰਲੀ ਹੁਣ ਐਜ਼ ਅ ਪੋਇਟਰੀ ਕੰਸਟਰਕਟ ਦੇ ਤੌਰ ਤੇ ਗੱਲ ਕਰ ਰਿਹਾ। ਔਰ ਇਹ ਜ਼ਾਹਿਰ ਉਹ ਲੋਕ ਜ਼ਿਆਦਾ ਸਮਝ ਸਕਦੇ ਨੇ ਜਿਹੜੇ ਸ਼ਾਇਰੀ ਲਿਖਦੇ ਨੇ ਜਾਂ ਪੜ੍ਹਦੇ ਨੇ, ਕਿਉਂਕਿ ਜਦੋਂ ਜਿਹੜਾ ਮੇਰਾ ਆਪਣਾ ਥੀਸਿਸ ਐਜ਼ ਅ ਪੋਇਟ ਐਜ਼ ਵੈਲ, ਕਿ ਜਦੋਂ ਤੁਹਾਡੀ ਰੈਜ਼ਿਸਟੈਂਸ ਪੋਇਟਰੀ ਪ੍ਰੋਪੇਗੈਂਡਾ ਬਣ ਜਾਏਗੀ ਨਾ, ਨਾਰਾਬਾਜ਼ੀ ਬਣ ਜਾਏਗੀ, ਉਹ ਫਿਰ ਪੋਇਟਰੀ ਵਾਲਾ ਕਹਾਣੀ ਉਹਦੇ ਵਿੱਚੋਂ ਨਿਕਲ ਜਾਂਦੀ। ਫਿਰ ਤੁਸੀਂ ਪੰਫਲੇਟ ਛਾਪੋ, ਫਿਰ ਤੁਸੀਂ ਸਟੇਜਾਂ ਤੇ ਖਲੋ ਕੇ ਗਾਣੇ ਬਣਾਓ। ਪੋਇਟਰੀ ਜਿਹੜੀ ਹੈ ਉਹ ਥੋੜਾ ਜਿਹਾ ਇੱਕ ਹਾਇਰ ਲੈਵਲ ਹੈ, ਜਿਹਦੇ ਵਿੱਚ ਔਰ ਜਿਹੜੇ ਸ਼ੇਅਰ ਪਿਕ ਕੀਤੇ ਗਏ ਨੇ ਉਹ ਵੀ ਇਸੇ ਵਜ੍ਹਾ ਤੋਂ ਪਿਕ ਕੀਤੇ ਗਏ ਨੇ ਕਿ ਤੁਹਾਡਾ ਜਿਹੜਾ ਉਹ ਚੈਲੰਜ ਤੁਹਾਨੂੰ ਆ ਰਿਹਾ, ਚਾਹੇ ਉਹ ਇਕਨੋਮਿਕ ਹੈ, ਕੰਟੈਂਪਰਰੀ ਹੈ, ਕੰਕਰੈਂਟ ਹੈ, ਉਹ ਗ੍ਰੀਨ ਰੈਵੋਲੂਸ਼ਨ ਦਾ ਹੈ, ਉਹ ਪਿਓਰ ਪ੍ਰਵਾਸੀ ਤੁਹਾਡੇ ਇਮੀਗ੍ਰੈਂਟ ਦਾ ਹੈ, ਅਸੀਂ ਆਪ ਇਮੀਗ੍ਰੈਂਟ ਬੈਠੇ ਹਾਂ ਇੱਥੇ, ਉਹ ਅਗਰ ਤੁਹਾਡੇ ਉਸ ਰੂਟਡਨੈਸ ਨਾਲ, ਤੁਹਾਡੀ ਜੜ੍ਹਾਂ ਦੇ ਨਾਲ ਜੁੜ ਕੇ ਔਰ ਮੈਨੀਫੈਸਟ ਹੋ ਕੇ ਨਹੀਂ ਆਏਗੀ, ਤੇ ਉਹ ਪੋਇਟਿਕ ਰਿਸਪੌਂਸ ਫਿਰ ਪ੍ਰੋਪੇਗੈਂਡਾ, ਨਾਰਾਬਾਜ਼ੀ ਜਾਂ ਚੀਖ ਤੇ ਬਣ ਸਕਦੀ ਹੈ, ਲੇਕਿਨ ਉਹ ਫਿਰ ਸ਼ਾਇਰੀ ਨਹੀਂ ਬਣਦੀ। ਸੋ ਇਹ ਜਿਹੜਾ ਪਿਛਲੇ 20 ਸਾਲ ਦਾ 25 ਸਾਲ ਦੀ ਸਾਡੀ ਸ਼ਾਇਰੀ ਹੈ, ਅਨਫੋਰਚੂਨੇਟਲੀ ਉਹ ਉਸ ਤਰ੍ਹਾਂ ਐਬਜ਼ੌਰਬ ਹੋ ਕੇ ਜੈਲ ਐਜ਼ ਅ ਯੂਨੀਫਾਈਡ ਕੰਪੋਨੈਂਟ ਜਿਹੜਾ ਨਾ, ਉਹ ਸਾਡੇ ਨਾਲ ਨਹੀਂ ਆ ਸਕੀ ਦੋਨਾਂ ਪਾਸੇ। ਔਰ ਉਹਦੀ ਵਜ੍ਹਾ ਮੈਨੂੰ ਲੱਗਦਾ ਇਹ ਹੀ ਹੈ ਕਿ ਉਹਨਾਂ ਨੇ, ਜਿਵੇਂ ਤੁਸੀਂ ਗੁਰਬਾਣੀ ਆਖੋ ਜਾਂ ਸੂਫੀ ਬਾਣੀ ਆਖੋ ਜਾਂ ਲੋਕ, ਇਹ ਜਿਹੜੇ ਤਰੇ ਸਾਡੇ ਮੇਨ ਤੁਸੀਂ ਕਹਿ ਲਓ ਸਟਰੀਮਸ ਨੇ ਜਿਹੜੀਆਂ ਤਰੇ, ਔਰ ਉਹ ਚੰਦਨ ਨੇ ਵੀ ਉਹਦੀ ਕਿਧਰੇ ਗੱਲ ਕੀਤੀ ਹੈ ਕਿਸੇ ਮਜ਼ਮੂਨ ਵਿੱਚ, ਮੇਰਾ ਖਿਆਲ ਹੈ ਇਹ ਤਰੇ ਜਿਹੜੀਆਂ ਸਟਰੀਮਸ ਨੇ ਨਾ ਸਾਡੀਆਂ, ਸੂਫੀ ਬਾਣੀ ਦੀ, ਗੁਰਬਾਣੀ ਦੀ ਔਰ ਲੋਕ ਬਾਣੀ ਦੀ, ਇਹ ਤਿੰਨੋਂ ਜਦੋਂ ਤੱਕ ਇਕੱਠੀਆਂ ਹੋ ਕੇ ਤੁਹਾਡੀ ਸ਼ਾਇਰੀ 'ਚ ਨਹੀਂ ਆਉਣੀਆਂ ਔਰ ਫਿਰ ਤੁਸੀਂ ਉਹਨੂੰ ਕੰਟੈਂਪਰਰਾਈਜ਼ ਨਹੀਂ ਕਰਦੇ, ਉਦੋਂ ਤੱਕ ਉਹ ਫਿਰ ਵੱਡੀ ਸ਼ਾਇਰੀ, ਚੰਗੀ ਸ਼ਾਇਰੀ ਨਹੀਂ ਬਣਦੀ। ਉਹ ਫਿਰ ਗਜ਼ਲ ਹੋ ਸਕਦੀ ਹੈ, ਉਹ ਇੱਕ ਮਤਲਬ ਇੱਕ ਰੈਜ਼ਿਸਟੈਂਸ ਜਿਵੇਂ ਗਾਣੇ 'ਚ ਹੁੰਦਾ, ਉਹ ਇੱਕ ਫਲੈਸ਼ ਕ੍ਰੀਏਟ ਕਰ ਸਕਦੀ ਹੈ, ਫਲੈਸ਼, ਲੇਕਿਨ ਉਹ ਫਿਰ ਸ਼ਾਇਰੀ ਨਹੀਂ ਬਣਦੀ ਜਿਹੜੀ ਕਿ ਸਦੀਆਂ ਤੱਕ ਫਿਰ ਜ਼ਿੰਦਾ ਰਹਿੰਦੀ। ਬਿਲਕੁਲ ਮਹਿਬੂਬ ਜੀ, ਲਗਭਗ 2 ਘੰਟਿਆਂ ਦੇ ਕਰੀਬ ਹੋਣ ਵਾਲਾ ਹੋ ਗਿਆ ਸਾਨੂੰ ਤੇ ਮਹਿਬੂਬ ਜੀ, ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਹੋਰ ਲੈਕਚਰ ਤੁਹਾਡੇ ਨਾਲ ਪਲਾਨ ਕਰਾਂਗੇ। ਸਾਨੂੰ ਸਮਾਂ ਤੁਸੀਂ ਪਲੀਜ਼ ਕੱਢ ਕੇ ਰੱਖਣਾ ਆਪਣਾ, ਤੇ ਸਰੋਤੇ ਵੀ ਇਹ ਚਾਹੁੰਦੇ ਨੇ ਕਿ ਤੁਹਾਨੂੰ ਦੁਬਾਰੇ ਸੁਣਨਾ ਚਾਹੁੰਦੇ ਨੇ। ਇਸ ਕਰਕੇ ਅੱਜ ਦੇ ਲੈਕਚਰ ਦੇ ਲਈ ਸਮਾਂ ਕੱਢਣ ਦੇ ਲਈ ਸਾਡੇ ਇੱਕ ਰਿਕੁਐਸਟ ਦੇ ਉੱਤੇ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਖਾਸ ਤੌਰ ਤੇ ਰੈਜ਼ਿਸਟੈਂਸ, ਜਿਹੜੀ ਪੰਜਾਬੀ ਪੋਇਟਰੀ ਦੇ ਵਿੱਚ ਰੈਜ਼ਿਸਟੈਂਸ ਥੀਮਸ ਨੇ, ਉਹਨਾਂ ਬਾਰੇ ਤੁਸੀਂ ਬੜੀ ਡਿਟੇਲ ਦੇ ਵਿੱਚ ਜਿਹੜੀ ਗੱਲਬਾਤ ਸਾਡੇ ਸਰੋਤਿਆਂ ਦੇ ਨਾਲ ਸਾਡੇ ਨਾਲ ਸਾਂਝੀ ਕੀਤੀ ਹੈ। ਤੁਹਾਡਾ ਸਮੂਹ ਮੈਨੇਜਮੈਂਟ ਵੱਲੋਂ, ਪ੍ਰਿੰਸੀਪਲ ਡਾਕਟਰ ਗੁਰਜਿੰਦਰ ਸਿੰਘ ਬਰਾੜ ਜੀ ਵੱਲੋਂ, ਸਮੂਹ ਸਟਾਫ ਵੱਲੋਂ, ਬੱਚਿਆਂ ਵੱਲੋਂ ਤੇ ਖਾਸ ਤੌਰ ਤੇ ਮੇਰੇ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਿੱਕੇ ਜਿਹੇ ਸੱਦੇ ਤੇ ਸਾਡੇ ਨਾਲ ਜੁੜੇ। ਤੇ ਉਮੀਦ ਹੈ ਕਿ ਇਸੇ ਤਰ੍ਹਾਂ ਅੱਗੇ ਵੀ ਜਿਹੜੀ ਗੱਲਬਾਤ ਆ ਉਹ ਜਾਰੀ ਰਹੇਗੀ। ਜਿਹੜੇ ਇਸ ਤਰ੍ਹਾਂ ਦੇ ਡਿਸਕਸ਼ਨ ਦੇ ਟੌਪਿਕ ਨੇ, ਉਹਨਾਂ ਬਾਰੇ ਆਪਾਂ ਜਿਹੜੀ ਗੱਲਬਾਤ ਆ ਉਹ ਅੱਗੇ ਵੀ ਜਾਰੀ ਰੱਖਾਂਗੇ। ਤੇ ਤੁਹਾਡਾ ਇੱਕ ਵਾਰ ਤੋਂ ਫਿਰ ਤੋਂ ਬਹੁਤ ਬਹੁਤ ਧੰਨਵਾਦ। ਤੇ ਸਾਰੇ ਸਰੋਤੇ ਜਿਹੜੇ ਸਾਡੇ ਨਾਲ ਲਗਭਗ 2 ਘੰਟੇ ਹੋਣ ਵਾਲੇ ਨੇ, ਜੁੜੇ ਰਹੇ ਨੇ, ਉਹਨਾਂ ਦਾ ਵੀ ਮੈਂ ਬਹੁਤ ਬਹੁਤ ਜਿਹੜਾ ਧੰਨਵਾਦ ਕਰਨਾ ਚਾਹਾਂਗਾ, ਕਿਉਂਕਿ ਉਹਦੇ ਵਿੱਚ ਕਈ ਨਾਮਵੀਨ ਹਸਤੀਆਂ ਵੀ ਸਾਡੇ ਨਾਲ ਜੁੜੀਆਂ ਸੀ। ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਉਹ ਸਾਡੇ ਨਾਲ ਜੁੜੇ ਤੇ ਇਸ ਸੰਵਾਦ ਨੂੰ ਉਹਨਾਂ ਨੇ ਅੱਗੇ ਵਧਾਇਆ। ਤੇ ਉਹਨਾਂ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਇਸੇ ਤਰ੍ਹਾਂ ਆਪਾਂ ਅਗਲੇ ਐਤਵਾਰ ਦੇ ਵਿੱਚ ਦਸ਼ਮੇਸ਼ ਖਾਲਸਾ ਕਾਲਜ ਮੁਕਤਸਰ ਦੇ ਇਸ ਆਨਲਾਈਨ ਪਲੇਟਫਾਰਮ ਦੇ ਉੱਤੋਂ ਕਿਸੇ ਨਵੇਂ ਵਿਸ਼ੇ ਨੂੰ ਲੈ ਕੇ, ਕਿਸੇ ਨਵੇਂ ਮਾਹਰ ਵਿਦਵਾਨ ਦੋਸਤ ਨੂੰ ਲੈ ਕੇ ਤੁਹਾਡੇ ਸਨਮੁਖ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਆਦਾਬ, ਨਮਸਤੇ, ਸਲਾਮ। ਮਿਹਰਬਾਨੀ ਜੀ ਸਾਰਿਆਂ ਦੀ, ਰੱਬ ਰੱਖ। ਬਣੇ ਰਹਿਣਾ ਆਪਣੇ।